ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਦੂਰੋਂ ਨੇੜਿਓਂ ਪਹੁੰਚੇ ਸੰਗਤਾਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਵੱਲੋਂ। ਅੱਜ ਇਸ ਸੈਮੀਨਾਰ ਹਾਲ ਦੇ ਵਿੱਚ ਆਪਾਂ ਜੁੜੇ ਹਾਂ, ਜਿੱਥੇ ਸਿੱਖ ਹਿਸਟੋਰੀਅਨ, ਸਿੱਖ ਵਿਦਵਾਨ ਭਾਈ ਅਜਮੇਰ ਸਿੰਘ, ਸਰਦਾਰ ਅਜਮੇਰ ਸਿੰਘ ਹੁਣਾਂ ਦੇ ਕੋਲੋਂ ਆਪਾਂ ਵਿਚਾਰ ਸੁਣਾਂਗੇ। ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹਾਂ ਵੀ ਅੱਜ ਦੇ ਇਸ ਸੈਮੀਨਾਰ ਦਾ ਮੇਨ ਜਿਹੜਾ ਵਿਸ਼ਾ ਹੈ 1984 ਦੇ ਵਿੱਚ ਜੋ ਸਾਕਾ ਵਾਪਰਿਆ ਉਸ ਨੂੰ ਇਸ ਬਾਰੇ 40 ਸਾਲ ਹੋਏ ਆ। ਉਹਨਾਂ 40 ਸਾਲਾਂ ਦੇ ਵਿੱਚ ਜੋ ਕੁਝ ਹੋਇਆ ਜਾਂ ਉਹ ਕਿੱਦਾਂ ਵਾਪਰਿਆ, ਕਿਉਂ ਹੋਇਆ, ਉਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਉਹ ਵਿਚਾਰ ਸਾਂਝੇ ਕਰਨਗੇ। ਅਤੇ ਇਸ ਦੇ 40 ਵਰ੍ਹਿਆਂ ਬਾਅਦ ਕੀ ਅਜੇ ਵੀ ਸਿੱਖ ਕੌਮ ਦੇ ਸਾਹਮਣੇ ਦਰਪੇਸ਼ ਸਮੱਸਿਆਵਾਂ ਨੇ, ਕੀ ਚੁਣੌਤੀਆਂ ਨੇ ਅਤੇ ਕੀ ਆਪਾਂ ਇਸ ਦੇ ਵਿੱਚੋਂ ਕੱਢ ਸਕਦੇ ਹਾਂ। ਸਰਦਾਰ ਅਜਮੇਰ ਸਿੰਘ ਜੀ ਹੁਣੇ ਇਹਨਾਂ ਨੇ 9ਵੀਂ ਕਿਤਾਬ ਸਿੱਖ ਕੌਮ ਦੀ ਝੋਲੀ ਪਾਈ ਆ, ਖਾੜਕੂ ਲਹਿਰ ਦੇ ਅੰਗ ਸੰਗ। ਇਹਨਾਂ ਦੀਆਂ 8 ਕਿਤਾਬਾਂ ਆਲਰੇਡੀ ਆਪਣੇ ਸਾਹਮਣੇ ਆ, ਜਿਸ ਦੇ ਵਿੱਚ ਇਹਨਾਂ ਨੇ ਸਿੱਖ ਇਤਿਹਾਸ ਦੇ ਬਾਰੇ, ਸਿੱਖ ਫਲਸਫੇ ਦੇ ਬਾਰੇ, 1984 ਦੇ ਵਿੱਚ ਕੀ ਵਾਪਰਿਆ, ਕਿਵੇਂ ਵਾਪਰਿਆ, ਅਣਚਿਤਵਿਆ ਕਹਿਰ, ਉਹ ਸਾਰਾ ਕੁਝ, ਉਸ ਦਾ ਰਾਜਨੀਤਿਕ ਪੱਖ, ਉਸ ਦਾ ਖਾਲਸਾਈ ਪੱਖ, ਉਸ ਦਾ ਧਾਰਮਿਕ ਪੱਖ, ਉਹ ਸਾਰਾ ਕੁਝ ਆਪਣੇ ਸਾਹਮਣੇ ਪੇਸ਼ ਕੀਤਾ। ਇਹ ਵੀ ਦੱਸਦੇ ਜਾਈਏ ਸਰਦਾਰ ਅਜਮੇਰ ਸਿੰਘ ਜੀ ਇੱਕ ਟਾਈਮ ਦੇ ਉੱਤੇ ਕਮਿਊਨਿਸਟ ਵਿਚਾਰਧਾਰਾ ਦੇ ਨਾਲ ਵੀ ਜੁੜੇ ਸੀ, ਪਰ ਜਦੋਂ ਇਹ ਦੁਖਾਂਤ ਵਾਪਰਿਆ, ਇਹ ਸਾਕਾ ਵਾਪਰਿਆ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜੋ ਸੋਚਿਆ, ਜੋ ਆਪਣੇ ਮਨ ਦੇ ਵਿੱਚ ਇਹਨਾਂ ਦੀ ਜੋ ਤਬਦੀਲੀਆਂ ਆਈਆਂ, ਉਹ ਉਹਨਾਂ ਨੇ ਸਾਰਾ ਕੁਝ ਇਹਨਾਂ ਕਿਤਾਬਾਂ ਦੇ ਜ਼ਰੀਏ, ਆਪਣੇ ਵਿਚਾਰਾਂ ਦੇ ਜ਼ਰੀਏ ਆਪਣੇ ਸਾਰੀ ਕੌਮ ਦੇ ਸਾਹਮਣੇ ਰੱਖਿਆ ਆ। ਅੱਜ ਦੇ ਇਸ ਸੈਮੀਨਾਰ ਦੇ ਵਿੱਚ ਇਹੀ ਮੇਨ ਬੁਲਾਰੇ ਨੇ, ਇੱਕੋ ਇੱਕ ਬੁਲਾਰੇ ਨੇ। ਇਹਨਾਂ ਦਾ ਆਪਾਂ ਪਹਿਲੋਂ ਵਿਚਾਰ ਸੁਣਨੇ ਆ ਇਸ ਵਿਸ਼ੇ ਦੇ ਉੱਤੇ, ਫਿਰ ਇਸ ਤੋਂ ਉਪਰੰਤ ਫਿਰ ਇੱਕ ਕੁਐਸਚਨ ਆਨਸਰ ਦਾ ਸੈਸ਼ਨ ਹੋਵੇਗਾ, ਜੋ ਕੁਝ ਸਮਾਂ ਉਹ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ। ਬੜੀ ਛੇਤੀ ਸਾਨੂੰ ਇਹ ਪ੍ਰੋਗਰਾਮ ਉਲੀਕਣਾ ਪਿਆ। ਸਰਦਾਰ ਅਜਮੇਰ ਸਿੰਘ ਜੀ ਰੀਸੈਂਟਲੀ ਇੱਥੇ US ਦੇ ਵਿੱਚ ਆਏ ਸੀ। ਇਸ ਤੋਂ ਪਹਿਲਾਂ ਇਹਨਾਂ ਨੇ ਕਈ ਦਿਨ, ਕਈ ਵੀਕ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਲਾਏ। ਉੱਥੇ ਵੀ ਇਹਨਾਂ ਨੇ ਬਹੁਤ ਸਾਰੇ ਕਾਨਫਰੰਸਿਸ, ਸੈਮੀਨਾਰਸ, ਵਿਚਾਰ ਵਟਾਂਦਰੇ ਜਿਹੜੇ ਉਹ ਕੀਤੇ। ਅਤੇ ਅੱਜ ਆਪਣੇ ਕੋਲ ਫਰੈਜ਼ਨੋ ਦੀ ਧਰਤੀ ਦੇ ਉੱਤੇ ਪੰਜਾਬੀ ਕਲਚਰ ਸੈਂਟਰ, ਪੰਜਾਬੀ ਰੇਡੀਓ USA ਦੇ ਕੰਪਲੈਕਸ ਦੇ ਵਿੱਚ ਪਹੁੰਚੇ ਆ। ਤੁਸੀਂ ਸਾਰੇ ਜਾਣੇ ਇੰਨੀ ਛੇਤੀ ਸਾਡੇ ਸੱਦੇ ਦੇ ਉੱਤੇ ਪਹੁੰਚੇ ਆ, ਇਸ ਦੇ ਲਈ ਅਸੀਂ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਤੁਸੀਂ ਆਏ ਆ ਅਤੇ ਇਹਨਾਂ ਦੇ ਵਿਚਾਰ ਜਿਹੜੇ ਉਹ ਸੁਣਨ ਦੇ ਲਈ ਆਪਣੇ ਕੋਲ ਪਹੁੰਚੇ ਆ। ਨਾਲ ਹੀ ਦੱਸਦੇ ਜਾਈਏ ਵੀ ਜਿੱਦਾਂ ਆਪਾਂ ਚੁਣੌਤੀਆਂ ਦੀ ਅਤੇ ਸੰਭਾਵਨਾਵਾਂ ਦੀ ਗੱਲ ਕਰਦੇ ਹਾਂ, ਬਹੁਤ ਕੁਝ ਜਿਹੜਾ ਵਾਪਰ ਰਿਹਾ ਆ ਇਸ 40ਵੇਂ ਸਾਲ ਦੇ ਵਿੱਚ। ਇਸ ਸਾਕੇ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ, ਬਾਹਰ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਦੀ ਕਤਲੋਗਾਰਤ ਜਾਂ ਕਤਲ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹ ਬੇਨਕਾਬ ਹੋ ਰਹੀਆਂ। ਇੰਡੀਅਨ ਸਟੇਟ ਦਾ ਜਿਹੜਾ ਏਜੰਡਾ ਆ, ਜੋ ਪ੍ਰੋਪਾਗੈਂਡਾ ਆ, ਉਹ ਸਾਰਾ ਕੁਝ ਆਪਣੇ ਸਾਹਮਣੇ ਜਿਹੜਾ ਉਹ ਆ ਰਿਹਾ ਆ। ਇਹਨਾਂ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਆਪਣੇ ਸਾਹਮਣੇ, ਕੌਮ ਦੇ ਸਾਹਮਣੇ ਕੀ ਸਮੱਸਿਆਵਾਂ ਨੇ ਜਾਂ ਕੀ ਚੁਣੌਤੀਆਂ ਨੇ, ਉਹਦੇ ਬਾਰੇ ਸਰਦਾਰ ਅਜਮੇਰ ਸਿੰਘ ਜੀ ਆਪਣੇ ਨਾਲ ਗੱਲਬਾਤ ਕਰਨਗੇ। ਬਹੁਤਾ ਸਮਾਂ ਨਾ ਲੈਂਦਾ ਹੋਇਆ ਹੁਣ ਮੈਂ ਸਟੇਜ 'ਤੇ ਸੱਦਾ ਦਿੰਦਾ ਹਾਂ ਸਰਦਾਰ ਅਜਮੇਰ ਸਿੰਘ ਜੀ ਨੂੰ, ਉਹ ਆ ਕੇ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਵਿਸ਼ਾ ਰੱਖਿਆ ਉਹਦੇ ਬਾਰੇ ਗੱਲ ਕਰਨ 'ਚ ਮੈਨੂੰ ਜੋ ਲੱਗਦਾ ਕਿ ਇੱਕ ਦਿੱਕਤ ਆਉਂਦੀ ਹੈ, ਜਿੰਨੀਆਂ ਪਰਤਾਂ ਇਸ ਵਿਸ਼ੇ ਦੀਆਂ, ਜਿੰਨੀਆਂ ਡਿਮੈਂਸ਼ਨਸ ਨੇ, ਉਹਨੂੰ ਇੱਕ ਲੈਕਚਰ ਦੇ ਵਿੱਚ ਪੂਰਾ ਕਰ ਸਕਣਾ ਬੜਾ ਔਖਾ ਹੈ। ਕਿਉਂਕਿ ਮੈਂ ਇੱਕ ਉਦਾਹਰਨ ਦੇ ਕੇ ਤੁਹਾਨੂੰ ਇਹਦੀ ਗੰਭੀਰਤਾ ਜਾਂ ਇਹਦੀ ਮਸਲੇ ਦੀ ਜਟਿਲਤਾ ਦੱਸਣ ਦੀ ਕੋਸ਼ਿਸ਼ ਕਰੂੰ। ਜਦੋਂ ਮੈਨੂੰ ਸਰਦਾਰ ਜਗਜੀਤ ਸਿੰਘ ਨੇ ਕਿਤਾਬ ਲਿਖਣ ਬਾਰੇ, ਪਹਿਲੀ ਕਿਤਾਬ ਲਿਖਣ ਵਾਸਤੇ ਪ੍ਰੇਰਿਤ ਕੀਤਾ, ਤਾਂ ਉਹਨਾਂ ਦਾ ਇਹ ਸੀ ਕਿ ਜਿਹਨੇ ਸਾਡੇ ਉੱਤੇ ਸਾਕਾ ਵਰਤਾਇਆ ਉਹ ਤਾਂ ਆਪਦਾ ਪੱਖ ਲੈ ਕੇ ਜਾ ਰਹੇ ਨੇ ਬਾਰ-ਬਾਰ,
ਕਿਤਾਬਾਂ ਦੇ ਰੂਪ 'ਚ, ਲੇਖਾਂ ਦੇ ਰੂਪ 'ਚ, ਸਾਰੇ ਮੀਡੀਆ ਦੇ ਰੂਪ ਦੇ ਵਿੱਚ, ਪਰ ਸਾਡਾ ਪੱਖ ਅਜੇ ਲੋਕਾਂ ਸਾਹਮਣੇ ਨਹੀਂ ਜਾ ਰਿਹਾ। ਇਸ ਕਰਕੇ ਵੀ ਜੇ ਤੂੰ ਕਰ ਸਕਦਾ ਇਹ ਕੰਮ, ਵੀ ਸਾਡਾ ਪੱਖ, ਜਿਨ੍ਹਾਂ ਉੱਤੇ ਜ਼ੁਲਮ ਹੋਇਆ ਉਹਨਾਂ ਦਾ ਪੱਖ ਕੀ ਹੈ, ਵੀ ਉਹ ਕੋਸ਼ਿਸ਼ ਕਰ, ਜੇ ਤੂੰ ਕਰ ਸਕਦਾ ਤਾਂ ਦੱਸ। ਤੇ ਪਰ ਉਹਦੀਆਂ ਕੋਈ ਸ਼ਰਤਾਂ ਸੀਗੀਆਂ, ਉਹ ਮੈਂ ਜੇ ਉਸ 'ਚ ਨਹੀਂ ਜਾਂਦਾ। ਮੈਂ ਬੜਾ ਜੱਕਦੇ, ਕਿਉਂਕਿ ਉਦੋਂ ਪਹਿਲਾਂ ਮੈਂ ਕਦੇ ਕਿਤਾਬ ਨਹੀਂ ਸੀ ਲਿਖੀ। ਲੇਖ ਲਿਖਣਾ ਹੋਰ ਗੱਲ ਹੈ, ਕਿਤਾਬ ਲਿਖਣੀ ਹੋਰ ਗੱਲ ਹੈ। ਤੇ ਮੇਰੇ 'ਚ ਇੰਨਾ ਕੌਨਫੀਡੈਂਸ ਨਹੀਂ ਸੀ ਵੀ ਇੰਨਾ ਗੁੰਝਲਦਾਰ ਮਸਲਾ, ਐਡਾ ਵੱਡਾ ਮਸਲਾ, ਇਹ ਮੇਰੀ ਪਕੜ 'ਚ ਆ ਸਕੂਗਾ ਜਿਹਦੇ 'ਚੋਂ ਮੈਂ ਕਿਤਾਬ ਲਿਖ ਸਕਾਂ। ਤੇ ਕਿਤਾਬ ਲਿਖਣ ਦਾ ਅਭਿਆਸ ਕੋਈ ਨਹੀਂ ਸੀ। ਸੋ ਚਲੋ ਮੈਂ ਇੱਕ ਦਬਾਅ ਹੇਠ ਕਹਿ ਲਓ ਉਹਨਾਂ ਦੇ, ਤੇ ਮੈਂ ਹਾਂ ਕਰਤੀ। ਤੇ ਮੇਰਾ ਜਿਹੜਾ ਅੰਦਾਜ਼ਾ ਸੀ ਉਦੋਂ, ਮੇਰਾ ਇਹ ਸੀ ਕਿ 1978 ਤੋਂ ਸ਼ੁਰੂ ਕਰਾਂਗੇ, ਜਦੋਂ ਵਿਸਾਖੀ ਦੇ ਉੱਤੇ ਨਿਰੰਕਾਰੀਆਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ, ਵੀ ਉਦੋਂ ਇੱਕ ਸਿੱਖ ਰਾਜਨੀਤੀ 'ਚ ਤਿੱਖਾ ਮੋੜ ਆਇਆ, ਜਦੋਂ ਸੰਤ ਜਰਨੈਲ ਸਿੰਘ ਰਾਜਸੀ ਦ੍ਰਿਸ਼ 'ਤੇ ਪ੍ਰਗਟ ਹੋਏ। ਸੋ ਉੱਥੋਂ ਸ਼ੁਰੂ ਕਰਕੇ 84 ਤੱਕ ਇਹ ਇੰਨੇ ਕੁ ਪੀੜ ਦਾ ਮੈਂ ਆਪਦੇ ਵੱਲੋਂ ਕੋਈ ਵਿਸ਼ਲੇਸ਼ਣ ਜਾਂ ਐਨਾਲਿਸਿਸ ਉਹ ਪੇਸ਼ ਕਰ ਦੂੰ। ਅਤੇ ਉਹ ਮੈਨੂੰ ਲੱਗਦਾ ਸੀ ਕੋਈ ਬਹੁਤਾ ਵੱਡਾ ਕੰਮ ਨਹੀਂ, ਛੇਤੀ ਕੁਛ ਮਹੀਨਿਆਂ 'ਚ ਕਰ ਦਿਆਂਗੇ ਇਹ ਕੰਮ। ਪਰ ਜਦੋਂ ਹੀ ਮੈਂ ਲਿਖਣ ਲੱਗਿਆ ਤੇ ਮੈਨੂੰ ਇਹ ਲੱਗਿਆ ਕਿ 1978 ਤੋਂ ਸ਼ੁਰੂ ਕੀਤਿਆਂ ਗੱਲ ਸਮਝ ਨਹੀਂ ਆਉਣੀ, ਕਿਉਂਕਿ ਮਸਲੇ ਦੀਆਂ ਜੜ੍ਹਾਂ ਪਿੱਛੇ ਪਈਆਂ। 1978 'ਚ ਮਸਲਾ ਸ਼ੁਰੂ ਨਹੀਂ ਹੋਇਆ। 1978 'ਚ ਇੱਕ ਮੋੜ ਕੱਟਿਆ ਜ਼ਰੂਰ ਸਾਡੇ ਸੰਘਰਸ਼ ਨੇ, ਪਰ ਮਸਲਾ ਤਾਂ ਪਿੱਛੇ ਪਿਆ ਹੈ ਜੀ। ਸੋ ਫਿਰ ਮੈਂ ਸੋਚਿਆ ਵੀ ਮਸਲੇ ਦੀ ਸ਼ੁਰੂਆਤ 1947 ਤੋਂ ਹੋ ਗਈ, ਜਦੋਂ ਭਾਰਤ ਆਜ਼ਾਦ ਹੋਇਆ ਤੇ ਸਾਡੇ ਨਾਲ ਜਿਸ ਕਿਸਮ ਦਾ ਵਰਤਾਓ ਕੀਤਾ, ਵੀ ਉੱਥੋਂ ਜਾ ਕੇ ਗੱਲ ਸਮਝ ਆ ਸਕਦੀ ਹੈ। ਜਦੋਂ ਮੈਂ ਉੱਥੋਂ ਲਿਖਣ ਦੀ ਕੋਸ਼ਿਸ਼ ਕੀਤੀ, ਫਿਰ ਮੈਨੂੰ ਲੱਗਿਆ ਵੀ ਨਹੀਂ, ਗੱਲ ਇੱਥੋਂ ਵੀ ਸ਼ੁਰੂ ਨਹੀਂ ਹੋ ਸਕਦੀ, ਗੱਲ ਦੀਆਂ ਜੜ੍ਹਾਂ ਹੋਰ ਪਿੱਛੇ ਪਈਆਂ। ਤੇ ਕਰਦੇ ਕਰਾਉਂਦੇ ਮਤਲਬ ਗੱਲ 1849 ਤੇ ਜਾ ਪਹੁੰਚੀ ਕਿ ਜਦੋਂ ਸਾਡਾ ਰਾਜ ਖਤਮ ਖੁੱਸਿਆ, ਮਸਲਾ ਉੱਥੋਂ ਹੀ ਸ਼ੁਰੂ ਹੋ, ਮਤਲਬ ਜਿਹੜੀ ਜੜ੍ਹ ਹੈ ਨਾ ਮਸਲੇ ਦੀ ਸਾਰੇ ਦੀ, ਉਹ ਉੱਥੇ ਜਾ ਪੈਂਦੀ ਹੈ। ਖਾਸ ਕਰਕੇ ਸਿੱਖ ਕੌਮ ਨੇ ਇਹ ਸਾਰੇ ਕੁਛ ਨੂੰ ਕਿਵੇਂ ਲਿਆ, ਉਹਨਾਂ ਦਾ ਭਾਰਤ ਅੰਦਰ ਕਿਸ ਕਿਸਮ ਦੀ ਪ੍ਰੈਕਟਿਸ ਰਹੀ, ਇਹਨੂੰ ਆਪਾਂ ਨਾ 78 ਤੋਂ ਸਮਝ ਸਕਦੇ ਹਾਂ ਨਾ 47 ਤੋਂ, ਵੀ 1849 ਤੋਂ ਇਹ ਮਸਲਾ ਸ਼ੁਰੂ ਹੋਇਆ। ਕਿਉਂ 1849 ਤੱਕ ਜਿਹੜਾ ਸਿੱਖ ਹੈ ਜਾਂ ਖਾਲਸਾ ਹੈ ਉਹ ਗੁਲਾਮ ਨਹੀਂ ਸੀ ਹੋਇਆ। ਮਤਲਬ ਜਿਵੇਂ ਸਾਜਿਆ ਸੀ ਕਿ ਕਿਸੇ ਵੀ ਦੁਨਿਆਵੀ ਤਾਕਤ ਦੀ ਗੁਲਾਮੀ ਕਬੂਲ ਨਹੀਂ ਕਰਨੀ, ਅਧੀਨਗੀ ਕਬੂਲ ਨਹੀਂ ਕਰਨੀ। ਸੋ ਜਾਂ ਲੜਦਾ ਰਿਹਾ ਰਾਜ ਵਾਸਤੇ ਜਾਂ ਰਾਜ ਮਾਣਦਾ ਰਿਹਾ। ਗੁਲਾਮੀ ਕਬੂਲ ਕੀਤੀ ਹੋਵੇ ਇਹ ਕਿਤੇ ਨਹੀਂ ਹੋਇਆ। ਲੜਾਈ ਦਾ ਲੰਬਾ ਇਤਿਹਾਸ ਹੈਗਾ ਜ਼ਰੂਰ, ਉਸ 'ਚ ਅਪਸ ਡਾਊਨਸ ਆਏ ਨੇ, ਮੋੜ ਘੋੜ ਆਏ। ਇਸ ਕਰਕੇ ਮਤਲਬ ਜਿਹੜਾ ਮੈਂ 1849 ਤਾਂ ਕਿ 1849 'ਚ ਪਹਿਲੀ ਵਾਰ ਇਤਿਹਾਸ 'ਚ ਸਿੱਖਾਂ ਨੂੰ ਇੱਕ ਬਿਲਕੁਲ ਨਵੀਂ ਤੇ ਵਿਸ਼ੇਸ਼ ਹਾਲਤ ਦਾ ਸਾਹਮਣਾ ਕਰਨਾ ਪਿਆ, ਵੀ ਗੁਲਾਮ ਬਰਤਾਨਵੀ ਸਾਮਰਾਜ ਦੇ ਗੁਲਾਮ ਹੋ ਗਏ। ਗੁਲਾਮ ਹੋ ਜਾਣਾ ਇੱਕ ਹੋਰ ਗੱਲ ਹੈ, ਤੇ ਗੁਲਾਮੀ ਕਬੂਲ ਕਰ ਲੈਣੀ ਮਾਨਸਿਕ ਪੱਧਰ 'ਤੇ, ਇਹ ਵੱਖਰੀ ਗੱਲ ਹੈ। ਇੱਕ ਤਾਂ ਹੁੰਦਾ ਨਾ ਗੁਲਾਮ ਤੁਹਾਨੂੰ ਕਰ ਲਿਆ ਤੇ ਤੁਸੀਂ ਲੜ ਰਹੇ ਹੋ ਆਜ਼ਾਦੀ ਵਾਸਤੇ। 1849 'ਚ ਥੋੜ੍ਹੇ ਸਾਲ ਹੀ ਆ, ਥੋੜ੍ਹੇ ਬਹੁਤੇ ਆਪਾਂ ਕਹੀਏ ਹਿੱਸਾ ਸੀ ਸਿੱਖਾਂ ਦਾ ਜਿਹੜਾ ਮੁੜ ਕੇ ਫੇਰ ਲੜਿਆ, ਥੋੜ੍ਹਾ ਯਤਨ ਕੀਤਾ, ਖਾਸ ਕਰਕੇ ਭਾਈ ਮਹਾਰਾਜ ਸਿੰਘ, ਜਿਨ੍ਹਾਂ ਨੇ ਗੁਜਰਾਤ ਦੀ ਜੰਗ 'ਚ ਜਦੋਂ ਸਿੱਖ ਫੌਜਾਂ ਨੇ ਹਥਿਆਰ ਸੁੱਟਤੇ ਗੋਰਿਆਂ ਅੱਗੇ, ਉਹਨਾਂ ਨੇ ਹਥਿਆਰ ਨਹੀਂ ਸੀ ਸੁੱਟੇ। ਤੇ ਉਹਨਾਂ ਨੇ ਇਹ ਸੀ ਕਿ ਜੰਗ ਜਾਰੀ ਰਹੂਗੀ, ਰੱਖੀ ਚਲੋ ਜਿੰਨਾ ਚਿਰ। ਫਿਰ ਮੁੜ ਕੇ ਉਹਨਾਂ ਨਾਲ ਕੀ ਹੋਇਆ, ਕਿਵੇਂ ਉਹਨਾਂ ਨੂੰ ਸਿੰਗਾਪੁਰ ਭੇਜਿਆ ਗਿਆ, ਕਿਸ ਹਾਲਤ 'ਚ ਉਹਨਾਂ ਦੀ ਮੌਤ ਹੋਈ, ਉਹ ਇੱਕ ਵੱਖਰਾ ਵਿਸ਼ਾ ਹੈ। ਸੋ ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਉਹ ਪਹਿਲੀ ਵਾਰ ਸਿੱਖਾਂ ਨੂੰ ਇਤਿਹਾਸ 'ਚ ਇਹ ਹਾਲਾਤ ਦਾ ਸਾਹਮਣਾ ਕਰਨਾ ਪਿਆ ਕਿ ਇੱਕ ਦੁਨਿਆਵੀ ਤਾਕਤ ਦਾ ਗੁਲਾਮ ਹੋ ਕੇ ਚੱਲਣ ਲੱਗੇ।
ਹੁਣ ਉਹ ਕਿੰਨਾ ਲੰਮਾ ਸਿਲਸਿਲਾ ਚੱਲਿਆ 1849 ਤੋਂ ਲੈ ਕੇ 1984 ਤੱਕ। ਇਹ ਇੱਕੋ ਹੀ ਦੌਰ ਬਣਦਾ ਹੈ ਜਿਹਦੇ ਵਿੱਚ ਰਾਜਸੀ ਤੌਰ 'ਤੇ ਤਾਂ ਮੋੜ ਘੋੜ ਆਏ, ਪਰ ਸਿੱਖਾਂ ਦੀ ਜਿਹੜੀ ਸਥਿਤੀ ਹੈ, ਹਾਲਤ ਹੈ, ਉਹ ਉਹੀ ਰਹੀ ਕਿ ਉਹ ਆਜ਼ਾਦ ਨਹੀਂ ਹੋਏ, ਆਜ਼ਾਦੀ ਲਈ ਜੂਝਦੇ ਜਾਂ ਤੜਫਦੇ ਰਹੇ। ਪਰ ਇੱਕ ਜਿਹੜਾ ਫਰਕ ਪਿਆ 18ਵੀਂ ਸਦੀ ਤੋਂ, ਕਿ 18ਵੀਂ ਸਦੀ 'ਚ ਸਿੱਖਾਂ ਦੇ ਸਾਰੀ ਕੌਮ ਆਜ਼ਾਦੀ ਲਈ ਲੜਦੀ ਸੀ। ਇਹ ਨਹੀਂ ਸੀ ਕਿ ਉਹਦੇ ਵਿੱਚੋਂ ਕੁਛ ਹਿੱਸੇ ਇਹ ਕਹਿਣ ਕਿ ਨਹੀਂ, ਇਹ ਮੁਗਲਾਂ ਦੇ ਨਾਲ ਸਮਝੌਤਾ ਕਰਕੇ ਕੁਛ ਨਾ ਕੁਛ ਲਿਆ ਜਾ ਸਕਦਾ ਹੈ। ਇਹ ਇਲੂਜਨ, ਇਹ ਭਰਮ 18ਵੀਂ ਸਦੀ 'ਚ ਕਿਤੇ ਨਹੀਂ ਆਇਆ ਸੀ। ਸੋ ਸਾਰੀ ਕੌਮ ਇੱਕ ਮੱਤ ਸੀ ਅਤੇ ਇੱਕ ਮੁੱਠ ਸੀ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੋ ਤੁਸੀਂ ਆਜ਼ਾਦੀ ਲਈ ਲੜਨਾ ਹੈ। ਜਿਹੜੀ ਨਵੀਂ ਹਾਲਤ ਪੈਦਾ ਹੋਈ 1849 ਤੋਂ ਬਾਅਦ, ਫਿਰ 1947 ਤੋਂ ਬਾਅਦ ਖਾਸ ਕਰਕੇ, ਉਹਦੇ 'ਚ ਇਹ ਹੈ ਕਿ ਕੌਮ ਨਾ ਇੱਕ ਮੱਤ ਰਹੀ ਅਤੇ ਨਾ ਇੱਕ ਮੁੱਠ ਰਹੀ। ਕੌਮ ਦੇ ਵਿੱਚ ਅੱਡ ਅੱਡ ਵਿਚਾਰ, ਅੱਡ ਅੱਡ ਰਾਹ, ਅੱਡ ਅੱਡ ਰਾਵਾਂ ਪ੍ਰਗਟ ਹੋਣ ਲੱਗ ਗਈਆਂ ਅਤੇ ਜਥੇਬੰਦਕ ਤੌਰ 'ਤੇ ਵੀ ਕੌਮ ਜਿਹੜੀ ਹੈ ਉਹ ਕਈ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਰਹੀ। ਸੋ ਇਹ ਗੱਲ ਬਹੁਤ ਵੱਡੀ ਸੀ ਕਿ ਗੁਲਾਮੀ ਨੇ ਤੁਹਾਡੇ ਉੱਤੇ ਅਸਰ ਕੀ ਛੱਡਿਆ, ਜਿਹੜਾ 84 'ਚ ਜਾ ਕੇ ਫੇਰ ਪ੍ਰਗਟ ਹੋਇਆ। 84 ਤੋਂ ਬਾਅਦ ਅੱਜ ਤੱਕ, ਅੱਜ ਦੀ ਜੋ ਅਸੀਂ ਹਾਲਤ ਦੀ ਗੱਲ ਕਰਦੇ ਹਾਂ ਨਾ, ਵੀ ਅੱਜ ਜੋ ਸਾਡੀਆਂ ਚੁਣੌਤੀਆਂ ਕੀ ਨੇ ਅਤੇ ਸੰਭਾਵਨਾਵਾਂ ਕੀ ਨੇ, ਉਹਨਾਂ ਸਾਰਿਆਂ ਦੇ ਉੱਤੇ ਉਹ ਪਰਛਾਵਾਂ ਹੈਗਾ ਉਸ ਗੱਲ ਦਾ ਕਿ ਜਿਹੜੀ ਇੰਨੇ ਲੰਮੇ ਸਾਲ ਗੁਲਾਮੀ ਭੋਗੀ, ਉਹਦੇ ਨਾਲ ਮਾਨਸਿਕ ਤੌਰ 'ਤੇ ਸਿੱਖਾਂ ਦੇ ਕੁਝ ਵਰਗ, ਉਹਨਾਂ ਨੂੰ ਜਿਸ ਤਰ੍ਹਾਂ ਸਾਜਿਆ ਗਿਆ ਸੀ ਗੁਰੂ ਸਾਹਿਬ ਵੱਲੋਂ, ਉਹ ਨਹੀਂ ਰਹੇ। ਉਹ ਗੈਰਤ ਨਹੀਂ ਰਹੀ, ਉਹ ਆਜ਼ਾਦੀ ਦੀ ਤਾਂਘ ਨਹੀਂ ਰਹੀ, ਤੜਪ ਨਹੀਂ ਰਹੀ, ਉਹ ਕਿਰਦਾਰ ਨਹੀਂ ਰਹਿ ਗਏ। ਸੋ ਅੰਗਰੇਜ਼ਾਂ ਨੇ ਇੱਕ ਲੰਮੇ ਸਿਲਸਿਲੇ 'ਚ ਰਾਜ ਭਗਤੀ ਦਾ ਜਜ਼ਬਾ ਸਿੱਖਾਂ ਦੇ ਕੁਛ ਹਿੱਸਾਂ 'ਚ ਭਰਤਾ ਕਿ ਤੁਸੀਂ ਰਾਜ ਦੇ ਭਗਤ ਬਣ ਕੇ ਚੱਲੋ, ਵਫਾਦਾਰ ਬਣ ਕੇ ਚੱਲੋ, ਫਿਰ ਤੁਹਾਨੂੰ ਕੋਈ ਭੋਰ ਜ਼ੋਰ ਮਿਲ ਸਕਦਾ। ਇਹਦੇ ਵਾਸਤੇ ਉਹਨਾਂ ਨੇ ਕਲਟੀਵੇਟ ਕੀਤੇ ਕੁਛ ਵਰਗ, ਜਿਵੇਂ ਜੈਲਦਾਰ ਹੁੰਦੇ ਸੀ, ਈਵਨ ਨੰਬਰਦਾਰ ਵੀ, ਈਵਨ ਚੌਂਕੀਦਾਰ ਵੀ ਪਿੰਡਾਂ ਦੇ, ਮਤਲਬ ਸਰਕਾਰ ਦੇ ਪੁਰਜੇ ਸੀ, ਸਰਕਾਰੀ ਕਰਿੰਦੇ ਹੁੰਦੇ ਸੀ। ਸੋ ਇਹ ਪਹਿਲੀ ਵਾਰ ਹੋਇਆ ਕਿ ਸਿੱਖਾਂ 'ਚੋਂ ਇਸ ਤਰ੍ਹਾਂ ਦੇ ਸੈਕਸ਼ਨ ਪੈਦਾ ਹੋਣ ਲੱਗ ਪਏ ਜਿਹੜੇ ਸਰਕਾਰ ਦੇ ਪੁਰਜੇ ਬਣ ਕੇ, ਉਹਦੇ ਕਰਿੰਦੇ ਬਣ ਕੇ ਚੱਲਦੇ ਸੀ। ਅਤੇ ਜਿਹਦੇ ਵਿੱਚੋਂ ਆਪਾਂ ਜਦੋਂ ਗਦਰ ਪਾਰਟੀ ਦੀ ਗੱਲ ਵੀ ਕਰਦੇ ਹਾਂ, ਉਹਦੇ 'ਚ ਵੀ ਦੇਖੋ ਵੀ ਕਿੰਨੇ ਜਿਹੜੇ ਸੀਗੇ ਗਦਾਰ, ਜਾਂ ਜਿਨ੍ਹਾਂ ਨੇ ਫੜਾਇਆ ਬੰਦਿਆਂ ਨੂੰ, ਜਾਂ ਜਿਨ੍ਹਾਂ ਨੇ ਗਵਾਹੀਆਂ ਦਿੱਤੀਆਂ, ਜਾਂ ਜਿਹੜੇ ਖਿਲਾਫ ਭੁਗਤੇ, ਉਹ ਸਾਡੀ ਸੁਸਾਇਟੀ 'ਚੋਂ ਸੀ। 18ਵੀਂ ਸਦੀ 'ਚ ਇਹ ਗੱਲ ਨਹੀਂ ਸੀ ਹੋ ਸਕਦੀ ਕਿਤੇ ਵੀ। ਉੱਥੇ ਟਾਊਟਾਂ ਦੇ ਨਾਂ ਆਉਂਦੇ ਨੇ, ਜੇ ਪੰਥ ਪ੍ਰਕਾਸ਼ ਪੜ੍ਹਦੇ ਹਾਂ ਅਸੀਂ, ਪਰ ਕਿਤੇ ਵੀ ਕੋਈ ਸਿੱਖ ਨਹੀਂ ਵੀ ਕੋਈ ਸਿੱਖ ਟਾਊਟ ਬਣ ਗਿਆ ਹੋਵੇ। ਦੂਜੀ ਗੱਲ, ਦਰਬਾਰ ਸਾਹਿਬ 'ਤੇ ਹਮਲਾ ਜਿਹੜਾ, ਇਹ ਕੋਈ ਆਮ ਜੀ ਘਟਨਾ ਨਹੀਂ। ਇੱਕ ਤਾਂ ਨਾ ਵੀ ਸਿੱਖਾਂ 'ਤੇ ਹਮੇਸ਼ਾ ਹੀ ਜ਼ੁਲਮ ਹੁੰਦਾ ਰਿਹਾ, ਹਮੇਸ਼ਾ ਹੀ ਜ਼ੁਲਮ ਹੋਣਾ ਹੋਰ ਗੱਲ ਹੈ, ਪਰ ਦਰਬਾਰ ਸਾਹਿਬ 'ਤੇ ਹਮਲਾ ਇਹ 18ਵੀਂ ਸਦੀ ਤੋਂ ਬਾਅਦ ਨਹੀਂ ਹੋਇਆ। 18ਵੀਂ ਸਦੀ 'ਚ ਜ਼ਰੂਰ 1740 ਤੋਂ ਲੈ ਕੇ 64 ਤੱਕ 24 ਸਾਲਾਂ 'ਚ 5 ਵਾਰ ਵੱਡੇ ਜਾਂ ਛੋਟੇ ਹਮਲੇ ਹੋਏ, ਜਿਹਦੇ 'ਚੋਂ 2 ਘੱਲੂਘਾਰੇ ਵੀ ਵਾਪਰੇ। ਪਰ 64 ਤੋਂ ਬਾਅਦ, 65 ਤੋਂ ਬਾਅਦ 1984, 1765 ਤੋਂ ਲੈ ਕੇ 1984 ਤੱਕ ਦੇਖ ਲਓ ਕਿੰਨੇ ਸਾਲ ਬਣ ਜਾਂਦੇ ਆ। ਸਿੱਖ ਗੁਲਾਮ ਵੀ ਰਹੇ, ਪਰ ਕਿਤੇ ਵੀ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਸੀ ਹੋਇਆ। ਸੋ ਇਹ ਇੱਕ ਬਹੁਤ ਵੱਡੀ ਗੱਲ ਸੀ ਦਰਬਾਰ ਸਾਹਿਬ 'ਤੇ ਹਮਲਾ। ਜਿਹੜੇ 18ਵੀਂ ਸਦੀ ਵਾਲੇ ਹਮਲੇ ਸੀ, ਉਹਦੀ ਵਿਸ਼ੇਸ਼ਤਾ ਇਹ ਸੀ ਕਿ ਉਹਨਾਂ ਹਮਲਿਆਂ ਤੋਂ ਬਾਅਦ ਸਿੱਖਾਂ ਦੇ ਕਿਸੇ ਵੀ ਵਰਗ ਅੰਦਰ, ਵਰਗ ਤਾਂ ਛੱਡੋ, ਕਿਸੇ ਇੱਕ ਵੀ ਸਿੱਖ ਦੇ ਮਨ ਅੰਦਰ ਇਹੀ ਜਿਹੀ ਕੋਈ ਦੁਬਿਧਾ ਜਾਂ ਭੰਬਲ ਭੂਸਾ ਪੈਦਾ ਨਹੀਂ ਸੀ ਹੁੰਦਾ ਹਮਲਾ ਕਿਉਂ ਹੋਇਆ ਅਤੇ ਇਹਦੇ ਲਈ ਕੌਣ ਜ਼ਿੰਮੇਵਾਰ ਹੈ, ਜਿਹਨੇ ਹਮਲਾ ਕੀਤਾ ਉਹਦੇ ਨਾਲ ਸਾਡਾ ਰਿਸ਼ਤਾ ਕੀ ਹੈ। ਪਰ ਕਲੀਅਰ ਹੁੰਦਾ ਸੀ ਕਿ ਉਹ ਸਾਡਾ ਦੁਸ਼ਮਣ ਹੈ ਅਤੇ ਅਸੀਂ ਉਹਦੇ ਖਿਲਾਫ ਲੜਨਾ ਹੈ। ਕਿਸੇ ਇੱਕ ਵੀ ਸਿੱਖ ਦੇ ਮਨ 'ਚ ਇਹ ਗੱਲ ਨਹੀਂ ਸੀ ਹੁੰਦੀ ਕਿ ਇਹ ਹਮਲਾ ਸਾਡੀ ਕਿਸੇ ਗਲਤੀ ਕਰਕੇ ਹੋਇਆ। ਹਾਲਾਂਕਿ ਜਦੋਂ ਆਪਾਂ ਪੜ੍ਹਦੇ ਹਾਂ ਬਾਬਾ ਗੁਰਬਖਸ਼ ਸਿੰਘ ਜਿਹੜੇ ਆਪਣੇ ਕੋਲ ਸਾਥੀਆਂ ਸਮੇਤ ਦਰਬਾਰ ਸਾਹਿਬ 'ਚ ਬੈਠੇ ਸੀ
ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਮਤਲਬ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਕਿ ਬਾਹਰ ਨਿਕਲਿਆ, ਉਹ ਨਹੀਂ ਅਸੀਂ ਹਮਲਾ ਕਰਾਂਗੇ, ਉਹਨਾਂ ਨੇ ਕਿਹਾ ਵੀ ਨਹੀਂ, ਬਾਹਰ ਨਹੀਂ ਨਿਕਲਣਾ, ਅਸੀਂ ਜੰਗ ਕਰਾਂਗੇ, ਤੇ ਜੰਗ ਕੀਤੀ। ਪਰ ਕਿਤੇ ਇੱਕ ਵੀ ਸਿੱਖ ਨੇ ਕਿਤੇ ਗੱਲ ਕਹੀ ਅੱਜ ਤੱਕ ਕਿ ਬਾਬਾ ਗੁਰਬਖਸ਼ ਸਿੰਘ ਦੀ ਗਲਤੀ ਸੀ, ਉਹਦੇ ਕਰਕੇ ਦਰਬਾਰ ਸਾਹਿਬ ਢੱਠ ਗਿਆ, ਕਿਤੇ ਵੀ ਨਹੀਂ। ਇਹ ਗੱਲ ਬਹੁਤ ਵੱਡੀ ਹੈ। ਉਦੋਂ ਸਿੱਖ ਕੀ ਸੀ, 20ਵੀਂ ਸਦੀ 'ਚ ਆ ਕੇ ਸਿੱਖ ਕੀ ਬਣ ਗਿਆ ਸੀ, ਜਿਹਦੇ 'ਚ ਜਾ ਕੇ ਇਹ ਹਮਲਾ ਹੋਇਆ ਜੂਨ 1984 ਵਾਲਾ। ਸੋ ਜੂਨ 1984 'ਚ ਠੀਕ ਹੈ ਕਿ ਕੌਮ ਨੂੰ ਇੱਕ ਵਾਰ ਝੰਜੋੜਾ ਤਾਂ ਬਹੁਤ ਲੱਗਿਆ, ਉਹਦੇ 'ਚ ਫਿਰ ਬਹੁਤ ਹਿੱਸੇ ਜਿਹੜੇ ਜਿਨ੍ਹਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਬਹੁਤ ਕਮਜ਼ੋਰ ਪੈ ਗਿਆ ਸੀ, ਉਹ ਮੁੜ ਕੇ ਫੇਰ ਉਹਨਾਂ ਦੇ ਅੰਦਰ ਉਹ ਜਜ਼ਬੇ ਨੇ ਅੰਗੜਾਈ ਲਈ, ਤੇ ਸਾਡੇ ਵਰਗੇ ਬੰਦੇ ਜਿਹੜੇ ਮਤਲਬ ਹੋਰ ਵਿਚਾਰਧਾਰਾ ਦੇ ਅਸਰ ਹੇਠ ਜਾ ਚੁੱਕੇ ਸੀ ਸਿੱਖੀ ਵੱਲੋਂ ਬੇਮੁਖ ਹੋ ਕੇ, ਉਹ ਫਿਰ ਇੱਧਰ ਨੂੰ ਮੁੜੇ। ਇਹ ਵੀ ਗੱਲ ਵਾਪਰੀ ਬਹੁਤ ਵੱਡੀ, ਛੋਟੇ ਪੱਧਰ 'ਤੇ ਨਹੀਂ ਵੱਡੇ ਪੱਧਰ 'ਤੇ ਵਾਪਰੀ ਇਹ ਗੱਲ। ਤੇ ਆਮ ਹਾਲਤਾਂ 'ਚ ਬੰਦਿਆਂ ਨੂੰ ਉਹ ਸਿੱਖੀ ਭੁੱਲੀ ਪਈ ਸੀ, ਉਹ ਫਿਰ ਮਤਲਬ ਜਾਗਿਆ ਮਨ ਦੇ ਵਿੱਚ। ਤੇ ਫਿਰ ਆਪਾਂ ਦੇਖਿਆ ਕਿੰਨਾ ਕੁਛ ਹੋਇਆ ਪੰਜਾਬ ਦੀ ਧਰਤੀ 'ਤੇ, ਜਿਹੜੀ ਗੱਲ ਦੀ ਕਿਤੇ ਕਲਪਨਾ ਨਹੀਂ ਸੀ ਕੀਤੀ ਜਾ ਸਕਦੀ ਵੀ 20ਵੀਂ ਸਦੀ 'ਚ ਵੀ 18ਵੀਂ ਸਦੀ ਵਾਲੇ ਸੂਰਮਗਤੀ ਤੇ ਸ਼ਹਾਦਤ ਦੇ ਕਿੱਸੇ ਮੁੜ ਕੇ ਦੁਹਰਾਏ ਜਾ ਸਕਣਗੇ। ਨਾਲੇ 18ਵੀਂ ਸਦੀ ਨੂੰ ਫਰਕ ਕਿੰਨਾ ਪੈ ਗਿਆ ਬੰਦੇ ਦਾ ਵੀ ਤੇ ਹਾਲਾਤ ਵੀ, ਨਾ ਕੋਈ ਜੰਗਲ ਹੈ, ਨਾ ਕੋਈ ਬੇਲਾ ਹੈ, ਤੇ ਨਾ ਕੋਈ ਪਹਾੜ ਹੈ, ਕਿਤੇ ਰੜਾ ਮੈਦਾਨ ਹੈ। ਰੜੇ ਮੈਦਾਨ 'ਚ ਐਡੀ ਵੱਡੀ ਦੁਨੀਆ ਦੀ ਜਿਹੜੀ ਆਰਮੀ ਹੈ ਜਾਂ ਤਾਕਤ ਹੈ, ਜਿਹੜੀ ਹਕੂਮਤ ਹੈ, ਮਸ਼ੀਨਰੀ ਹੈ, ਉਹਨੂੰ ਇੰਨੇ ਸਾਲ ਐਡੀ ਟੱਕਰ ਦੇਣੀ, ਇਹ ਕੋਈ ਛੋਟੀ ਗੱਲ ਨਹੀਂ ਸੀ। ਸੋ ਪੋਜ਼ੀਟਿਵ ਪੱਖ ਇੱਕ ਜਿਹੜਾ, ਇਹ ਕਦੇ ਵੀ ਸਾਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ। ਪਰ ਨਾਲ ਇੱਕ ਦੂਜਾ ਪੱਖ ਵੀ ਹੈ ਕਿ ਇਸ ਦੇ ਨਾਲੋਂ ਨਾਲ ਇੱਕ ਕਾਫੀ ਵੱਡਾ ਵਰਗ ਇਹੋ ਜਿਹਾ ਕੌਮ ਦੇ ਵਿੱਚ ਹੈ, ਉਦੋਂ ਵੀ ਸੀ, ਅੱਜ ਵੀ ਹੈ, ਜਿਹੜਾ ਅਜੇ ਤੱਕ ਕਹਿ ਰਿਹਾ ਕਿ ਇਹਦੇ ਲਈ ਸੰਤ ਜਰਨੈਲ ਸਿੰਘ ਜ਼ਿੰਮੇਵਾਰ ਸੀ। ਕਿ ਪਹਿਲੀ ਗੱਲ ਤਾਂ ਹਥਿਆਰ ਚੁੱਕਣ ਦੀ ਲੋੜ ਨਹੀਂ ਸੀ। ਅੱਜ ਕਿਹੜਾ 18ਵੀਂ ਸਦੀ ਹੈ, ਅੱਜ ਤਾਂ ਡੈਮੋਕ੍ਰੇਸੀ ਦਾ ਯੁੱਗ ਹੈ, ਤੇ ਇੱਥੇ ਤਾਂ ਮਤਲਬ ਲੋਕਾਂ ਦੀ ਰਾਏ ਮੁਤਾਬਕ ਫੈਸਲੇ ਹੋਣੇ ਨੇ, ਤੇ ਸਿੱਧਾ ਇਲੈਕਸ਼ਨਾਂ 'ਚ ਪਾਰਟੀਸਪੇਟ ਕਰਦਾ, ਪਤਾ ਲੱਗ ਜਾਂਦਾ ਉਹਦੀ ਤਾਕਤ ਕਿੰਨੀ ਕੁ ਸੀ। ਇਹ ਦਲੀਲਾਂ 18ਵੀਂ ਸਦੀ 'ਚ ਤਾਂ ਆ ਨਹੀਂ ਸਕਦੀਆਂ ਸੀਗੀਆਂ, ਗੱਲ ਬੜੀ ਸਿੱਧੀ ਸੀ, ਉਹਦੇ 'ਚ ਕੋਈ ਬਲ ਫੇਰ ਨਹੀਂ ਸੀ। ਸੋ ਇਹ ਗੱਲਾਂ, ਇੱਕ ਤਾਂ ਵੀ ਉਹਨਾਂ ਨੂੰ ਹਥਿਆਰ ਨਹੀਂ ਸੀ ਚੁੱਕਣੇ ਚਾਹੀਦੇ, ਨੰਬਰ 2 ਜੇ ਚੁੱਕ ਵੀ ਲਏ ਸੀ ਤਾਂ ਦਰਬਾਰ ਸਾਹਿਬ 'ਚ ਬਹਿ ਕੇ ਨਹੀਂ ਸੀ ਲੜਨਾ ਚਾਹੀਦਾ, ਕਿਤੇ ਹੋਰ ਲੜ ਲੈਂਦੇ। ਇਹ ਗੱਲਾਂ ਕੀਤੀਆਂ ਜ਼ਿਆਦਾ ਵਿਦਵਾਨ ਵਰਗ ਨੇ, ਆਮ ਪਿੰਡਾਂ ਦੇ ਲੋਕਾਂ ਨੇ ਓਡੀ ਨਹੀਂ ਸੀ ਗੱਲ। ਵਿਦਵਾਨ ਵਰਗ ਦਾ ਬਹੁਤ ਫਰਕ ਪਿਆ, ਤੇ ਵਿਦਵਾਨ ਵਰਗ ਹੈ ਜਿਹੜਾ ਸਾਰੇ ਕੁਛ 'ਚ ਫੈਸਲਾਕੁਨ ਰੋਲ ਨਿਭਾਉਂਦਾ ਹੁੰਦਾ ਹੈ। ਲੋਕਾਂ ਨੂੰ ਇੱਕ ਸੇਧ ਦੇਣੀ ਹੈ, ਲੋਕਾਂ ਦੇ ਮਨ ਤਿਆਰ ਕਰਨੇ ਨੇ, ਲੋਕਾਂ ਦੇ ਮਨਾਂ 'ਚ ਜਿਹੜੇ ਪਏ ਕੁਛ ਭੰਬਲ ਭੂਸੇ ਆ ਜਾਂ ਕਨਫਿਊਜ਼ਨ ਆ, ਉਹ ਦੂਰ ਕਰਨਾ ਹੁੰਦਾ ਹੈ, ਤੇ ਇੱਕ ਰਾਹ ਦਿਖਾਉਣਾ ਹੁੰਦਾ ਹੈ। ਤੇ ਪਰ ਇੱਥੇ ਆ ਕੇ ਜੂਨ 84 'ਚ ਜਿਹੜਾ ਸਾਡਾ ਵਿਦਵਾਨ ਵਰਗ ਸੀ, ਉਹਦਾ ਵੱਡਾ ਹਿੱਸਾ ਜਿਹੜਾ ਹੈ ਉਹ ਸਗੋਂ ਉਲਟਾ ਸਰਕਾਰ ਦੇ ਪੱਖ 'ਚ ਭੁਗਤਿਆ। ਤੁਸੀਂ ਆਰਕਾਈਵ 'ਚ ਜਾ ਕੇ ਦੇਖ ਲਓ, ਆਲ ਇੰਡੀਆ ਰੇਡੀਓ ਤੋਂ ਹਰ ਰੋਜ਼ ਉਹ ਬੁਲਾਉਂਦੇ ਸੀਗੇ ਸਰਕਾਰ ਵੱਲੋਂ, ਜਿਹੜੇ ਸਿੱਖ ਵਿਦਵਾਨ ਆ ਕੇ ਰੇਡੀਓ 'ਤੇ ਟੈਲੀਵਿਜ਼ਨ 'ਤੇ, ਉਦੋਂ ਦੂਰਦਰਸ਼ਨ ਹੀ ਹੁੰਦਾ ਸੀ, ਇੱਕੋ ਇੱਕ ਟੈਲੀਵਿਜ਼ਨ, ਤੇ ਜਿੱਥੇ ਆ ਕੇ ਉਹ ਬੋਲਦੇ ਸੀਗੇ ਸੰਤਾਂ ਦੇ ਖਿਲਾਫ। ਮੈਂ ਆਪ ਸੁਣਿਆ ਮਤਲਬ ਯੂਨੀਵਰਸਿਟੀਆਂ ਦੇ ਕਿੰਨੇ ਪ੍ਰੋਫੈਸਰ ਤੇ ਹੋਰ। ਸੋ ਉਸ ਵਰਗ ਨੇ ਇਹ ਇੱਕ ਮਤਲਬ ਇਸ ਤਰ੍ਹਾਂ ਦਾ, ਇਹ ਕਹਿ ਲਓ ਕਿ ਲੋਕਾਂ ਦੇ ਮਨਾਂ 'ਚ ਉਹ ਧੁੰਦ ਜੀ ਪੈਦਾ ਕੀਤੀ। ਤੇ ਲਹਿਰ ਦੇ ਖਿਲਾਫ ਵੀ ਜਦੋਂ ਲੜ ਰਹੇ ਸੀਗੇ ਨੌਜਵਾਨ, ਕੋਈ ਛੋਟੀ ਗਿਣਤੀ ਨਹੀਂ ਸੀ, ਗਿਣਤੀ ਬਹੁਤ ਵੱਡੀ ਸੀ, ਜਿਹੜੀ ਸਾਨੂੰ ਕਈ ਵਾਰ ਲੱਗਦਾ ਨਾ ਥੋੜ੍ਹੇ ਜਿਹੇ ਬੰਦੇ ਉੱਠ ਕੇ ਲੜੇ, ਥੋੜ੍ਹੇ ਜਿਹੇ ਬੰਦੇ ਨਹੀਂ ਸੀ ਲੜੇ। ਮੈਂ ਜਾ ਕੇ ਮੈਂ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ ਕਿ 1993 'ਚ ਜਾਂ ਸ਼ਾਇਦ 94 'ਚ ਜਿਹੜਾ ਅਜੀਤ ਅਖਬਾਰ ਨੇ ਇੱਕ ਟੀਮ ਭੇਜੀ ਸੀ ਕਿ ਜਿਹੜੇ ਖਾੜਕੂਆਂ ਦੇ ਪਰਿਵਾਰਾਂ 'ਤੇ ਜੋ ਜ਼ੁਲਮ ਹੋਇਆ, ਉਹਨਾਂ ਦੀ ਅੱਜ ਦਸ਼ਾ ਕੀ ਹੈ, ਉਹ ਸਾਰਾ ਜਿਹੜਾ ਸੀਗਾ ਉਹਦੇ ਬਾਰੇ ਰਿਪੋਰਟਾਂ ਉਹਨਾਂ ਨੇ 8 ਜਾਂ 9 ਕਿਸ਼ਤਾਂ ਦੇ ਵਿੱਚ ਛਾਪੀਆਂ ਸੀ, ਖਾੜਕੂ ਲਹਿਰ ਦੇ ਜਲਜਲੇ ਤੋਂ ਬਾਅਦ। ਤੇ ਮੈਂ ਉਸ ਟੀਮ ਦੇ ਨਾਲ ਵੈਸੇ ਹੀ ਮਦਦ ਕਰਨ ਵਾਸਤੇ, ਕਿਉਂਕਿ ਮੇਜਰ ਸਿੰਘ ਸਟਾਫ ਰਿਪੋਰਟਰ ਸੀ, ਮੇਰਾ ਉਹ ਦੋਸਤ ਸੀ,
ਤੇ ਉਹ ਮੈਨੂੰ ਨਾਲ ਲੈ ਗਿਆ, ਕਿਉਂਕਿ ਮੈਨੂੰ ਪਰਿਵਾਰਾਂ ਦਾ ਵੀ ਪਤਾ ਸੀ, ਪਿੰਡਾਂ ਦਾ ਵੀ ਪਤਾ ਸੀ। ਤੇ ਅਸੀਂ ਗਏ ਸੁਰ ਸਿੰਘ ਪਿੰਡ 'ਚ। ਜਦੋਂ ਅਸੀਂ ਪਤਾ ਕੀਤਾ ਕਿ ਇੱਥੋਂ ਕਿੰਨੇ ਸਿੰਘ ਸ਼ਹੀਦ ਹੋਏ ਹੈ, ਹਰ ਇੱਕ ਦਾ ਇਹ ਸੀ ਜੀ ਗਿਣਤੀ ਕਰਨੀ ਔਖੀ ਹੈ। ਤੇ ਪਿੰਡ ਵੱਡਾ ਹੈ, ਆਪਦੀ ਪੱਤੀ ਦੇ ਤਾਂ ਗਿਣਾ ਦਿੰਦੇ ਸੀ ਵੀ ਸਾਡੀ ਪੱਤੀ 'ਚੋਂ ਇੰਨੇ ਹੋਏ, ਕੁੱਲ ਪਿੰਡ 'ਚੋਂ ਕਿੰਨੇ ਹੋ ਗਏ ਇਹ ਕੋਈ ਗਿਣਤੀ ਨਹੀਂ। ਉਦੋਂ ਅਸੀਂ ਅੰਦਾਜ਼ਾ ਲਾਇਆ ਸੀ ਕਿ 80 ਦੇ ਲਗਭਗ, ਹੁਣ 80 ਨੌਜਵਾਨ ਇੱਕ ਪਿੰਡ 'ਚੋਂ ਸ਼ਹੀਦ ਹੋ ਜਾਣੇ, ਇਹ ਕੋਈ ਛੋਟੀ ਗੱਲ ਨਹੀਂ ਸੀ। ਸਾਰੀ ਨਕਸਲੀ ਲਹਿਰ 'ਚ ਸਾਰੇ ਪੰਜਾਬ 'ਚੋਂ 80 ਨਕਸਲੀ ਪੁਲਿਸ ਨੇ ਮਾਰੇ ਸੀ, 80 ਜਾਂ 85। ਸੋ ਜਿੰਨੇ ਸਾਰੀ ਲਹਿਰ 'ਚ ਸ਼ਹੀਦ ਹੋਏ ਉਹ ਇੱਥੇ ਇੱਕ ਪਿੰਡ 'ਚ ਹੋ ਗਏ ਸੀ। ਤੁਸੀਂ ਡਿਮੈਂਸ਼ਨ ਦੇਖੋ, ਜਿਹੜੀ ਕਈ ਵਾਰ ਲੱਗਦਾ ਹੈ ਕਿ ਏਡੀ ਗੱਲ ਨਹੀਂ ਸੀ। ਸੋ ਲੜੇ ਬਹੁਤ ਜ਼ਿਆਦਾ, ਜਿੰਨਾ ਚਿਰ ਲੜ ਸਕਦੇ ਸੀ ਪੂਰਾ ਲੜੇ। ਤੇ ਚਲੋ ਜਦੋਂ ਕੋਈ ਵਾਹ ਨਾ ਗਈ, ਅਖੀਰ ਨੂੰ ਤਾਕਤਾਂ ਦਾ ਤੋਲ ਇਸ ਤਰ੍ਹਾਂ ਦਾ ਬਣ ਗਿਆ ਤੇ ਫਿਰ ਜਾ ਕੇ ਮਤਲਬ ਲਹਿਰ ਖਤਮ ਹੋ ਗਈ। ਹੁਣ ਜਦੋਂ ਲਹਿਰ ਖਤਮ ਹੋਈ ਉਦੋਂ ਬਾਅਦ ਉਹਨਾਂ ਦਾ ਸਾਰਾ ਯਤਨ ਇਹ ਸੀ ਕਿ ਇਸ ਲਹਿਰ ਬਾਰੇ ਇਹੋ ਜਿਹੀਆਂ ਧਾਰਨਾਵਾਂ ਫੈਲਾਈਆਂ ਜਾਣ ਤਾਂ ਕਿ ਲੋਕ ਗਾਹਾਂ ਤੋਂ ਅੱਗੇ ਤੋਂ ਇਸ ਰਾਹ ਨਾ ਪੈ, ਵੀ ਪ੍ਰੇਰਨਾ ਦਾ ਸੋਮਾ ਨਾ ਬਣ ਸਕੇ। ਸਾਰੇ ਤੱਥ ਵਿਗਾੜ ਕੇ ਪੇਸ਼ ਕੀਤੇ ਗਏ। ਕੁਛ ਖਾਮੀਆਂ ਹਰ ਲਹਿਰ 'ਚ ਹੁੰਦੀਆਂ। ਜੇ ਮੈਂ ਤੁਹਾਨੂੰ ਨਕਸਲੀ ਲਹਿਰ ਦੀਆਂ ਗਿਣਾਉਣ ਲੱਗ ਜਾਂ, ਉਹਦੇ 'ਚ ਵੀ ਬਹੁਤ ਕੁਛ ਇਹੋ ਜਿਹਾ ਹੋਇਆ, ਨਜਾਇਜ਼ ਕਤਲ ਵੀ ਹੋਏ, ਹੋਰ ਵੀ ਗਲਤ ਗੱਲਾਂ ਹੋਈਆਂ। ਪਰ ਇਹ ਖਾੜਕੂ ਲਹਿਰ 'ਚ ਜਿਹੜੀਆਂ ਕੁਛ ਇਸ ਤਰ੍ਹਾਂ ਦੀਆਂ ਘਾਟਾਂ ਰਹੀਆਂ, ਕਮਜ਼ੋਰੀਆਂ, ਉਹਨਾਂ ਨੂੰ ਇੰਨਾ ਮੈਗਨੀਫਾਈ ਕਰਕੇ ਪੇਸ਼ ਕੀਤਾ ਗਿਆ ਵੀ ਇਹ ਤਾਂ ਜੀ ਸਾਰੀ ਲਹਿਰ ਹੀ ਲੁਟੇਰਿਆਂ ਦੀ ਸੀ ਜਾਂ ਕਾਤਲਾਂ ਦੀ ਸੀ, ਤੇ ਜਾਂ ਇਹ ਕਿ ਅੰਦਰੋਂ ਆਪਦੇ ਬੰਦਿਆਂ ਨੂੰ ਮਾਰੀ ਗਏ। ਹਾਲਾਂਕਿ ਉਂਗਲਾਂ 'ਤੇ ਗਿਣਨ ਜੋਗੇ ਕੇਸ ਨੇ ਜਿਹੜੇ ਬੰਦੇ ਮਾਰੇ, ਤੇ ਉਹਨਾਂ ਦੇ ਕੁਛ ਕਾਰਨ ਸੀਗੇ। ਹਰ ਲਹਿਰ 'ਚ ਹੀ ਮਰਦੇ ਨੇ, ਹਰ ਲਹਿਰ 'ਚ ਇਹ ਗੱਲ ਵਾਪਰਦੀ ਹੈ। ਤੇ ਖਾਸ ਕਰਕੇ ਉਸ ਮੌਕੇ ਸਾਡੇ 'ਚ ਤਾਂ ਮਤਲਬ ਬੰਦੇ ਇੰਨੇ ਉਹਨਾਂ ਨੇ ਵੀ ਵਾੜੇ ਤੇ ਖਰੀਦੇ ਵੀ ਬੰਦੇ, ਜਿੱਥੇ ਸਰਕਾਰ ਇਸ ਤਰ੍ਹਾਂ ਦੀ ਹੈ। ਮੈਂ ਜਿੱਥੇ 18ਵੀਂ ਸਦੀ ਨੂੰ ਫਰਕ ਦੱਸਦਾ ਵੀ 18ਵੀਂ ਸਦੀ 'ਚ ਨਾ ਉਹ ਵਾੜ ਸਕਦੇ ਸੀ, ਸਿੱਖ ਬਣਾ ਕੇ ਕਿਸੇ ਨੂੰ ਮੁਸਲਮਾਨ ਨੂੰ ਭੇਜ ਸਕਣ, ਇਹ ਤਾਂ ਉਦੋਂ ਪੋਸੀਬਲ ਨਹੀਂ ਸੀ। ਨਾ ਖਰੀਦ ਸਕਦੇ ਸੀ, ਉਹ ਕਿਰਦਾਰ ਬੜੇ ਬੁਲੰਦ ਸੀ। ਸੋ ਇੱਥੇ ਆ ਕੇ ਉਹਨਾਂ ਨੇ ਸਾਰਾ ਕੁਝ ਕੀਤਾ। ਤੇ ਹੁਣ ਉਹਨਾਂ ਦਾ ਫਿਰ ਸਾਰਾ ਯਤਨ ਇਹ ਸੀ ਕਿ ਇਸ ਲਹਿਰ ਨੂੰ ਨਾ ਇੱਕ ਇਸ ਤਰ੍ਹਾਂ ਪੇਂਟ ਕੀਤਾ ਜਾਵੇ, ਡਿਸਕ੍ਰੈਡਿਟ ਕੀਤਾ ਜਾਵੇ। ਤੇ ਉਹਦੇ ਵਾਸਤੇ ਸਭ ਤੋਂ ਜਿਹੜਾ ਟਰਮ ਜਾਂ ਸ਼ਬਦ ਪ੍ਰਚਲਿਤ ਕੀਤਾ, ਕਾਲਾ ਦੌਰ। ਹੁਣ ਕਾਲਾ ਦੌਰ ਜਦੋਂ ਅਸੀਂ ਕਿਸੇ ਦੌਰ ਨੂੰ ਇਤਿਹਾਸ ਦੇ ਨੂੰ ਕਹਿੰਦੇ ਹਾਂ, ਉਹ ਤਾਂ ਸ਼ਰਮਨਾਕ ਹੀ ਹੁੰਦਾ ਨਾ, ਵੀ ਮੁੜ ਕੇ ਇਹੋ ਜਿਹਾ ਨਾ ਆਵੇ। ਉਹਨੇ ਸਾਨੂੰ ਪ੍ਰੇਰਨਾ ਕੀ ਦੇਣੀ ਹੈ? ਉਹ ਤਾਂ ਸ਼ਰਮਸ਼ਾਰ ਕਰੂ ਵੀ ਸਾਡਾ ਉਹ ਕਾਲ, ਉਹ ਇੰਨਾ ਪ੍ਰਚਲਿਤ ਕਰਤਾ, ਇੰਨਾ ਜਵਾਨਾਂ 'ਤੇ ਚਾੜ੍ਹਤਾ। ਕਈ ਵਾਰ ਸਾਡੀ ਹਮਦਰਦ, ਕਿੰਨੇ ਪੱਤਰਕਾਰ ਜਿਨ੍ਹਾਂ ਦੇ ਮੂੰਹਾਂ 'ਤੇ ਚੜ੍ਹਿਆ ਪਿਆ ਇਹ ਗੱਲ, ਕਾਲਾ ਦੌਰ ਜਾਂ ਅੱਤਵਾਦ ਸ਼ਬਦ ਉਹਨੂੰ ਦੇਤਾ ਹੈ ਨਾ। ਹੁਣ ਇਸ ਗੱਲ ਦਾ ਬੜਾ ਫਰਕ ਪੈਂਦਾ, ਤੁਸੀਂ ਕਿਸੇ ਨੂੰ ਜੁਝਾਰੂ ਕਹਿਣਾ ਕਿ ਅੱਤਵਾਦੀ ਕਹਿਣਾ ਜਾਂ ਦਹਿਸ਼ਤਗਰਦ ਕਹਿਣਾ। ਸੋ ਇਸ ਤਰ੍ਹਾਂ ਮਤਲਬ ਜਿਹੜਾ ਇਹ ਇੱਕ ਯਤਨ ਕੀਤਾ ਗਿਆ। ਸੋ ਮੈਂ ਜਿਹੜੀ ਗੱਲ ਦੇ ਉੱਤੇ ਆ ਰਿਹਾ ਜਾਂ ਜ਼ੋਰ ਦੇ ਰਿਹਾ ਕਿ ਜਿਹੜੀ ਗੁਲਾਮੀ ਨੇ ਸਾਡੇ ਉੱਤੇ ਕਿਹੋ ਜਿਹੇ ਅਸਰ ਪਾਏ, ਸਾਡੀ ਮਾਨਸਿਕਤਾ ਉੱਤੇ ਕਿਹੋ ਜਿਹੇ ਅਸਰ ਪਾਏ, ਜਿਹੜੇ 18ਵੀਂ ਸਦੀ 'ਚ ਹੈ ਨਹੀਂ ਸੀ। ਸੋ ਉਹਦੇ 'ਚੋਂ ਇਹ ਸੀ ਕਿ ਇੰਨੇ ਲੰਮੇ ਸਮੇਂ ਦੇ ਵਿੱਚ ਕਈ ਪੁਸ਼ਤਾਂ ਲੰਘ ਗਈਆਂ ਨਾ, 1849 ਤੋਂ ਲੈ ਕੇ 1984 ਤੱਕ ਕਿੰਨੀਆਂ ਪੀੜ੍ਹੀਆਂ ਗੁਜ਼ਰ ਗਈਆਂ ਹੋਣਗੀਆਂ। ਸੋ ਕਿੰਨੇ ਜੈਲਦਾਰ, ਕਿੰਨੇ ਨੰਬਰਦਾਰ, ਕਿੰਨੇ ਉਹਨਾਂ ਦੇ ਹੋਰ ਟਾਊਟ, ਸਵੈਦਪੋਸ਼, ਉਹ ਤਾਂ ਸੀ ਪੇਸ਼ਾਵਰ ਜਿਹੜੇ ਬਕਾਇਦਾ ਪੇਡ ਹੁੰਦੇ ਸੀ, ਜਿਨ੍ਹਾਂ ਨੂੰ ਤਨਖਾਹ ਦਿੱਤੀ ਜਾਂਦੀ ਸੀ। ਵੈਸੇ ਇੱਕ ਜਿਹੜਾ ਹੈਗਾ ਰਾਜ ਭਗਤੀ ਦਾ ਜਜ਼ਬਾ ਜਿਹੜਾ ਸਿੱਖਾਂ 'ਚ ਕਦੇ ਵੀ ਨਹੀਂ ਸੀ, ਕਿ ਸਿੱਖ ਦੀ ਪਹਿਲੀ ਵਫਾਦਾਰੀ ਕਿਹਦੇ ਪ੍ਰਤੀ ਹੈ? ਪਹਿਲੀ ਵਫਾਦਾਰੀ ਸਿੱਖ ਦੀ ਗੁਰੂ ਪ੍ਰਤੀ, ਕਿ ਗੁਰੂ ਤੋਂ ਉੱਪਰ ਸਿੱਖ ਵਾਸਤੇ ਹੋਰ ਕੁਛ ਨਹੀਂ। ਜਿਹੜਾ ਇਹ ਲਿਆਂਦਾ ਨਾ ਕਿ ਧਰਮ ਜਿਹੜਾ ਦੇਸ਼ ਹੈ ਉਹ ਗੁਰੂ ਤੋਂ ਵੀ ਵੱਡਾ ਹੈ। ਕਿਉਂਕਿ ਮੈਂ ਕਈ ਥਾਵਾਂ 'ਤੇ ਉਦਾਹਰਨ ਦਿੱਤੀ ਹੈ, ਜੇ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਇਹ ਕਿਹਾ ਹੁੰਦਾ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਹਿੰਦੂ ਧਰਮ ਨੂੰ ਖਤਰਾ ਹੈ, ਇਸ ਕਰਕੇ ਉਹ 'ਤੇ ਹਮਲਾ ਕਰਨਾ ਜ਼ਰੂਰੀ ਹੈ, ਤਾਂ ਸਵਾਲ ਨਹੀਂ ਸੀ ਪੈਦਾ ਹੁੰਦਾ। ਕੁਲਦੀਪ ਸਿੰਘ ਬਰਾੜ ਇਸ ਗੱਲ ਦੇ ਉੱਤੇ ਸਹਿਮਤ ਹੋ ਜਾਂਦਾ। ਉਹਨੂੰ ਕਿਹਾ ਕੀ ਗਿਆ ਕਿ ਦੇਸ਼ ਨੂੰ ਖਤਰਾ ਹੈ, ਅਤੇ ਦੇਸ਼ ਦੀ ਖਾਤਰ ਇਹ ਕੌੜਾ
ਚੱਬਣਾ ਪੈਣਾ। ਉਹ ਜਿਹੜਾ ਦੇਸ਼ ਦਾ ਬਣਾਤਾ ਨਾ ਐਡਾ ਕਿ ਦੇਸ਼ ਵੱਡਾ ਤੇ ਗੁਰੂ ਛੋਟਾ, ਤੇ ਦੇਸ਼ ਦੀ ਖਾਤਰ ਕੀਤਾ ਹਰ ਗੁਨਾਹ ਉਹ ਪੁੰਨ ਹੈ, ਹਰ ਪਾਪ ਜਿਹੜਾ ਪੁੰਨ ਬਣ ਜਾਂਦਾ ਹੈ। ਇਹ ਦਿਮਾਗਾਂ 'ਚ ਜਿਹੜੀ ਗੱਲ ਪਾਈ, ਇਸ ਨੇ ਸਾਡਾ ਬਹੁਤ ਕੁਛ ਗੜਬੜ ਕੀਤਾ ਹੈ। ਕਿਉਂਕਿ ਆਪਾਂ ਦੇਖੀਏ ਜਿਹੜਾ ਦੇਸ਼ ਹੈ, ਇਹ 'ਚ ਨਥਿੰਗ ਡਿਵਾਈਨ ਇਨ ਇਟ, ਇਹ 'ਚ ਕੋਈ ਦੈਵੀ ਅੰਸ਼ ਤਾਂ ਨਹੀਂ ਨਾ। ਇਹ ਤਾਂ ਬੰਦਿਆਂ ਨੇ ਆਪਦੀਆਂ ਲਕੀਰਾਂ ਵਾਲੀਆਂ ਸਰਹੱਦਾਂ ਦੀਆਂ ਵੀ ਆਹ ਸਾਡਾ ਦੇਸ਼, ਆਹ ਸਾਡਾ ਦੇਸ਼, ਆਪਦੇ ਸਵਾਰਥ ਮੁਤਾਬਕ, ਤੇ ਉਹਦੇ ਪਿੱਛੇ ਜੰਗਾਂ ਹੋਈ ਜਾਂਦੀਆਂ, ਖੂਨ ਡੁੱਲੀ ਜਾਂਦਾ, ਲੜੀ ਜਾਂਦੇ ਨੇ, ਤੇ ਆਮ ਜਨਤਾ ਗੁੰਮਰਾਹ ਹੋ ਜਾਂਦੀ ਹੈ। ਸੋ ਇਹ ਕੋਈ ਦੈਵੀ ਰਚਨਾ ਨਹੀਂ ਦੇਸ਼, ਇਹ ਬੰਦੇ ਦੀ ਬਣਾਈ ਹੋਈ ਚੀਜ਼ ਹੈ। ਬੰਦੇ ਦੀ ਬਣਾਈ ਤੇ ਰੱਬ ਦੀ ਬਣਾਈ, ਦੋਹਾਂ ਚੀਜ਼ਾਂ 'ਚੋਂ ਬਿਹਤਰ ਕਿਹੜੀ ਹੋ? ਜਾਂ ਅਸੀਂ ਉੱਪਰ ਕਿਹਨੂੰ ਰੱਖਾਂਗੇ, ਰੱਬ ਦੀ ਰਚਨਾ ਨੂੰ ਜਾਂ ਬੰਦੇ ਦੀ ਰਚਨਾ ਨੂੰ? ਇਹ ਜਿਹੜਾ ਵਿੰਗ ਇੱਕ ਟੇਢ ਪਾਤੀ ਸਾਡੀ ਸਾਰੀ ਸੋਚ ਦੇ ਵਿੱਚ ਕਿ ਦੇਸ਼ ਭਗਤੀ ਸਭ ਤੋਂ ਵੱਡੀ ਪਵਿੱਤਰ ਜਜ਼ਬਾ ਹੈ। ਹਾਲਾਂਕਿ ਕੁਛ ਵੀ ਨਹੀਂ, ਦੇਸ਼ ਭਗਤੀ ਦਾ ਜਜ਼ਬਾ ਇੱਕ ਸਵਾਰਥ 'ਚੋਂ ਨਿਕਲਿਆ ਜਜ਼ਬਾ ਹੈ, ਜਿਹਦੇ ਅਰਥ ਬਦਲਦੇ ਰਹਿੰਦੇ ਨੇ। ਅੱਜ ਦੇਸ਼ ਭਗਤੀ ਕੁਛ ਹੋਰ ਹੈ, ਕੱਲ੍ਹ ਨੂੰ ਕੁਛ ਹੋਰ ਬਣ ਸਕਦੀ ਹੈ। ਸੋ ਜਿਹੜੀ ਆਪਣਾ ਹੈਗਾ, ਅਸੀਂ ਉਹਦੇ 'ਚੋਂ ਫਿਰ ਕੀ ਕੀਤਾ ਕਿ ਗੁਰੂ ਨੂੰ ਡਿਫਾਈਨ ਉਸ ਤਰ੍ਹਾਂ ਕਰਨ ਲੱਗ ਗਏ। ਜਿੱਥੇ ਫਰਕ ਪਿਆ, ਮੈਂ ਜਿਹੜੀ ਗੱਲ 'ਤੇ ਹੁਣ ਗੱਲ ਕਰਨੀ ਚਾਹੁੰਦਾ, ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ, ਜਿੱਥੋਂ ਸਾਡੀਆਂ ਸਾਰੀਆਂ ਮਸਲਿਆਂ ਦਾ ਇਹ ਕਹਿ ਲਓ ਕਿ ਕੁੰਜੀ ਹੈ, ਹੱਲ ਨਿਕਲ ਸਕਦਾ ਕਿ ਗੁਰੂ ਨੂੰ ਅਸੀਂ ਕਿਵੇਂ, ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਸਾਡੀ ਪਹਿਲੀ ਵਫਾਦਾਰੀ ਗੁਰੂ ਨਾਲ ਹੈ, ਅਸੀਂ ਸਭ ਤੋਂ ਵੱਧ ਗੁਰੂ ਨੂੰ ਪਿਆਰ ਕਰਦੇ ਹਾਂ। ਦੇਖੋ, ਜਦੋਂ ਤੱਕ ਗੁਰੂ ਸਾਹਿਬ ਖੁਦ ਮੌਜੂਦ ਸੀ ਜਿਸਮਾਨੀ ਰੂਪ ਵਿੱਚ, ਉਦੋਂ ਤੱਕ ਕੋਈ ਰੌਲਾ ਨਹੀਂ ਸੀ। ਉਹਨਾਂ ਦਾ ਇੱਕ ਔਰਾ, ਉਹਨਾਂ ਦਾ ਇੱਕ ਕਾਬਾ ਦਾ ਮੰਡਲ, ਉਹਦੇ ਵਿੱਚ ਜਾ ਕੇ ਬੰਦਾ ਸਭ ਕੁਛ, ਉਹਦੇ 'ਚ ਕੋਈ ਮਤਲਬ ਕੋਈ ਮਸਲਾ ਨਹੀਂ ਸੀ ਰਹਿੰਦਾ। ਉਹਨੂੰ ਚੀਜ਼ਾਂ ਐਨ ਸ਼ੁੱਧ ਦਿਸਣ ਲੱਗ ਪੈਂਦੀਆਂ ਸੀ। ਇਹ ਹੁਣ ਆਪਣਾ ਤਜਰਬਾ ਨਹੀਂ, ਇਸ ਕਰਕੇ ਆਪਾਂ ਇਹਨੂੰ ਅਹਿਸਾਸ ਨਹੀਂ ਕਰ ਸਕਦੇ, ਮਹਿਸੂਸ ਨਹੀਂ ਕਰ ਸਕਦੇ ਵੀ ਗੁਰੂ ਦੀ ਪ੍ਰੈਜੈਂਸ ਭਲਾ ਕਿਹੋ ਜਿਹੀ ਹੁੰਦੀ ਹੋ। ਕਿਉਂਕਿ ਇਸ ਤੋਂ ਹੁਣ ਕਿੰਨੀ ਦੂਰ ਆ ਚੁੱਕੇ ਹਾਂ, ਕਿੰਨੀਆਂ ਪੀੜ੍ਹੀਆਂ। ਅਸੀਂ ਤਾਂ ਕਿਤਾਬਾਂ 'ਚ ਹੀ ਪੜ੍ਹਿਆ ਜਾਂ ਸੁਣਿਆ, ਲੈਕਚਰਾਂ ਤੋਂ, ਲੋਕਾਂ ਤੋਂ, ਦੂਜੇ ਰਾਹੀਂ ਆਇਆ। ਪਰ ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਜਿੱਥੋਂ ਸਾਨੂੰ ਕੁਛ ਅੰਦਾਜ਼ਾ ਲੱਗ ਸਕਦਾ। ਉਹ ਮੈਨੂੰ ਕੁਛ ਬੰਦੇ ਨੇ ਦੱਸੀ ਕਿ ਜਦੋਂ 6ਵੇਂ ਪਾਤਸ਼ਾਹ ਉੱਧਰ ਬਠਿੰਡੇ 'ਚ ਮਹਾਰਾਜ ਦੇ ਇਲਾਕੇ 'ਚ ਗਏ ਹੋਏ ਸੀ, ਅਤੇ ਉੱਥੇ ਉਹਨਾਂ ਨੇ ਕੁਛ ਦਿਨ ਪੜ੍ਹਾਅ ਕੀਤਾ, ਅਤੇ ਉਹ ਆਪਣਾ ਪ੍ਰਵਚਨ ਕਰਦੇ ਹੁੰਦੇ ਸੀ ਕਿ ਸੰਗਤ ਨੂੰ ਮਿਲਦੇ ਹੁੰਦੇ ਸੀ। ਉਦੋਂ ਮੁਗਲਾਂ ਦਾ ਰਾਜ ਸੀ, ਅਤੇ ਮੁਗਲਾਂ ਦੀ ਜਿਹੜੇ ਥੱਲੇ ਅਹਿਲਕਾਰ ਹੁੰਦੇ ਸੀ, ਅਧਿਕਾਰੀ ਹੁੰਦੇ ਸੀ, ਉਸ ਇਲਾਕੇ ਦੇ ਇੱਕ ਅਧਿਕਾਰੀ ਨੇ ਇੱਕ ਸਿੱਖ ਬੀਬੀ ਨੂੰ ਜਬਰੀ ਚੁੱਕ ਕੇ ਉਹਦੇ ਨਾਲ ਨਿਕਾਹ ਕਰ ਲਿਆ, ਉਹਨੂੰ ਆਪਦੀ ਬੇਗਮ ਬਣਾ ਲਿਆ। ਅਤੇ ਉਹ ਇਲਾਕੇ ਦਾ ਉਹ ਸੀਗਾ ਕਾਰ ਮੁਖਤਿਆਰ ਅਫਸਰ ਸੀ, ਸਮਝ ਲਓ। ਅਤੇ ਉਹ ਇੱਕ ਦਿਨ ਘੋੜੇ 'ਤੇ ਆਪਦੇ ਬੰਦਿਆਂ ਨੂੰ ਨਾਲ ਲੈ ਕੇ ਆਪਦੇ ਕੰਮਕਾਰ 'ਚ ਨਿਕਲ ਗਿਆ। ਅਤੇ ਜਦੋਂ ਬੀਬੀ ਦੇ ਉਹ ਕੰਨਾਂ 'ਚ ਗੱਲ ਪਈ ਕਿ ਅੱਜ 6ਵੇਂ ਪਾਤਸ਼ਾਹ ਮਹਾਰਾਜ ਉਹਨਾਂ ਨੇ ਦਰਸ਼ਨ ਦੇਣੇ ਆ ਸੰਗਤਾਂ ਨੂੰ, ਉਹ ਤੋਂ ਕੰਟਰੋਲ ਨਾ ਹੋਇਆ। ਭਾਵੇਂ ਕਿ ਉਹ ਮਜਬੂਰੀ ਬਸ ਬੇਗਮ ਬਣ ਚੁੱਕੀ ਸੀਗੀ ਉਸ ਦੀ, ਅਤੇ ਉਹਨੇ ਮਤਲਬ ਆਪਦੇ ਨੌਕਰਾਂ ਨੂੰ ਕਿਹਾ, ਨੌਕਰੀ ਉਦੋਂ ਪਾਲਕੀ 'ਚ ਲਿਜਾਂਦੇ ਹੁੰਦੇ ਸੀ ਵੱਡੇ ਘਰਾਂ ਦੀਆਂ ਜਿਹੜੀਆਂ ਔਰਤਾਂ ਨੂੰ, ਉਹ ਪਾਲਕੀ ਤਿਆਰ ਕੀਤੀ ਅਤੇ ਪਾਲਕੀ 'ਚ ਉਹ ਨਾਲ ਚਲੀ ਗਈ। ਉੱਥੇ ਜਾ ਕੇ ਉਹਨੇ ਉਹਨੇ ਜਾ ਕੇ ਦਰਬਾਰ 'ਚ ਬਹਿ ਗਈ। 6ਵੇਂ ਪਾਤਸ਼ਾਹ ਪ੍ਰਵਚਨ ਕਰ ਰਹੇ ਸੀ। ਇੰਨੇ ਨੂੰ ਉਹ ਬੰਦਾ ਮੁੜ ਕੇ ਆਇਆ, ਮੁੜਦਾ ਹੋਇਆ। ਉਹਨੇ ਜਦੋਂ ਲੰਘਣ ਲੱਗਿਆ, ਉਂਝ ਹੀ ਉਹਦੀ ਨਿਗਾਹ ਪੈ ਗਈ ਪਾਲਕੀ 'ਤੇ, ਬਾਹਰ ਰੱਖੀ ਸੀ ਪਾਲਕੀ, ਅਤੇ ਉਹਨੇ ਪਛਾਣ ਲਈ ਵੀ ਪਾਲਕੀ। ਇਹ ਉਹਨੂੰ ਪਤਾ ਸੀ ਕਿ ਇਹ ਸਿੱਖਾਂ ਦੇ ਘਰ ਦੀ ਕੁੜੀ ਹੈ, ਅਤੇ ਉਹਨੂੰ ਇੱਕਦਮ ਜਿਵੇਂ ਨਾ ਕ੍ਰੋਧ ਚੜ੍ਹਿਆ, ਅਤੇ ਤਲਵਾਰ ਉਹਨੇ ਖਿੱਚ ਲਈ ਮਿਆਨ 'ਚੋਂ, ਅਤੇ ਅੰਦਰ ਵੜਿਆ ਤੰਬੂ ਦੇ, ਚਾਦਰ ਹਟਾ ਕੇ, ਵੀ ਉਹਨੂੰ ਦੇਖ ਰਿਹਾ ਹੈ ਵੀ ਕਿੱਥੇ ਜੇ ਬੈਠੀ ਆ, ਵੀ ਮੈਂ ਸਿਰ ਲਾ ਹੀ ਦੇਣਾ ਉਹਦਾ। ਐਂ ਕਹਿੰਦੇ ਜਦੋਂ ਉਹ ਲੱਭ ਰਿਹਾ ਉਹਨੂੰ, ਅਤੇ ਉਹਦੀ ਕਿਤੇ ਨਜ਼ਰ 6ਵੇਂ ਪਾਤਸ਼ਾਹ ਨਾਲ ਜਾ ਮਿਲੀ ਬੈਠਿਆਂ ਨਾਲ। ਬਸ ਜਦੋਂ ਉਹਨਾਂ ਨੂੰ ਨਜ਼ਰ ਜਾ ਮਿਲੀ, ਬਸ ਤਲਵਾਰ ਉੱਥੋਂ ਡਿੱਗ ਪਈ। ਮਤਲਬ ਗੁਰੂ ਦਾ ਹੀ ਜਿਹੜਾ ਇੱਕ ਹੈਗਾ ਨਾ,
ਉਹਦੇ 'ਚ ਕੀ ਸੀ। ਹੁਣ ਅਸੀਂ ਪੜ੍ਹਿਆ ਕਿਤਾਬਾਂ 'ਚ ਗੁਰੂ, ਜਾਂ ਸੁਣਿਆ ਵਿਦਵਾਨਾਂ ਤੋਂ, ਜਾਂ ਢਾਡੀਆਂ ਤੋਂ, ਜਾਂ ਕਥਾਕਾਰਾਂ ਤੋਂ। ਉਸ ਗੱਲ 'ਚ ਬੜਾ ਫਰਕ ਪੈਂਦਾ ਹੈ। ਉਹ ਫਰਕ ਕੀ ਪੈ ਗਿਆ ਕਿ ਅਸੀਂ ਗੁਰੂ ਨੂੰ ਹੋਰ ਤਰ੍ਹਾਂ ਡਿਸਕ੍ਰਾਈਬ ਕਰਨਾ ਸ਼ੁਰੂ ਕਰਤਾ। ਤੁਸੀਂ ਅਕਸਰ ਸੁਣਦੇ ਹੋਵੋਗੇ, ਪੜ੍ਹਦੇ ਹੋਵੋਗੇ, ਜਿਹੜਾ ਅੱਜ ਕੱਲ੍ਹ ਦੇ ਵਿਦਵਾਨ ਨਾ, ਆਧੁਨਿਕ ਵਿਦਵਾਨ, ਉਹਨਾਂ ਦੇ ਮੈਂ ਕਿਤਾਬ 'ਚ ਜ਼ਿਕਰ ਵੀ ਬਹੁਤ ਕੀਤਾ, ਕਿਸ ਵਿਦਰੋਲੀ ਪਾਤਸ਼ਾਹੀ 'ਚ, ਕਿ ਉਹ ਕਿਹੜੇ ਲਕਬ, ਕਿਹੜੇ ਵਿਸ਼ੇਸ਼ਣ ਵਰਤਦੇ ਨੇ ਗੁਰੂ ਬਾਰੇ, ਕਿ ਗੁਰੂ ਸਾਹਿਬ ਬਹੁਤ ਵੱਡੇ ਦੇਸ਼ ਭਗਤ ਸੀ। ਮਤਲਬ ਇੱਕ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਦੇ ਹੈੱਡ ਆਫ ਦੀ ਡਿਪਾਰਟਮੈਂਟ ਨੇ ਇਹ ਲਿਖਿਆ ਕਿ ਪੋਰਸ ਤੋਂ ਬਾਅਦ ਗੁਰੂ ਨਾਨਕ ਪਹਿਲੇ ਪੁਰਸ਼ ਹੋਏ ਜਿਨ੍ਹਾਂ ਨੇ ਪੰਜਾਬ ਦੀ ਖਾਤਰ ਆਹ ਕੀਤਾ। ਕਿੱਥੇ ਪੋਰਸ ਤੇ ਕਿੱਥੇ ਗੁਰੂ ਸਾਹਿਬ। ਮੈਂ ਤੁਲਨਾ ਤੂੰ ਕਿਸ ਲੈਵਲ 'ਤੇ ਲਿਆ ਕੇ ਸੁੱਟਦੇ ਨੇ। ਮੈਂ ਦੇਸ਼ ਭਗਤ ਕਹਿਣਾ, ਦੂਜਾ ਕਹਿੰਦੇ ਨੇ ਵੀ ਉਹ ਬਹੁਤ ਵੱਡੇ ਸਮਾਜ ਸੁਧਾਰਕ ਸੀ, ਤੀਜੇ ਉਹ ਕਹਿੰਦੇ ਨੇ ਬਹੁਤ ਵੱਡੇ ਜਰਨੈਲ ਸੀ, ਚੌਥਾ ਉਹ ਕਹਿੰਦੇ ਨੇ ਕਿ ਬਹੁਤ ਵੱਡੇ ਕਵੀ ਸੀ। ਹੁਣ ਆਪਾਂ ਨੂੰ ਅਪੇਰੈਂਟਲੀ ਦੇਖਣ ਨੂੰ ਇਹ ਲੱਗਦਾ ਕਿ ਗੁਰੂ ਦੀ ਬੜੀ ਉਪਮਾ ਮਹਿਮਾ ਹੋ ਰਹੀ ਹੈ, ਪਰ ਦੇਸ਼ ਭਗਤ ਹੋਣਾ, ਸਮਾਜ ਸੁਧਾਰਕ ਹੋਣਾ, ਕਵੀ ਹੋਣਾ, ਜਰਨੈਲ ਹੋਣਾ, ਇਹਨਾਂ 'ਚੋਂ ਕੋਈ ਵੀ ਜਿਹੜੀ ਸਿਫਤ ਹੈ ਜਾਂ ਗੁਣ ਹੈ ਇਹ ਦੈਵੀ ਨਹੀਂ, ਇਹ ਦੁਨਿਆਵੀ ਹੈ। ਇਸ ਕਰਕੇ ਤੁਹਾਨੂੰ ਦੇਸ਼ ਭਗਤ ਇੱਕ ਨਹੀਂ ਹਜ਼ਾਰਾਂ ਲੱਖਾਂ ਮਿਲ ਜਾਣਗੇ, ਕਵੀ ਹਜ਼ਾਰਾਂ ਲੱਖਾਂ ਮਿਲ ਜਾਣਗੇ, ਸਮਾਜ ਸੁਧਾਰਕ ਪੈਰ ਪੈਰ 'ਤੇ ਮਿਲ ਜਾਣਗੇ। ਸੋ ਗੁਰੂ ਨੂੰ ਜਦੋਂ ਤੁਸੀਂ ਇਸ ਤਰ੍ਹਾਂ ਗੁਰੂ ਦੀ ਉਪਮਾ ਕਰਨ ਲੱਗ ਗਏ ਇਹ ਜਿਹੀਆਂ ਟਰਮਸ ਦੇ ਵਿੱਚ, ਫਿਰ ਗੁਰੂ ਦੀ ਜਿਹੜਾ ਹੈਗਾ ਨਾ ਇੱਕ ਸੋਹਜ, ਉਹਦੀ ਗ੍ਰੇਸ, ਉਹ ਨਹੀਂ ਰਹਿੰਦੀ। ਗੁਰੂ ਦੀ ਜਦੋਂ ਸਿਫਤ ਕਰਨੀ ਹੈ ਉਹ ਸਿਰਫ ਦੈਵੀ ਰੂਪ ਦੇ ਵਿੱਚ, ਜਾਂ ਜਿਵੇਂ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ, ਗੁਰੂ ਦੀ ਸਿਫਤ ਸਿਰਫ ਗੁਰੂ ਦੀ ਸਿਫਤ ਹੈ, ਹੋਰ ਕਿਸੇ ਦੀ ਹੋ ਨਹੀਂ ਸਕਦੀ। ਕਵੀ ਤਾਂ ਨੇਕਾਂ ਨਾ। ਸੋ ਦੈਵੀ ਜਿਹੜਾ ਹੈਗਾ ਪੱਖ, ਉਹ ਜਦੋਂ ਮਾਈਨਸ ਹੋ ਜਾਂਦਾ ਅਤੇ ਤੁਸੀਂ ਦੁਨਿਆਵੀ ਗੱਲਾਂ ਨਾਲ ਗੁਰੂ ਦੀ ਉਪਮਾ ਕਰਨ ਲੱਗ ਜਾਂਦੇ ਹੋ, ਫਿਰ ਤੁਹਾਨੂੰ ਗੁਰੂ ਉਸ ਰੂਪ 'ਚ ਪ੍ਰਭਾਵਿਤ ਨਹੀਂ ਕਰੂ ਜਿਵੇਂ ਉਹ ਬੰਦੇ ਨੂੰ ਛੇਵੇਂ ਪਾਤਸ਼ਾਹ ਨਾਲ ਨਜ਼ਰ ਮਿਲੀ ਅਤੇ ਉਹ ਸਭ ਕੁਝ ਬਦਲ ਗਿਆ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਸਾਖੀ ਪ੍ਰਚਲਿਤ ਹੈ ਕਿ ਜਦੋਂ ਉਹਦੇ ਹੱਥ 'ਚ ਰਾਜ ਆਇਆ ਤਾਂ ਉਹਨੂੰ ਤਮੰਨਾ ਹੋਈ ਕਿ ਕੋਈ ਇਹੋ ਜਿਹਾ ਸਿੱਖ ਮਿਲ ਜੇ ਜਿਹਨੇ 10ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣ। ਉਦੋਂ ਸਮਾਂ ਬਹੁਤਾ ਨਹੀਂ ਸੀ ਨਾ ਹੋਇਆ, ਅਜੇ ਇੱਕ ਪੋਸੀਬਿਲਿਟੀ ਸੀ। ਉਹਨੇ ਪੂਰਾ ਢੰਡੋਰਾ ਪਟਾਇਆ ਸਾਰੇ ਰਾਜ 'ਚ ਵੀ ਜੇ ਕੋਈ ਇਹੋ ਜਿਹਾ ਹੋਵੇ ਅਤੇ ਜਿਹਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਇੱਕੋ ਬੰਦਾ ਸਾਰੇ ਰਾਜ 'ਚੋਂ ਮਿਲਿਆ ਸੀ। ਅਤੇ ਉਹਨੇ ਦੱਸਿਆ, ਉਹਨੂੰ ਫਿਰ ਬੁਲਾਇਆ ਦਰਬਾਰ ਦੇ ਵਿੱਚ, ਅਤੇ ਉਹਨੇ ਦੱਸਿਆ ਕਿ ਮੈਂ ਬਹੁਤ ਛੋਟਾ ਸੀ ਪਰ ਮੈਂ ਦਰਸ਼ਨ ਕੀਤੇ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਦੀ ਦਾੜੀ ਨਾਲ ਉਹਦੇ ਜਿਹੜੇ ਪੈਰ ਨੇ ਜਾਂ ਜੁੱਤੀ ਹੈ ਉਹ ਸਾਫ਼ ਕੀਤੀ, ਅਤੇ ਉਹ ਕਹਿੰਦੇ ਵੀ ਉਹਨੂੰ ਅਜਿਹੀ ਝੁਣਝਣੀ ਮਹਿਸੂਸ ਹੋਈ, ਹਾਲਾਂਕਿ ਉਹਨੇ ਤਾਂ ਗੁਰੂ ਸਾਹਿਬ ਦੇ ਦਰਸ਼ਨ ਹੀ ਕੀਤੇ ਸੀ, ਵੀ ਉਹਦੀ ਛੋਹ ਨਾਲ ਅੰਦਰ ਕੀ ਕੁਛ ਮਹਿਸੂਸ ਹੋਇਆ। ਸੋ ਜਦੋਂ ਸਾਨੂੰ ਗੁਰੂ ਇਸ ਰੂਪ 'ਚ ਇੰਸਪਾਇਰ ਕਰੂ ਨਾ, ਫਿਰ ਅਸੀਂ ਅਜਿੱਤ ਹੋਵਾਂਗੇ, ਫਿਰ ਸਾਡੇ 'ਤੇ ਕੋਈ ਦੁਨਿਆਵੀ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਹੋ। 18ਵੀਂ ਸਦੀ ਦਾ ਸਿੱਖ ਇਸ ਰੂਪ ਦੇ ਵਿੱਚ ਸਿੱਖ ਕਿ ਉਹਨੇ ਗੁਰੂ ਨੂੰ ਐਨ ਸਹੀ ਅਤੇ ਸ਼ੁੱਧ ਰੂਪ ਦੇ ਵਿੱਚ ਹੀ ਮਨ ਦੇ ਵਿੱਚ ਵਸਾਇਆ ਹੋਇਆ ਸੀ। ਹੁਣ ਜਿਹੜੇ ਸਾਡੇ ਮਨ 'ਚ ਗੁਰੂ ਹੈ ਉਹ ਜਾਂ ਤਾਂ ਕਿਸੇ ਚਿੱਤਰਕਾਰ ਦੀ ਤਸਵੀਰ ਤੋਂ ਬਣਦੀ ਤਸਵੀਰ ਹੈ, ਅਤੇ ਜਾਂ ਕਿਸੇ ਦੇ ਲਿਖੇ ਹੋਏ ਲੇਖ ਤੋਂ, ਜਾਂ ਕਿਸੇ ਦੇ ਬੋਲੇ ਹੋਏ ਕਥਨ ਤੋਂ, ਉਹ ਸ਼ੁੱਧਤਾ ਨਹੀਂ ਰਹਿੰਦੀ। ਇਸ ਕਰਕੇ ਜਿੱਥੇ ਮੈਂ ਫਰਕ ਕੀਤਾ ਕਿ 18ਵੀਂ ਸਦੀ 'ਚ ਸਿੱਖਾਂ ਦੇ ਮਨ 'ਚ ਇੱਕ ਵਾਰ ਵੀ ਕੋਈ ਸ਼ੰਕਾ ਨਹੀਂ ਉਤਪੰਨ ਹੋਈ ਕਿ ਦਰਬਾਰ ਸਾਹਿਬ 'ਤੇ ਹਮਲਾ ਕਿਉਂ ਹੋਇਆ ਅਤੇ ਸਾਨੂੰ ਕੀ ਕਰਨਾ ਚਾਹੀਦਾ। ਟੋਟਲ ਕੌਮ ਇੱਕ ਮੱਤ ਹੈ। 84 ਦੇ ਵਿੱਚ ਆ ਕੇ ਪੈਰ ਪੈਰ 'ਤੇ ਸਵਾਲ ਦੁਬਦਾ ਹੈ ਅਤੇ ਡਿਵੀਜ਼ਨ ਹੈ ਕੌਮ 'ਚ। ਸੋ ਕਿੰਨਾ ਕੁਛ ਲਿਖਿਆ ਗਿਆ, ਅੱਜ ਵੀ ਬੋਲੀ ਜਾ ਰਹੇ ਨੇ ਬੰਦੇ, ਅੱਜ ਵੀ ਕਿੰਨੇ ਇਸ ਤਰ੍ਹਾਂ ਦੇ। ਸੋ ਇਹ ਇੱਕ ਜਿਹੜਾ ਫਰਕ ਹੈ, ਜਿੱਥੇ ਮੈਨੂੰ ਫਿਰ ਕਈ ਵਾਰ ਬੰਦੇ ਸਵਾਲ ਕਰਦੇ ਨੇ ਜੀ ਇਹਦਾ ਹੱਲ ਕੀ ਹੈ। ਇਹਦਾ ਦੁਨਿਆਵੀ ਹੱਲ ਕੋਈ ਨਹੀਂ। ਆਪਾਂ ਕਹੀਏ ਨਾ ਵੀ ਥਿੰਕ ਟੈਂਕ ਬਣਾ ਲਓ ਜੀ, ਇਕੱਠੇ ਜੁੜ ਕੇ ਬੈਠੋ, ਇਹ ਸਾਰੀਆਂ ਦੁਨਿਆਵੀ ਤਰਕੀਬਾਂ। ਸਿੱਖ ਦੀ ਤਾਕਤ ਸੀਗੀ
ਕਿ ਉਹ ਗੁਰੂ ਨੂੰ ਇੱਕ ਦੈਵੀ ਰੂਪ ਦੇ ਵਿੱਚ ਕਲਪਦਾ ਸੀ। ਰੱਬ ਦਾ ਦੈਵੀ ਕੀ ਮਤਲਬ, ਉਹਨੂੰ ਰੱਬ ਦਾ ਰੂਪ ਹੈ, ਰੱਬੀ ਜੋਤ ਹੈ। ਸਿੱਖ ਵਾਸਤੇ ਗੁਰੂ ਇਨਸਾਨ ਨਹੀਂ, ਮਨੁੱਖ ਨਹੀਂ, ਉਹ ਇੱਕ ਰੱਬੀ ਜੋਤ ਹੈ। ਤੇ ਜਿਹੜੀ ਰੱਬੀ ਜੋਤ ਪੰਜਾਬ ਦੀ ਧਰਤੀ ਤੇ 230 ਸਾਲ ਜਾਮੇ ਬਦਲ ਬਦਲ ਕੇ ਨਿਰੰਤਰ ਵਿਚਰਦੀ ਰਹੀ, ਉਸ ਨੇ ਕੀ ਕੁਛ ਬਦਲਤਾ ਹੋਊਗਾ। ਬੰਦਿਆਂ ਨੂੰ ਤਾਂ ਛੱਡੋ, ਉਹ ਮਿੱਟੀ ਦੇ ਕਣਾਂ ਨੂੰ ਵੀ ਕਿੰਨਾ ਪਵਿੱਤਰ ਕਰਤਾ ਉਸ ਨੇ। ਸੋ ਇਹ ਜੋ ਕੁਛ ਕਰਕੇ ਗਏ ਗੁਰੂ, ਜੋ ਕਮਾਈਆਂ ਸੀ ਉਹਨਾਂ ਦੀਆਂ, ਉਹ ਫਿਰ ਸਾਡੀ ਮਾਡਰਨ ਮਨ ਨੇ, ਪੜ੍ਹਾਈ ਨੇ, ਉਹ ਕਿਵੇਂ ਉਹਨਾਂ ਤੋਂ ਅਸੀਂ ਬਿਰਬੇ ਹੋਏ, ਜਿਹਦੇ ਸੰਤਾਪ ਅੱਜ ਸਾਨੂੰ ਕਿੰਨੇ ਰੂਪਾਂ ਦੇ ਵਿੱਚ ਭੁਗਤਣੇ ਪੈ ਰਹੇ। ਕਿਹੜਾ ਮਸਲਾ ਜਿੱਥੇ ਦੁਬਦਾ ਨਹੀਂ, ਜਿੱਥੇ ਡਿਵੀਜ਼ਨ ਨਹੀਂ ਕੌਮ 'ਚ। ਇੱਕ ਬੰਦਾ ਉੱਠ ਕੇ ਲੜਨ ਦੀ ਕੋਸ਼ਿਸ਼ ਕਰਦਾ, ਉਹਦੇ ਬਾਰੇ 100 ਸਵਾਲ ਖੜੇ ਕੀਤੇ ਜਾਂਦੇ। ਤੇ ਜਿਹੜੇ ਇਸ ਤਰ੍ਹਾਂ ਦੇ ਸਵਾਲ ਨੇ, ਖਾਸ ਕਰਕੇ ਇਹ ਕਿ ਹਰ ਬੰਦੇ ਨੂੰ ਅਸੀਂ ਇਹ ਦੇਖਦੇ ਹਾਂ ਕਿ ਇਹ ਦੁਸ਼ਮਣ ਨੇ ਭੇਜਿਆ, ਇਹ RSS ਦਾ ਬੰਦਾ, ਇਹ ਏਜੰਸੀਆਂ ਦਾ ਬੰਦਾ, ਬੜੀ ਮੌਜ ਨਾਲ। ਹਾਲਾਂਕਿ ਚਲੋ ਇਹ ਆਪਾਂ ਨੂੰ ਪਤਾ ਹੈ ਏਜੰਸੀਆਂ ਨੇ ਬੰਦੇ ਭੇਜਣੇ ਹੁੰਦੇ ਨੇ, ਦੁਸ਼ਮਣ ਨੇ ਤੁਹਾਡੀਆਂ ਸਫਾਂ 'ਚ ਬਾੜਨੇ ਹੁੰਦੇ ਨੇ, ਪਰ ਜੇ ਤੁਹਾਨੂੰ ਹਰ ਬੰਦੇ ਇੱਕ ਦੂਜੇ ਐਂ ਲੱਗੀ ਜਾਵੇ। ਤੇ ਇਹ ਸਭ ਤੋਂ ਪਹਿਲਾਂ ਜਿਹੜਾ ਵੱਡੀ ਪੱਧਰ 'ਤੇ ਸ਼ੁਰੂ ਹੋਇਆ ਉਹ ਦੀਪ ਸਿੱਧੂ ਤੋਂ ਹੋਇਆ, ਜਿਹੜਾ ਇਹਨਾਂ ਸਾਲਾਂ ਦੇ ਵਿੱਚ। ਕਿਉਂਕਿ ਜਦੋਂ ਕੋਈ ਗੱਲ ਆਮ ਵਰਤਦੇ ਵਰਤਾਰੇ ਨਾਲ ਪਾਸੇ ਹਟ ਕੇ ਵਾਪਰਦੀ ਹੈ ਤਾਂ ਬੰਦੇ ਦੇ ਇੱਕਦਮ ਉਹ ਪਕੜ 'ਚ ਨਹੀਂ ਆਉਂਦੀ, ਫਿਰ ਉਹ 'ਤੇ ਸ਼ੱਕ ਖੜਾ ਹੁੰਦਾ, ਉਹ 'ਤੇ ਸਵਾਲ ਖੜਾ ਹੁੰਦਾ, ਤੇ ਉਹਦੀ ਬੰਦਾ ਫਿਰ ਕਹੀ ਜਿਹੀ ਵਿਆਖਿਆ ਕੱਢ ਲੈਂਦਾ। ਹੁਣ ਦੀਪ ਸਿੱਧੂ ਦਾ ਵਰਤਾਰਾ ਮਤਲਬ ਮੇਰੇ ਮੁਤਾਬਕ ਮੈਂ ਇਹਨੂੰ ਬਹੁਤ ਅਹਿਮੀਅਤ ਦਿੰਦਾ, ਕਿਉਂਕਿ ਇਸ ਗੱਲ ਨੇ ਫਰਕ ਬਹੁਤ ਪਾਇਆ। ਦੀਪ ਸਿੱਧੂ ਨੂੰ ਸਮਝਣ ਦੇ ਮਾਮਲੇ 'ਚ ਬਹੁਤ ਜਥੇਬੰਦੀਆਂ, ਬਹੁਤ ਲੋਕ, ਬੜੇ ਵਿਦਵਾਨਾਂ ਨੇ ਟਪਲਾ ਖਾਧਾ। ਟਪਲਾ ਤਾਂ ਖਾਧਾ ਕਿ ਨਾ ਉਹ ਸਿੱਖੀ ਸਰੂਪ 'ਚ ਹੈ, ਨਾ ਉਹਦੀ ਕੋਈ ਟ੍ਰੇਨਿੰਗ ਹੈ ਪਹਿਲਾਂ। ਉਹ ਤਾਂ ਮਤਲਬ ਬੰਬਈ ਤੋਂ ਆਇਆ, ਐਕਟਿੰਗ ਦੇ ਖੇਤਰ 'ਚੋਂ ਆਇਆ, ਫਿਲਮ ਇੰਡਸਟਰੀ 'ਚੋਂ ਆਇਆ, ਤੇ ਇੱਕਦਮ ਆ ਕੇ ਮਤਲਬ ਜਿਸ ਕਿਸਮ ਦਾ ਉਹਨੇ ਸੰਵਾਦ ਰਚਨਾ ਸ਼ੁਰੂ ਕਰ ਦਿੱਤਾ, ਬਿਰਤਾਂਤ ਰਚਨਾ ਸ਼ੁਰੂ ਕਰ ਦਿੱਤਾ। ਚਲੋ ਉਹਨੇ ਤਾਂ ਰਚਨਾ ਸ਼ੁਰੂ ਕਰਤਾ, ਜਿਵੇਂ ਲੋਕਾਂ ਨੇ ਕਬੂਲਿਆ ਇੱਕਦਮ ਉਹਦੇ ਨਾਲ ਸਵਾਲ ਖੜੇ ਹੋਣ ਲੱਗ ਗਏ। ਤੇ ਸਭ ਤੋਂ ਸੌਖਾ ਇਹ ਹੁੰਦਾ ਵੀ ਇਹ ਏਜੰਸੀਆਂ ਦਾ ਭੇਜਿਆ ਹੋਇਆ ਬੰਦਾ ਹੈ। ਇਹ ਤੁਸੀਂ ਹੁਣ ਵੀ ਦੇਖ ਲਓ, ਆਪਾਂ ਇੱਕ ਦੂਜੇ ਨੂੰ ਉਹਦੀ ਏਜੰਸੀਆਂ ਦਾ ਬੰਦਾ, ਜੇ ਐਂ ਲੱਗਦਾ ਜਿਵੇਂ ਏਜੰਸੀਆਂ ਨੂੰ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ, ਬਸ ਵੀ ਸਿੱਖਾਂ ਦੇ ਵਿੱਚ ਕਿਵੇਂ ਜੇ ਕਰਨਾ। ਹਾਲਾਂਕਿ ਉਹ ਐਡਾ ਵੱਡਾ ਦੇਸ਼ ਹੈ, ਇੰਨੇ ਕੰਮ ਹੋਰ ਨੇ, ਤੇ ਉਹ ਪੈਰ ਪੈਰ 'ਤੇ ਮਤਲਬ ਇਸ ਤਰ੍ਹਾਂ ਦਾ ਐ ਨਹੀਂ ਵੀ ਏਜੰਸੀਆਂ ਕਰਦੀਆਂ ਨਹੀਂ, ਪਰ ਐਨੀ ਉਹਨਾਂ ਦੀ ਫੰਕਸ਼ਨ ਇਸ ਤਰ੍ਹਾਂ ਨਹੀਂ ਹੁੰਦੀ। ਸੋ ਜਦੋਂ ਹੁਣ ਅਸੀਂ ਇਸ ਤਰ੍ਹਾਂ ਦੇਖਣ ਲੱਗ ਜਾਂਗੇ ਬੰਦਿਆਂ ਨੂੰ, ਇਸ ਤਰ੍ਹਾਂ ਇੰਸਪਾਇਰ ਹੋਵਾਂਗੇ ਹੀ ਨਹੀਂ। ਆ ਭਾਈ ਅੰਮ੍ਰਿਤਪਾਲ ਸਿੰਘ ਆਇਆ, ਚਲੋ ਉਹਦੇ ਨਾਲ ਮੈਨੂੰ ਵੀ ਮਤਲਬ ਮੇਰੇ ਵੀ ਉਹਦੇ ਨਾਲ ਬਹੁਤ ਸਾਰੇ ਵਖਰੇਵੇਂ ਨੇ, ਮੈਂ ਜ਼ਾਹਰ ਵੀ ਕੀਤੇ ਨੇ ਅਤੇ ਕਰਦੇ ਵੀ ਰਹਿਣੇ, ਉਹ ਗੱਲ ਵੱਖਰੀ ਹੈ। ਪਰ ਇੱਥੋਂ ਹੀ ਸ਼ੁਰੂ ਕਰਨਾ ਵੀ ਏਜੰਸੀਆਂ ਨੇ ਭੇਜਿਆ, ਇਹਦੇ ਨਾਲ ਤਾਂ ਫਿਰ ਕੋਈ ਮਸਲੇ ਦਾ ਹੱਲ ਕੋਈ ਨਹੀਂ। ਫਿਰ ਤੁਹਾਨੂੰ ਉਹ ਇੰਸਪਾਇਰ ਕਿੱਥੋਂ ਕਰੂਗਾ, ਜਾਂ ਉਹਦੀ ਵਿਆਖਿਆ ਕਿਵੇਂ ਕਰਨੀ, ਉਹ ਚੈਲੰਜ ਤਾਂ ਖਤਮ ਹੀ ਹੋ ਗਿਆ, ਬਸ ਸਿੱਧਾ ਕਹਿ ਦਿਓ ਏਜੰਸੀਆਂ ਦਾ ਬੰਦਾ ਹੈ। ਸੋ ਦੀਪ ਸਿੱਧੂ ਦੇ ਮਾਮਲੇ 'ਚ ਜਿਹੜਾ ਮੈਨੂੰ ਗ੍ਰੈਪਲ ਕਰਨਾ ਪਿਆ, ਕਹਿ ਲਓ ਇੱਕ ਚਿੰਤਕ ਦੇ ਤੌਰ 'ਤੇ ਵੀ ਜਾਂ ਵਿਦਵਾਨ ਦੇ ਤੌਰ 'ਤੇ ਵੀ, ਕਿਉਂਕਿ ਉਹਦੇ ਵਿੱਚ ਰਿਹਾ, ਉਹਦੇ ਨਾਲ ਸੀਗੇ, ਅਤੇ ਉਹ ਜਿਸ ਕਿਸਮ ਦਾ ਦੇਖਿਆ ਵੀ ਉਹ 'ਤੇ ਕਿੰਨੇ ਹਮਲੇ ਹੋਏ, ਉਹਨੂੰ ਦਾਗਦਾਰ ਕਰਨ ਵਾਸਤੇ, ਉਹਦੀ ਕਰੈਕਟਰ ਅਸੈਸੀਨੇਸ਼ਨ ਵਾਸਤੇ, ਉਹਦੇ ਬਾਰੇ ਸ਼ੱਕ ਖੜੇ ਕਰਨ ਵਾਸਤੇ, ਅਤੇ ਉਹਨੇ ਉਹਨਾਂ ਦਾ ਕਿਵੇਂ ਮੁਕਾਬਲਾ ਕੀਤਾ। ਅਤੇ ਉਹ ਮੈਂ ਸਾਰਾ ਕੁਛ ਦੇਖ ਕੇ ਮੈਨੂੰ ਮਤਲਬ ਇਹ ਲੱਗਿਆ ਕਿ ਇਹ ਜਿਹੜੀ ਪ੍ਰੋਬਲਮ ਹੈ, ਇਹ ਕਮਜ਼ੋਰ ਮਨਾਂ 'ਚੋਂ ਨਿਕਲੀ ਪ੍ਰੋਬਲਮ ਹੈ। ਕਮਜ਼ੋਰ ਮਨ ਹਮੇਸ਼ਾ ਹੀ ਬਹੁਤ ਛੇਤੀ ਸ਼ੱਕ ਕਰਨ ਲੱਗ ਜਾਂਦਾ, ਕਿਉਂਕਿ ਅੰਦਰੋਂ ਤਕੜਾ ਨਹੀਂ। ਆਪ ਤੋਂ ਵੱਖਰਾ ਵਿਚਾਰ ਸਹਿਣ ਕਰਨਾ, ਉਹਦੀ ਕੋਈ ਵਿਆਖਿਆ ਕਰ ਸਕਣੀ, ਇਹ ਬੜੀ ਔਖੀ ਹੁੰਦੀ ਹੈ। ਸੋ ਆਪਾਂ ਇੱਥੇ ਜਿਹੜਾ ਅੱਜ ਦਾ ਵਿਸ਼ਾ ਹੈ ਨਾ, ਕਿ 40 ਸਾਲ ਕਿ 18ਵੀਂ ਸਦੀ 'ਚ ਕਿਵੇਂ ਸਿੱਖਾਂ ਨੇ ਜਵਾਬ ਦਿੱਤੇ ਉਹਨਾਂ ਹਮਲਿਆਂ ਦੇ, ਅਤੇ 20ਵੀਂ ਸਦੀ 'ਚ ਅਸੀਂ ਕਿਵੇਂ ਦਿੱਤੇ। ਉਹਦੇ 'ਚ ਵੀ ਦੋਵੇਂ ਪੱਖ ਹਨ, ਪੋਜ਼ੀਟਿਵ ਵੀ ਨਾ ਭੁੱਲੋ। ਬਿਲਕੁਲ ਨਵੇਂ ਮੁੰਡੇ ਘਰਾਂ 'ਚੋਂ ਉੱਠ ਕੇ, ਕੋਈ ਕਾਲਜਾਂ 'ਚੋਂ, ਕੋਈ ਯੂਨੀਵਰਸਿਟੀਆਂ 'ਚੋਂ, ਕੋਈ ਪੱਠੇ ਵੜਦਾ ਹੀ, ਕੋਈ ਡੰਗਰ ਚਾਰਦਾ ਵੀ, ਸਾਰੇ ਵਰਗਾਂ 'ਚੋਂ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਉੱਠ ਕੇ ਲੜੇ।
ਉਹਨਾਂ ਨੇ ਕੋਈ ਕਿਤਾਬ ਨਹੀਂ ਸੀ ਪੜ੍ਹੀ ਹੋਈ। ਉਹਨਾਂ ਨੂੰ ਪਤਾ ਸੀ ਕਿ ਸਾਡੇ ਵਾਸਤੇ ਦਰਬਾਰ ਸਾਹਿਬ ਕੀ ਹੈ, ਦਰਬਾਰ ਸਾਹਿਬ 'ਤੇ ਹਮਲਾ ਸਾਡੇ ਗੁਰੂ 'ਤੇ ਹਮਲਾ ਹੈ, ਅਤੇ ਜਦੋਂ ਗੁਰੂ 'ਤੇ ਹਮਲਾ ਹੋਇਆ ਸਾਡਾ ਫਰਜ਼ ਕੀ ਬਣਦਾ ਹੈ। ਇੰਨੀ ਕੁ ਗੱਲ ਦਾ ਪਤਾ ਸੀ। ਜਿਹਦੇ ਮਨਾਂ 'ਚ ਗਾਂਧਲ ਚੌਂਦ ਪੈਦਾ ਹੋ ਗਈ ਸੀ, ਪੜ੍ਹਾਈ ਨੇ ਕਰਤੀ ਸੀਗੀ, ਉਹਨਾਂ ਨੇ ਮਤਲਬ ਦੂਜਾ ਰੋਲ ਨਿਭਾਇਆ ਅਤੇ ਅੱਜ ਵੀ ਨਿਭਾ ਰਹੇ ਨੇ ਕਿੱਡੀ ਵੱਡੀ ਪੱਧਰ ਦੇ ਉੱਤੇ। ਅੱਜ ਅਕਾਲੀ ਦਲ ਦਾ ਜੋ ਹਾਲ ਹੋਇਆ ਪਿਆ, ਉਹ ਆਪਾਂ ਤਾਂ ਮਤਲਬ ਇਹ ਲੱਗਦਾ ਕਿ ਸਾਰਾ ਬਾਦਲ ਨੂੰ ਪਾਸੇ ਕਰ ਦਿਓ ਅਤੇ ਬਸ ਅਕਾਲੀ ਦਲ ਠੀਕ ਹੋ ਜੂ। ਬਾਦਲ ਬਿਮਾਰੀ ਨਹੀਂ, ਉਹ ਤਾਂ ਸਿੰਪਟਮ ਹੈ ਇੱਕ। ਸੋ ਸਿੰਪਟਮ ਨੂੰ ਬਿਮਾਰੀ ਸਮਝ ਲੈਣਾ, ਉਹ ਸਿੰਪਟਮ ਨੂੰ ਤੁਸੀਂ ਦੂਰ ਕਰ ਦਿਓਗੇ, ਉਹ ਬਿਮਾਰੀ ਥੋੜ੍ਹਾ ਖਤਮ ਹੋ ਜੂਗੀ। ਸੋ ਇਹ ਸਾਰੀਆਂ ਗੱਲਾਂ ਨੂੰ ਇਸ ਲੈਵਲ 'ਤੇ ਜਾ ਕੇ ਦੇਖਣਾ, ਜਿਹੜਾ ਮੈਨੂੰ ਕਰਨਾ ਪਿਆ ਸਮਝ ਲਓ ਕਿਤਾਬਾਂ ਦੇ ਰੂਪ 'ਚ। ਸੋ ਜਿਹੜੀ ਮੈਂ ਕਿਤਾਬ ਕਹਿੰਦਾ ਸੀ ਵੀ 200 ਸਫ਼ੇ ਤੋਂ ਵੱਡੀ ਨਹੀਂ ਹੋਣੀ ਅਤੇ ਮੈਂ 2-4 ਮਹੀਨਿਆਂ 'ਚ ਲਿਖ ਦੂੰਗਾ, ਅਤੇ ਉਹ ਇੱਕ ਕਿਤਾਬ 'ਚੋਂ ਕਿੰਨੀਆਂ ਕਿਤਾਬਾਂ ਨਿਕਲੀਆਂ। ਇੱਕ ਲਿਖਤੀ, ਇਹ ਲੱਗਿਆ ਅਜੇ ਵੀ ਗੱਲ ਸਾਫ਼ ਨਹੀਂ ਹੋਈ, ਦੂਜੀ ਲਿਖਣੀ ਪਈ, ਤੀਜੀ ਲਿਖਣੀ ਪਈ, ਚੌਥੀ, ਐਂ ਕਰਦੇ ਕਰਦੇ ਇਹ ਜਿਹੜਾ ਗਾਦਰੀ ਬਾਬਿਆਂ ਦੀ ਗੱਲ ਹੈ ਨਾ, ਜਾਂ ਸ਼ਹੀਦ ਕਰਤਾਰ ਸਿੰਘ ਸਰਾਭਾ, ਇਹ ਕੋਈ ਐਂ ਨਹੀਂ ਊਂ ਮਨ ਚਣ ਪਟੱਕੇ ਜੇ ਕੋਈ ਗੱਲ ਆ ਗਈ, ਸਾਰਿਆਂ ਦੀਆਂ ਕਿਤੇ ਨਾ ਕਿਤੇ ਤੰਦਾਂ ਜੁੜੀਆਂ ਪਈਆਂ। ਕਿਉਂਕਿ ਕਰਤਾਰ ਸਿੰਘ ਸਰਾਭਾ ਵਾਲੀ ਤਾਂ ਲਿਖਣੀ ਪਈ ਵੀ ਉਹਦੀ ਇੰਟਰਪ੍ਰੀਟੇਸ਼ਨ ਕਿਵੇਂ ਗਲਤ ਹੋਈ, ਅਤੇ ਉਹ ਉਹਨਾਂ ਨੇ ਕੀਤੀ ਜਿਹੜੇ ਬੰਦੇ ਨੈਸ਼ਨਲਿਸਟ ਨੇ, ਜਿਹੜੇ ਮਾਡਰਨਿਸਟ ਨੇ, ਉਹਨਾਂ ਨੇ ਜਾ ਕੇ ਉਹਦੀ ਉਹ ਵਿਆਖਿਆ ਕੀਤੀ। ਅਤੇ ਅਸੀਂ ਇਹ ਸੀ ਕਿ ਅਸਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਕੀ ਸੀਗਾ, ਉਹਨੂੰ ਉਹ ਕਰਨਾ ਪਿਆ। ਫਿਰ ਗਦਰ ਪਾਰਟੀ ਬਾਰੇ ਵੀ ਇਸ ਤਰ੍ਹਾਂ ਕਰਨਾ ਪਿਆ। ਫਿਰ ਜਸਵੰਤ ਸਿੰਘ ਖਾਲੜਾ ਵਾਲੀ ਮੈਨੂੰ ਲਿਖਣੀ ਪਈ। ਅਤੇ ਹੁਣ ਮੈਨੂੰ ਬਹੁਤ, ਜਿੱਥੇ ਮੈਂ ਗਿਆ ਉੱਥੇ ਮੈਨੂੰ ਤਕਰੀਬਨ ਲੋਕਾਂ ਨੇ ਬਹੁਤ ਜ਼ੋਰ ਪਾ ਕੇ ਕਿਹਾ ਕਿ ਦੀਪ ਸਿੱਧੂ 'ਤੇ ਵੀ ਕਿਤਾਬ ਲਿਖ ਜੋ ਤੁਸੀਂ ਆਪਦੇ ਜੀਵਨ 'ਚ, ਅਤੇ ਜੇ ਤੁਸੀਂ ਨਾ ਲਿਖੀ ਤਾਂ ਹੋਰ ਪਤਾ ਨਹੀਂ ਲੋਕਾਂ ਨੇ ਕੀ ਕੁਛ ਲਿਖਣਾ ਹੈ, ਉਹਦੇ ਇਮੇਜ ਨੂੰ ਕਿੰਨਾ ਵਿਗਾੜਨਾ ਹੈ। ਮਤਲਬ ਇਸ ਤਰ੍ਹਾਂ ਵੀ ਤੁਹਾਡੇ ਸਾਹਮਣੇ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਹੁਣ ਬਹੁਤ ਲਿਖ ਲਿਆ, ਹੁਣ ਰਿਟਾਇਰ ਹੋ ਕੇ ਥੋੜ੍ਹਾ ਆਰਾਮ ਵੀ ਕਰ ਲਈਏ, ਪਰ ਨਹੀਂ, ਚੱਲਦੀ ਜੰਗ 'ਚ ਆਰਾਮ ਕਰਨਾ ਬੜਾ ਔਖਾ ਹੁੰਦਾ। ਜੰਗ ਚੱਲੀ ਜਾ ਰਹੀ ਹੈ, ਭਾਵੇਂ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੈਵਲ ਦੇ ਉੱਤੇ, ਅਤੇ ਉਸ ਰੂਪ ਦੇ ਵਿੱਚ ਉਸੇ ਸਪਿਰਿਟ 'ਚ ਆਪਦਾ ਕੰਮ ਜਿਹੜਾ ਹੈ ਉਹ ਜਾਰੀ ਰੱਖਣਾ ਹੁੰਦਾ ਹੈ। ਸੋ ਅੱਜ ਸਾਡੇ ਸਾਹਮਣੇ ਜਿਹੜੀ ਅੱਜ ਹਾਲਾਤ ਹੈ, ਤੁਸੀਂ ਇਹ ਦੇਖੋ ਕਿ ਦਰਬਾਰ ਸਾਹਿਬ 'ਤੇ ਹਮਲੇ ਦੀ 40ਵੀਂ ਵਰ੍ਹੇਗੰਢ ਹੋਵੇ, ਅਤੇ ਕੀ ਅਸੀਂ ਸੈਟਿਸਫਾਈਡ ਹਾਂ ਜਿੰਨੀ ਕਿ ਅਸੀਂ ਜਿਸ ਰੂਪ 'ਚ ਇਹਨੂੰ ਮਨਾਇਆ ਹੈ। ਕਿੰਨੇ ਕੁ ਭਲਾ ਸਮਾਗਮ ਹੋ ਗਿਆ, ਤੁਸੀਂ ਇੱਥੇ ਕਿੰਨੇ ਕੁ ਬੰਦੇ ਆਪਾਂ ਬੈਠੇ ਹਾਂ, ਅਤੇ ਦੁਨੀਆ 'ਚ ਕਿੰਨੇ ਕੁ ਸਮਾਗਮ ਹੋ ਗਏ ਇਸ ਤਰ੍ਹਾਂ ਦੇ। ਇਹ ਤਾਂ ਇੱਕ ਮੁਹਿੰਮ ਚੱਲਣੀ ਚਾਹੀਦੀ ਸੀ, ਪੂਰਾ ਐਨ ਰਿੜਕਿਆ ਜਾਂਦਾ, ਗੱਲਾਂ ਨੂੰ ਚਰਨਿੰਗ ਕੀਤੀ ਜਾਂਦੀ, ਅਤੇ ਬੰਦਿਆਂ ਦੀ ਸੁਰਤ ਉੱਥੇ ਜਾ ਕੇ ਜੁੜਦੀ ਉਸ 84 ਦੇ ਉੱਤੇ। ਇਹਦੇ ਵਿੱਚੋਂ ਫਿਰ ਬੜਾ ਕੁਝ ਨਿਕਲਣਾ ਸੀ, ਸਾਡੇ ਵਾਸਤੇ ਕੋਈ ਗਾਹਾਂ ਸੇਧ ਵੀ ਨਿਕਲਣੀ ਸੀ। ਹੁਣ ਇਹੋ ਜਿਹੀ ਸਿਚੁਏਸ਼ਨ 'ਚ ਮਤਲਬ ਮੈਨੂੰ ਸਵਾਲ ਤਾਂ ਕਰਦੇ ਅੱਗੇ ਕੀ ਕਰਨਾ ਚਾਹੀਦਾ, ਅਤੇ ਉਹ ਹੁਣ ਬੜਾ ਬੰਦੇ ਟੈਕਨੀਕਲ ਜਿਹੇ ਆਨਸਰ ਭਾਲਦੇ ਨੇ ਵੀ ਸਿਰ ਜੋੜ ਕੇ ਬੈਠੋ ਜੀ। ਸਿਰ ਜੋੜ ਕੇ ਬੈਠ ਕੇ ਕੀ ਕਰ ਲਓ ਜਦੋਂ ਅੰਦਰ ਭਾਵਨਾ ਹੀ ਨਹੀਂ। ਉਹ ਯਤਨ ਕੀਤੇ ਨੇ ਬੰਦਿਆਂ ਨੇ, ਸਿਰ ਜੋੜ ਕੇ ਬੈਠਦੇ ਨੇ, ਇੱਕ ਦੂਜੇ ਦੇ ਸਿਰ ਪਾੜਨ ਤੱਕ ਆ ਜਾਂਦੇ ਨੇ। ਸੋ ਇਕੱਠੇ ਬੈਠਦੇ ਨੇ, ਮੁੜ ਕੇ ਤੂੰ ਮੈਂ ਹੋ ਕੇ ਗੱਲ ਖਿਲਰ ਜਾਂਦੀ ਹੈ। ਸੋ ਗੱਲ ਮੈਂ ਜਿਸ ਨਿਰਣੇ 'ਤੇ ਮੈਂ ਪਹੁੰਚਿਆ ਕਿ ਠੀਕ ਹੈ, ਸਾਰਾ ਕੁਛ ਦੀ ਵੀ ਲੋੜ ਹੈਗੀ ਹੈ, ਉਹਦੇ 'ਚ ਮੈਂ ਚਲੋ ਕਿਤਾਬਾਂ ਲਿਖ ਰਿਹਾ ਵੀ ਗੱਲਾਂ ਦੀ ਵਿਆਖਿਆ ਬਹੁਤ ਕੁ ਪੱਧਰ 'ਤੇ ਵੀ ਹੋਵੇ, ਪਰ ਅਸਲ ਜਿੱਥੇ ਜਾ ਕੇ ਸਾਡਾ ਫਰਕ ਪੈਣਾ ਹੈ ਉਹ ਪੈਣਾ ਹੈ ਰੂਹਾਨੀ ਤੌਰ 'ਤੇ। ਜਿੰਨਾ ਚਿਰ ਅੱਜ ਅਸੀਂ ਟੋਟਲ ਇਸ ਪੱਖੋਂ ਯਤੀਮ ਹਾਂ, ਪਹਿਲੀ ਵਾਰ ਵੀ ਕੋਈ ਵੀ ਰੂਹਾਨੀ ਹਸਤੀ ਨਹੀਂ ਜਿਹੜੀ ਕੌਮ ਨੂੰ ਇੰਸਪਾਇਰ ਕਰ ਸਕੇ। ਆਹ ਜਿਹੜਾ ਹੁਣ ਅਕਾਲੀ ਦਲ 'ਚ ਦੁਫਾੜ ਹੋਏ ਨਾ, ਉਹ ਜਿਹੜਾ ਦੂਜਾ ਧੜਾ ਹੈ, ਮਤਲਬ ਉਹਨਾਂ ਨੇ ਇਹ ਕਾਰਜ ਕੱਢਿਆ ਕਿ ਕੋਈ ਅਜਿਹੀ ਧਾਰਮਿਕ ਜਾਂ ਰੂਹਾਨੀ ਹਸਤੀ ਲੱਭੀ ਜਾਵੇ। ਹੁਣ ਲੱਭੀ ਜਿਵੇਂ ਉਹ ਗੁਆਚੀ ਹੁੰਦੀ ਹੈ ਕਿਤੇ, ਵੀ ਲੱਭ ਕਿੱਥੋਂ ਲਓਗੇ, ਜੇ ਹੋਵੇ ਤਾਂ ਆਪੇ ਪ੍ਰਗਟ ਹੋਊਗੀ। ਸੰਤਾਂ ਨੂੰ ਕੋਈ ਲੱਭ ਕੇ ਲਿਆਇਆ ਸੀ? ਇਹ ਲੱਭਣ ਵਾਲੀ ਗੱਲ ਹੈ ਥੋੜ੍ਹਾ ਵੀ ਜਾਂ ਤੁਸੀਂ ਪੈਦਾ ਕਰ ਲਓਗੇ ਜਾਂ ਹੋਰ। ਸੋ ਅੱਜ ਸਾਡੀ ਸਮੱਸਿਆ ਜਿਹੜੀ ਹੈਗੀ ਹੈ ਉਹ ਇਹ ਹੈ ਕਿ ਇਸ ਮੌਕੇ ਕੋਈ ਵੀ ਜਿਹੀ ਹਸਤੀ ਨਹੀਂ। ਬਾਬੇ ਬਥੇਰੇ ਨੇ, ਸੰਪਰਦਾਵਾਂ ਬਥੇਰੀਆਂ, ਜਥੇ ਬਥੇਰੇ ਨੇ, ਸਭ ਕੁਛ ਹੈ, ਬਾਣੇ ਵੀ ਹੈ, ਸਭ ਕੁਛ ਹੈ, ਪਰ ਅਸਲੀ ਕੋਈ ਰੂਹਾਨੀ ਹਸਤੀ ਉਹ ਨਹੀਂ। ਉਹ ਹੋਵੇ ਤਾਂ ਦਿਨਾਂ 'ਚ ਮਾਹੌਲ
ਇਹਦੇ ਝਲਕਾਰੇ ਪਿਛਲੇ ਸਮੇਂ 'ਚ ਮਿਲੇ। ਦੀਪ ਸਿੱਧੂ ਨੂੰ ਆਪਾਂ ਉਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਉਹ ਕੋਈ ਨਾ ਉਹ ਸਿੱਖੀ ਸਰੂਪ ਹੈ, ਨਾ ਅੰਮ੍ਰਿਤ ਛਕਿਆ, ਨਾ ਮਤਲਬ ਉਹਨੂੰ ਰੂਹਾਨੀ ਕਹਿਣਾ ਔਖਾ ਹੈ, ਪਰ ਕੋਈ ਨਾ ਕੋਈ ਅੰਸ਼ ਸੀ ਕਿਤੇ ਜਿਹੜਾ ਉਹਦਾ ਇੰਨਾ ਔਰਾ ਬਣਿਆ, ਜਿਸ ਕਿਸਮ ਦਾ ਲੋਕਾਂ ਦੇ ਮਨਾਂ 'ਤੇ ਅਸਰ ਪਿਆ ਹੈ। ਮਤਲਬ ਮੈਂ ਆਪਦੀ ਜ਼ਿੰਦਗੀ 'ਚ ਕਦੇ ਵੀ ਕੌਮ ਨੂੰ ਇੰਨਾ ਰੋਂਦਾ ਨਹੀਂ ਦੇਖਿਆ। ਮੌਤਾਂ ਬਹੁਤ ਹੋਈਆਂ, ਵਿਛੜੇ ਬਹੁਤ ਨਾਗੂ, ਐਂ ਸਾਰੀ ਕੌਮ ਝੰਜੋੜੀ ਗਈ ਹੋਵੇ, ਕੋਈ ਨਾ ਕੋਈ ਗੱਲ ਤਾਂ ਹੋਊ ਨਾ, ਨਹੀਂ ਸਾਡੀ ਪਕੜ 'ਚ ਆ ਰਹੀ ਹੈ, ਗੱਲ ਵੱਖਰੀ ਹੈ। ਸੋ ਮੈਂ ਤਾਂ ਇਹ 'ਚੋਂ ਦੇਖ ਕੇ ਇਸ ਨਿਰਣੇ 'ਤੇ ਪਹੁੰਚਿਆ ਕਿ ਬੰਦਾ ਸਾਰੀਆਂ ਆਪਦੀ ਬੁੱਧੀ ਨਾਲ, ਆਪਦੀ ਅਕਲ ਨਾਲ ਗੱਲਾਂ ਦੇ ਜਵਾਬ ਨਹੀਂ ਲੱਭ ਸਕਦਾ। ਬੁੱਧੀ ਤੋਂ, ਅਕਲ ਤੋਂ ਪਰੇ ਦੀਆਂ ਗੱਲਾਂ ਵਾਪਰਦੀਆਂ ਹਨ, ਜਿਹਨੂੰ ਦੀਪ ਸਿੱਧੂ ਕਲਾ ਵਰਤਨੀ ਕਹਿੰਦਾ ਸੀ। ਕੁਛ ਵੀ ਆਪਾਂ ਸ਼ਬਦ ਦੇ ਲਈਏ ਵੀ ਵਾਹਿਗੁਰੂ ਨੇ ਕਿਸ ਬੰਦੇ ਤੋਂ ਕਿਸ ਰੂਪ 'ਚ ਸੇਵਾ ਲੈਣੀ ਹੈ, ਇਹ ਫੈਸਲਾ ਅਸੀਂ ਨਹੀਂ ਕਰ ਸਕਦੇ। ਇਹ ਠੀਕ ਹੈ, ਦੀਪ ਸਿੱਧੂ ਦਾ ਸਰੂਪ ਨਹੀਂ ਸੀ, ਪਰ ਸ਼ਾਇਦ ਵਾਹਿਗੁਰੂ ਨੇ ਉਹ ਤੋਂ ਇਸੇ ਰੂਪ 'ਚ ਹੀ ਸੇਵਾ ਲੈਣੀ ਸੀ, ਕਿਉਂਕਿ ਜਿੰਨਾ ਨੌਜਵਾਨ ਸਿੱਖੀ ਤੋਂ ਪਾਸੇ ਹੋ ਚੁੱਕਿਆ ਸੀ ਸਾਰੇ ਸਮੇਂ 'ਚ, ਉਹਨੂੰ ਜੇ ਮੋੜ ਕੇ ਲਿਆਉਣਾ ਸੀਗਾ ਇਸ ਬਹਿਣ ਦੇ ਵਿੱਚ ਸਿੱਖੀ ਵਾਲੇ 'ਚ, ਤਾਂ ਦੀਪ ਸਿੱਧੂ ਤੇ ਸਿੱਧੂ ਮੂਸੇ ਵਾਲੇ ਵਰਗੇ ਜਿਹੜੇ ਬੰਦੇ ਆਮ ਸਾਡੀ ਉਸ ਤਰ੍ਹਾਂ ਕਿਤੇ ਫਿੱਟ ਨਹੀਂ ਹੁੰਦੇ, ਵੀ ਉਹ ਸ਼ਾਇਦ ਉਹਨਾਂ ਬੰਦਿਆਂ ਰਾਹੀਂ ਵੀ ਇਹ ਗੱਲਾਂ ਵਾਪਰਨੀਆਂ ਸੀ। ਸੋ ਇਹਦੀ ਬਜਾਏ ਕਿ ਉਹਨੂੰ ਅਸੀਂ ਇਸ ਤਰ੍ਹਾਂ ਸ਼ਰੀਕ ਦੇ ਤੌਰ 'ਤੇ ਲਈਏ, ਜਾਂ ਉਹਨੂੰ ਵੀ ਉਹ 'ਚ ਤਾਂ ਆਹ ਨਹੀਂ ਸੀ, ਉਹਦੇ 'ਚ ਤਾਂ ਆਹ ਨਹੀਂ ਸੀ, ਵੀ ਇਹਨੂੰ ਇਹ ਛੱਡਦੀ ਆਪਾਂ ਉਹਨਾਂ ਦਾ ਜੋ ਇੰਪੈਕਟ ਪਿਆ ਈਵਨ ਸਿੱਧੂ ਮੂਸੇ ਵਾਲੇ ਦਾ। ਸੋ ਮੈਨੂੰ ਵੀ ਸੱਚੀ ਗੱਲ ਹੈ, ਜਦੋਂ ਉਹ ਜਿਉਂਦਾ ਸੀ ਮੈਨੂੰ ਕਦੇ ਵੀ ਚੰਗਾ ਨਹੀਂ ਸੀ ਲੱਗਿਆ ਵੀ ਉਹਦਾ ਸਾਰਾ ਜੋ ਹੈਗਾ ਪੜ੍ਹਨਾ, ਰੈਪ ਮਿਊਜ਼ਿਕ ਮੈਨੂੰ ਉਂਝ ਹੀ ਚੰਗਾ ਨਹੀਂ ਸੀ ਲੱਗਦਾ। ਹੁਣ ਰੀਸੈਂਟਲੀ ਜਦੋਂ ਮੈਂ ਇੱਥੇ ਆਇਆ, ਮੈਂ ਇੱਕ ਕਿਤਾਬ ਰਾਹ 'ਚ ਮੈਂ ਜਹਾਜ਼ 'ਚ ਪੜ੍ਹਦਾ ਆਇਆ, ਅਤੇ ਉਹ ਹੈਗੀ ਕਿਸੇ ਐਡਵੋਕੇਟ ਦੀ ਹੈ, ਨਿਊਯਾਰਕ ਦੇ ਦੀ, ਕਾਲਾ ਹੈ ਉਹ, ਉਹਨੇ ਆਪਦੇ ਪੁੱਤਰ ਨੂੰ ਲਿਖਿਆ ਹੋਇਆ ਹੈ, ਇੱਕ ਕਿਤਾਬ ਹੈ ਪੂਰੀ, ਆਪਦੇ ਪੁੱਤ ਨੂੰ ਦੱਸ ਰਿਹਾ ਵੀ ਅਸੀਂ ਸਾਡੇ ਨਾਲ ਵਾਪਰਿਆ ਕੀ ਹੈ ਇੱਥੇ, ਸਾਰਾ ਇਤਿਹਾਸ ਆਪਦੀ ਉਹਨਾਂ ਦੀ ਕਮਿਊਨਿਟੀ ਤੇ ਨੂੰ ਕੀ ਕੁਛ ਚੱਲਣਾ ਪਿਆ। ਉਹਦੇ 'ਚ ਉਹਨੇ ਜਿਹੜਾ ਇੱਕ ਥਾਂ ਜ਼ਿਕਰ ਕੀਤਾ ਵੀ ਫੇਰ ਸਾਡੇ ਜਿਹੜੇ ਰੈਪਰਸ ਉਹ ਆਏ, ਅਤੇ ਉਹ ਕਹਿੰਦਾ ਜਦੋਂ ਆਪਦੇ ਕਿਸੇ ਗੀਤ ਦੀ ਇੱਕ ਲਾਈਨ 'ਚ ਮੈਲਕਮ ਐਕਸ ਦਾ ਜ਼ਿਕਰ ਕਰਦੇ ਸੀ ਤਾਂ ਜਿਵੇਂ ਸਾਡੇ ਤਰੰਗਾਂ ਦੌੜ ਜਾਂਦੀਆਂ ਸੀ, ਹੈ ਨਾ। ਹੁਣ ਉਹ ਰੈਪ ਵਾਲੇ ਬੰਦੇ ਇਸ ਤਰ੍ਹਾਂ, ਸਿੱਧੂ ਮੂਸੇਵਾਲਾ ਜਦੋਂ ਬਲਵਿੰਦਰ ਜਟਾਣੇ ਦਾ ਜ਼ਿਕਰ ਕਰਦਾ ਹੈ ਜਾਂ ਸੰਤਾਂ ਦਾ ਜ਼ਿਕਰ ਕਰਦਾ ਹੈ, ਅਸੀਂ 100 ਲੈਕਚਰ ਵੀ ਦੇ ਲਈਏ। ਸੋ ਇਹਨਾਂ ਚੀਜ਼ਾਂ ਪ੍ਰਤੀ ਓਪਨ ਮਾਈਂਡ ਰੱਖੋ। ਇਹ ਜਿਹੜਾ ਸਾਡੇ ਆਪ ਹੀ ਪੈਮਾਨੇ ਜੇ ਘੜ ਲਏ ਨਾ, ਵੀ ਇਹ ਤੋਂ ਜਿਹੜਾ ਇੱਧਰ ਉੱਧਰ ਜਾਂਦਾ, ਆਪ ਹੀ ਬੰਦਿਆਂ ਨੇ ਸਿਰਜ ਲਿਆ ਵੀ ਜਿਹਦੇ ਬਾਣਾ ਨਹੀਂ ਅਤੇ ਉਹ ਬੰਦਾ ਕੀ ਹੋਇਆ। ਤੋ ਵਾਹਿਗੁਰੂ ਨੇ ਇਹ ਜਿਹੀਆਂ ਵੀ ਕੁਛ ਹੋਣਾ ਹੁੰਦਾ, ਬਾਣੇ ਤੋਂ ਵੱਖਰਾ ਵੀ ਕਿਸੇ ਬੰਦੇ ਨੇ ਕਿਸੇ ਮੌਕੇ ਇਤਿਹਾਸ 'ਚ ਕੋਈ ਵੱਡਾ ਰੋਲ ਨਿਭਾ ਜਾਣਾ ਹੁੰਦਾ, ਉਹਨਾਂ ਨੂੰ ਤੁਸੀਂ ਆਪਦੇ ਯੋਧਿਆਂ ਦੇ ਤੌਰ 'ਤੇ, ਹੀਰੋਆਂ ਦੇ ਤੌਰ 'ਤੇ ਯਾਦ ਕਰੋ, ਫਿਰ ਸਾਨੂੰ ਇੱਕ ਉਹਨਾਂ ਵਿੱਚੋਂ ਸ਼ਕਤੀ ਅਤੇ ਪ੍ਰੇਰਨਾ ਮਿਲੂਗੀ। ਸੋ ਇਹ ਜਿਹੜੀ ਦੁਬਿਧਾ ਅਤੇ ਸ਼ੰਕੇ ਇਹ ਜਿਹੜੇ ਪੈਦਾ ਹੋਏ ਨੇ, ਇਹਨੇ ਕੌਮ ਨੂੰ ਕਮਜ਼ੋਰ ਕੀਤਾ ਹੈ। ਪਰ ਆਹ ਦੋ ਬੰਦਿਆਂ ਨੇ ਸਾਡੇ ਜਿਉਂਦੇ ਜੀ ਮਤਲਬ ਬਹੁਤ ਵੱਡਾ ਫਰਕ ਪਾਇਆ। ਸਿਮਰਜੀਤ ਸਿੰਘ ਮਾਨ ਦੀ ਜਿੱਤਣਾ ਪਿਛਲੀ ਵਾਰ, ਮਤਲਬ ਇਹ ਦੋ ਮੌਤਾਂ ਨੇ ਕਿੰਨਾ ਫਰਕ ਪਾਤਾ ਜਾ ਕੇ। ਅਤੇ ਐਤਕਾਂ ਉਹ ਬੋਲ ਬੈਠਾ ਜਿਵੇਂ ਸੈਲਫ ਗੋਲ ਕਰਨਾ ਹੁੰਦਾ ਵੀ ਉਹਨਾਂ ਕਰਕੇ ਨਹੀਂ ਜਿੱਤਿਆ, ਮੈਂ ਤਾਂ ਆਪਦੀ ਕਮਾਈ ਕਰਕੇ ਜਿੱਤਿਆ, ਅਤੇ ਉਹਦਾ ਰਿਜ਼ਲਟ ਸਾਹਮਣੇ ਆ ਗਿਆ। ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪ੍ਰਤੀ ਸਾਨੂੰ ਨਾ ਥੋੜ੍ਹਾ ਓਪਨ ਮਾਈਂਡ ਰੱਖ ਕੇ ਚੱਲਣਾ ਚਾਹੀਦਾ। ਸੋ ਗੱਲਾਂ ਤਾਂ ਮੇਰਾ ਖਿਆਲ ਬਹੁਤ ਜ਼ਿਆਦਾ ਨੇ, ਜਿਵੇਂ ਮੈਂ ਪਹਿਲਾਂ ਕਿਹਾ ਸੀ, ਇਹਦੀਆਂ ਬੜੀਆਂ ਡਿਮੈਂਸ਼ਨਸ, ਬੜੀਆਂ ਪਰਤਾਂ ਨੇ, ਅਤੇ ਮੈਂ ਬਾਕੀ ਥਾਵਾਂ 'ਤੇ ਵੀ ਬੋਲ ਕੇ ਆਇਆ। ਖਾਸ ਕਰਕੇ ਮੈਨੂੰ ਜਿਹੜੀ ਸਭ ਤੋਂ ਵੱਡੀ ਚੁਣੌਤੀ ਪੇਸ਼ ਆਈ ਜਦੋਂ ਕਿਤਾਬਾਂ ਲਿਖਣੀਆਂ ਸੀ ਕਿ ਸੰਤਾਂ ਦਾ ਦਰਬਾਰ ਸਾਹਿਬ 'ਤੇ ਬੈਠ ਕੇ ਜੰਗ ਲੜਨ ਦਾ ਫੈਸਲਾ ਕਰਨਾ, ਇਹ ਕਿਵੇਂ ਸਹੀ ਸੀ। ਇਹ ਤੇ ਬੰਦੇ ਨਹੀਂ ਸੀ ਮਤਲਬ ਛੇਤੀ ਕੀਤਿਆਂ ਮੰਨਦੇ, ਇੰਨਾ ਦਿਮਾਗਾਂ 'ਚ ਭਰਤਾ ਸੀਗਾ। ਫਿਰ ਇਤਿਹਾਸ ਨੂੰ ਵੀ ਗਲਤ ਪੇਸ਼ ਕਰਨਾ। ਪਤਵੰਤ ਸਿੰਘ ਸੀਗਾ ਬਹੁਤ ਵੱਡਾ ਆਪਣਾ ਦਿੱਲੀ ਦਾ ਸਿੱਖ ਸੀਗਾ, ਅਤੇ ਉਹਨੇ ਮਤਲਬ ਤਾਂ ਇੱਥੋਂ ਤੱਕ ਗਿਆ ਕਿ 6ਵੇਂ ਪਾਤਸ਼ਾਹ ਨੂੰ ਜਦੋਂ ਜੰਗ ਲੜਨ ਦੀ ਲੋੜ ਪਈ ਤਾਂ ਉਹ ਅਕਾਲ ਤਖਤ 'ਤੇ ਬਹਿ ਕੇ ਨਹੀਂ ਸੀ ਲੜਿਆ, ਉਹ ਤਾਂ ਬਾਹਰ ਜਾ ਕੇ ਜਿੱਥੇ ਅੱਜ ਕੱਲ੍ਹ ਖਾਲਸਾ ਕਾਲਜ ਹੈ
ਵੀ ਉਹਨੇ ਆਪਦੀ ਜੰਗ ਉੱਥੇ ਜਾ ਕੇ ਕੀਤੀ ਸੀ ਲਾਹੌਰ ਦੇ ਫੌਜਦਾਰ ਨਾਲ। ਇਸ ਤਰ੍ਹਾਂ ਦੀਆਂ ਗੱਲਾਂ ਲਿਖ ਲਿਖ ਕੇ ਬੰਦਿਆਂ ਨੇ ਸਵਾਲ ਖੜੇ ਕੀਤੇ। ਇਹਦਾ ਕਾਰਨ ਪਤਾ ਕੀ ਹੈ? ਉਹਨਾਂ ਨੂੰ ਗੁਰੂ ਦਾ ਜਿਹੜਾ ਦੈਵੀ ਸੁਹਜ ਹੈ, ਡਿਵਾਈਨ ਗ੍ਰੇਸ, ਇਲਾਹੀ ਸ਼ਾਨ, ਉਹਦਾ ਪਤਾ ਨਹੀਂ। ਜਦੋਂ ਗੁਰੂ ਸਾਹਿਬ ਆਪ ਮੌਜੂਦ ਹੈ ਉਦੋਂ ਅਕਾਲ ਤਖਤ ਦਾ ਕੋਈ ਓਡੀ ਮਹੱਤਤਾ ਨਹੀਂ। ਅਕਾਲ ਤਖਤ ਸਾਹਿਬ ਦੀ ਮਹੱਤਤਾ ਤਾਂ ਹੈ ਕਿ ਗੁਰੂ ਦੀ ਰਚ, ਉਹ ਗੁਰੂ ਨੇ ਬਣਾਇਆ ਹੈ। ਪਰ ਜਦੋਂ ਗੁਰੂ ਆਪ ਮੌਜੂਦ ਹੈ, ਗੁਰੂ ਕਿਤੇ ਵੀ ਹੋਵੇ, ਕੌਮ ਦੀ ਸੁਰਤ ਤਾਂ ਉੱਥੇ ਹੋ। ਜੇ ਗਵਾਲੀਅਰ ਦੀ ਜੇਲ੍ਹ 'ਚ ਆ ਤਾਂ ਸਾਰੀ ਕੌਮ ਦੀ ਸੁਰਤ ਗਵਾਲੀਅਰ ਦੀ ਜੇਲ੍ਹ 'ਤੇ ਹੈ। ਨੌਵੇਂ ਪਾਤਸ਼ਾਹ ਨੂੰ ਨਹੀਂ ਵੜਨ ਦਿੱਤਾ ਸੀ ਦਰਬਾਰ ਸਾਹਿਬ 'ਚ, ਕੋਈ ਫਰਕ ਹੀ ਨਹੀਂ ਸੀ ਪਿਆ ਉਹਨਾਂ ਨੂੰ। ਠੀਕ ਆ, ਉਹ ਬਾਹਰੋਂ ਮੱਥਾ ਟੇਕ ਕੇ ਵਾਪਸ ਮੁੜ ਗਏ। ਇਹਦੇ ਨਾਲ ਕਿੰਨਾ ਕੁ ਫਰਕ ਪੈ ਗਿਆ। ਸੋ ਜਦੋਂ ਗੁਰੂ ਆਪ ਮੌਜੂਦ ਆ ਉਦੋਂ ਇਹਨਾਂ ਗੱਲਾਂ ਦਾ ਕੋਈ ਮਹਿਣਾ ਨਹੀਂ। ਗੁਰੂ ਕਿਤੇ ਵੀ ਜੰਗ ਲੜਦਾ ਉਹ ਤਾਂ ਗੱਲ ਹੀ ਹੋਰ ਹੋਣੀ ਸੀ। ਹੁਣ ਜਦੋਂ ਗੁਰੂ ਨਹੀਂ ਤਾਂ ਸਾਡੇ ਵਾਸਤੇ ਅਕਾਲ ਤਖਤ ਗੁਰੂ ਦੀ ਇੱਕ ਨਿਸ਼ਾਨੀ ਹੈ, ਗੁਰੂ ਦੀ ਇੱਕ ਯਾਦ ਹੈ। ਉੱਥੇ ਬਹਿ ਕੇ ਜੰਗ ਲੜਨਾ, ਉਸ ਗੁਰੂ ਨਾਲ ਜੁੜ ਕੇ ਜੰਗ ਲੜਨਾ ਹੈ। ਉਦੋਂ ਫਿਰ ਜਿਹੜੀ ਸ਼ਕਤੀ ਆਉਂਦੀ ਹੈ ਉਹ ਦਿਖਾਤੀ ਉਹਨਾਂ ਨੇ। ਐਡੀ ਵੱਡੀ ਫੌਜ ਨੂੰ ਜਿਹੜੇ ਕਹਿੰਦੇ ਸੀ 2 ਘੰਟਿਆਂ 'ਚ ਅਸੀਂ ਜਿੱਤ ਕੇ ਪਰਾਂ ਕਰਾਂਗੇ, 2 ਘੰਟੇ ਦਾ ਸਮਾਂ ਮਿਥਿਆ ਸੀ ਉਹਨਾਂ ਨੇ ਰਾਤ ਨੂੰ, 4 ਦੀ ਰਾਤ ਨੂੰ, ਵੀ 9:30 ਵਜੇ ਹਮਲਾ ਕਰਾਂਗੇ, 12 ਵਜੇ ਤੱਕ ਨਿਬੇੜ ਕੇ ਉਸ ਤੋਂ ਬਾਅਦ ਜਿੱਥੇ ਕਿਤੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਣਗੇ ਉਹ ਕਲੀ ਕਰਨ ਵਾਲਾ ਸਾਰਾ ਸਮਾਨ ਨਾਲ ਚੁੱਕੀ ਫਿਰਦੇ ਸੀ। ਉਹ ਤਾਂ ਕਿ ਸਵੇਰੇ 4 ਵਜੇ ਰੇਡੀਓ ਤੋਂ ਰਿਲੇ ਕਰ ਦਾਂਗੇ ਕੀਰਤਨ, ਬਸ ਗੱਲ ਖਤਮ। ਤੋ ਜਿਹੜਾ 2 ਘੰਟਿਆਂ ਦਾ ਲਾਈ ਬੈਠੇ ਸੀ, ਜੇ ਉਹਨਾਂ ਨੇ ਮੁੱਠੀ ਭਰ ਸਿੰਘਣ, ਕਿੰਨੇ ਕੁ ਸਿੰਘਣ, ਤਾਂ ਇਹ ਕੋਈ ਛੋਟੀ ਗੱਲ ਥੋੜਾ ਸੀ। ਉਹ ਅਕਾਲ ਤਖਤ ਇਹਨਾਂ ਵਾਸਤੇ ਅਕਾਲ ਤਖਤ ਹੋਊ, ਉਹ ਜਿਹੜੇ ਲੜ ਰਹੇ ਸੀ ਉਹਨਾਂ ਵਾਸਤੇ ਤਾਂ ਉਹ ਗੁਰੂ ਦੀ ਗੋਦ ਸੀਗੀ। ਗੁਰੂ ਦੀ ਗੋਦ 'ਚ ਬਹਿ ਕੇ ਲੜਨਾ ਉਹ ਗੱਲ ਹੀ ਹੋਰ ਬਣ ਜਾਂਦੀ ਹੈ। ਸੋ ਇਹ ਨਜ਼ਰੀਏ ਦਾ ਫਰਕ ਪੈ ਗਿਆ ਪੜ੍ਹੇ ਲਿਖੇ ਲੋਕਾਂ ਦਾ ਅਤੇ ਆਮ ਸਿੱਖਾਂ ਦਾ। ਇਹ ਸਾਨੂੰ ਨੁਕਸਾਨ ਹੁਣ ਤੱਕ ਪਹੁੰਚਾਈ ਜਾ ਰਿਹਾ ਹੈ। ਅਤੇ ਆਪਾਂ ਹੁਣ ਦੇਖ ਲਓ ਕਿੰਨੇ ਆ ਤਰਨਜੀਤ ਸਿੰਘ ਸੰਧੂ ਦਾ ਮਾਮਲਾ ਦੇਖ ਲਓ, ਕਿਹੜੇ ਪਰਿਵਾਰ 'ਚੋਂ ਆਇਆ ਹੈ, ਕਿਹੋ ਜਿਹਾ ਵਿਰਸਾ ਹੈ ਅਤੇ ਕੀ ਕਰ ਰਿਹਾ ਅੱਜ। ਇੱਕ ਨਹੀਂ ਕਿੰਨੇ ਹੀ ਦੇਖ ਲਓ ਤੁਸੀਂ ਆਪਣੇ। ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਫਰਕ ਪਾ ਰਹੀਆਂ, ਅਤੇ ਇਸ ਬਾਰੇ ਚੇਤੰਨ ਹੋਣਾ ਬਹੁਤ ਜ਼ਰੂਰੀ ਹੈ। ਇੱਥੋਂ ਸਵਾਲਾਂ ਦੇ ਸਾਰੇ ਜਵਾਬ ਵੀ ਮਿਲ ਜਾਣਗੇ ਸਾਨੂੰ, ਇਹ ਕਿਉਂ ਹੋ ਰਿਹਾ ਹੈ। ਜਿਹੜੇ ਬੰਦੇ ਨੂੰ ਕਹਿ ਦਿੰਦੇ ਨਾ ਸਾਰੀ ਕੌਮ ਉੱਠ ਕੇ ਕਿਉਂ ਨਾ ਲੜੀ, ਜਾਂ ਕੌਮ 'ਚ ਐਂ ਕਿਉਂ ਹੋ ਗਿਆ, ਕੁਛ ਬੰਦੇ ਐਂ ਕਿਉਂ ਕਰ ਗਏ, ਇੱਥੋਂ ਖੜ੍ਹ ਕੇ ਅਸੀਂ ਉਹਦੀ ਕੋਈ ਵਿਆਖਿਆ ਦੇ ਸਕਾਂਗੇ ਵੀ ਸਾਡੇ ਦਿਮਾਗਾਂ ਵਿੱਚ ਜੋ ਵਾੜ ਦਿੱਤਾ ਗਿਆ ਨਾ, ਉਹ ਪੜ੍ਹਾਈ ਦੇ ਰਾਹੀਂ ਉਹਨੇ ਸਾਡੀ ਗੜਬੜ ਕਰਤੀ ਕਿ ਧਰਮ ਅਤੇ ਰਾਜਨੀਤੀ ਅਲੱਗ, ਇਹ ਦਿਸਣ ਲੱਗ ਗਏ। ਹੁਣ ਜੇ ਇਹ ਕਹਿਣਾ ਕਿ ਇੱਥੇ ਹੋਏ ਕਿ ਜੰਗ ਨਹੀਂ ਸੀ ਲੜਨੀ ਚਾਹੀਦੀ, ਜਿਹਦਾ ਮਤਲਬ ਧਰਮ ਦੇ ਅਰਥ ਜਿਵੇਂ ਮੰਦਿਰ ਹੁੰਦੇ ਨੇ ਪੂਜਾ ਦੇ, ਕੋਈ ਵੀ ਇਹ ਤਾਂ ਪੂਜਾ ਦਾ ਸਥਾਨ ਹੈ। ਸਿੱਖਾਂ ਵਾਸਤੇ ਕਦੇ ਵੀ ਦਰਬਾਰ ਸਾਹਿਬ ਪੂਜਾ ਦਾ ਸਥਾਨ ਨਹੀਂ, ਜੇ ਹੁੰਦਾ ਇੰਨੀ ਵਾਰ ਢੱਕਦਾ ਨਹੀਂ ਸੀ। ਸਿੱਖਾਂ ਵਾਸਤੇ ਬਹੁਤ ਕੁਛ ਹੈ। ਸੋ ਇਹ ਗੱਲਾਂ ਜਿਹੜੀਆਂ ਅਸੀਂ ਜੇ ਨਹੀਂ ਸਮਝਾਂਗੇ ਤਾਂ ਸਾਨੂੰ ਸਾਰੇ ਸਵਾਲਾਂ ਦੇ ਜਵਾਬ ਨਹੀਂ ਆਉਣਗੇ। ਮੇਰਾ ਖਿਆਲ ਹੈ ਕਿ ਮੇਰੇ ਵੱਲੋਂ ਇੰਨਾ ਕੁ ਕਾਫੀ ਹੈ। ਬਾਕੀ ਜੇ ਕੋਈ ਹੋਰ ਸਪੈਸੀਫਿਕ ਸਵਾਲ ਹੋਣਗੇ ਤਾਂ ਉਹ ਤੁਸੀਂ ਜੀ ਸਦਕੇ ਕਰੋ, ਪਰ ਹੁਣ ਥੋੜ੍ਹੇ ਰੈਲੇਵੈਂਟ। ਇੱਕ ਤੁਸੀਂ ਦੇਵੀ ਸ਼ਕਤੀ ਕਿਹਾ ਜੀ, ਦੇਵੀ ਸ਼ਕਤੀ ਤੇ ਜਿਹੜੀਆਂ ਕਰਾਮਾਤਾਂ ਉਹਨੂੰ ਡਿਫਾਈਨ ਕਰੋ। ਦੇਖੋ, ਇਹ ਕਰਾਮਾਤ ਹੋਰ ਚੀਜ਼ ਹੈ ਜੀ, ਦੇਵੀ ਸ਼ਕਤੀ ਹੋਰ ਚੀਜ਼ ਹੈ। ਮੈਂ ਡਿਫਾਈਨ ਕਰਨਾ ਇਸ ਚੀਜ਼ ਨੂੰ ਨਾ ਇੰਨਾ ਸੌਖਾ ਨਹੀਂ, ਕਿਉਂਕਿ ਮਤਲਬ ਮੇਰੀ ਇਹ ਧਾਰਨਾ, ਮੇਰੀ ਕੀ ਸਾਰੇ ਧਰਮ ਵਾਲਿਆਂ ਦੀ ਇਹ ਧਾਰਨਾ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਸਾਹਿਬ ਮਨੁੱਖ ਨਹੀਂ ਸੀ ਆਮ, ਉਹ ਰੱਬੀ ਜੋਤ ਸੀ, ਜਿਹਦਾ ਮਤਲਬ ਸਰਬ ਕਲਾ ਸਮਰੱਥ ਸੀ, ਕੁਛ ਵੀ ਕਰ ਸਕਦੇ ਸੀ। ਪਰ ਗੁਰੂ ਦਾ ਫਰਕ ਦੂਜਿਆਂ ਨਾਲੋਂ, ਕਰਾਮਾਤੀਆਂ ਨਾਲੋਂ ਇਹ ਸੀ ਕਿ ਉਹ ਕਦੇ ਵੀ ਕਰਾਮਾਤ, ਆਪਦੀ ਤਾਕਤ, ਆਪਦਾ ਰੋਬ, ਆਪਦੀ ਵਡਿਆਈ ਵਾਸਤੇ ਕਦੇ ਕਰਾਮਾਤ ਕਰ ਸਕਣ, ਇਹ ਨਹੀਂ ਸੀ। ਇਹ ਜਿਹੜੇ ਕਰਾਮਾਤੀ ਬੰਦੇ ਨੇ ਉਹ ਆਪਦੀ ਮੰਨਤਾ ਅਤੇ ਆਪਦੀ ਪੂਜਾ ਕਰਾਉਣ ਵਾਸਤੇ ਇਹ ਸਿੱਧ ਕਰਨ ਦਾ ਯਤਨ ਕਰਦੇ ਨੇ ਕਿ ਸਾਡੇ ਕੋਲ ਵੱਡੀਆਂ ਤਾਕਤਾਂ ਕਰ ਸਕਦੇ ਸੀ ਗੁਰੂ ਸਾਹਿਬ, ਪਰ ਉਹਨਾਂ ਨੇ ਕਦੇ ਵੀ
ਇਹ ਕੀਤਾ ਨਹੀਂ। ਉਹਨਾਂ ਨੇ ਇੱਕ ਮਨੁੱਖ ਹੋਣ ਦਾ ਕੁਦਰਤੀਪਣ ਕਾਇਮ ਰੱਖਿਆ ਵੀ ਜੇ ਜਨਮ ਲਿਆ ਤਾਂ ਮੌਤ ਵੀ ਹੋਣੀ ਹੈ, ਅਟਲ ਨਿਯਮ ਹੈ। ਨਹੀਂ ਤਾਂ ਫਿਰ ਅਗਲਾ ਕਹਿੰਦਾ ਆਪਦੀ ਮੌਤ ਨੂੰ ਵੀ ਟਾਲ ਦਿੰਦੇ। ਆਹ ਕਿਉਂ ਨਾ ਕੀਤਾ? ਇਹ ਰੈਸ਼ਨਲ ਮਾਈਂਡ 'ਚੋਂ ਨਿਕਲੀਆਂ ਹੋਈਆਂ ਗੱਲਾਂ ਜੀ। ਹਾਂਜੀ, ਤੁਸੀਂ ਮੈਂ ਤੁਹਾਡੇ ਬਾਰੇ ਥੋੜਾ ਜਿਹਾ ਪਹਿਲਾਂ ਜਾਣਦਾ ਹਾਂ ਵੀ ਤੁਸੀਂ ਪਹਿਲਾਂ ਨੈਕਸਲਟ ਮੂਵੀ ਸੀਗੇ, ਬਿਲਕੁਲ ਜੀ। ਉਸ ਤੋਂ ਬਾਅਦ ਤੁਹਾਡੇ ਬਜ਼ੁਰਗ ਸੀਗੇ ਤੇ ਉਹ ਗੁਰਸਿੱਖ ਸੀਗੇ। ਹਾਂਜੀ, ਤੇ ਤੁਸੀਂ ਇਸ ਪਾਸੇ ਨੂੰ ਕਿਵੇਂ ਆਏ? ਤੁਹਾਡੇ ਬਜ਼ੁਰਗ ਪਹਿਲਾਂ ਕੀ ਫੀਲ ਕਰਦੇ ਸੀ ਵੀ ਕਿਉਂ ਚਲਾ ਗਿਆ, ਤੁਹਾਨੂੰ ਰੋਕਦੇ ਸੀਗੇ, ਤੇ ਤੁਸੀਂ ਆਪ ਇੱਧਰ ਆ ਗਏ ਫਿਰ ਵਾਪਸ ਵੀ ਗੁਰੂ ਦੇ ਲੜ ਲੱਗੇ? ਇੱਕ ਕੁਐਸਚਨ। ਦੂਜਾ ਮੇਰਾ ਛੋਟਾ ਜਿਹਾ ਹੋਰ ਕੁਐਸਚਨ ਹੈ ਵੀ ਦੀਪ ਸਿੱਧੂ ਬਾਰੇ ਤੁਸੀਂ ਕਿਹਾ ਵੀ ਉਹਦਾ ਮੂੰਹ ਸਿਰ ਮੁੰਨਿਆ ਸੀ, ਇਸ ਕਰਕੇ ਉਹਨੂੰ ਲੋਕਾਂ ਨੇ ਪੂਰਾ ਉਸ ਤਰ੍ਹਾਂ ਉਹ ਨਹੀਂ ਸਮਝਿਆ ਵੀ ਇਹ ਸਹੀ ਸਿੱਧੇ ਰਸਤੇ 'ਤੇ ਆ ਗਿਆ ਹੈ, ਫਿਰ ਸ਼ੱਕ ਪਾਏ। ਤੇ ਹੁਣ ਅੰਮ੍ਰਿਤਪਾਲ ਜੀ ਜਿਹੜੇ ਪੂਰੇ ਗੁਰਸਿੱਖ ਸਰੂਪ 'ਚ ਆਏ, ਉਹਦੇ ਪਿੱਛੇ ਲੋਕਾਂ ਨੂੰ ਲੱਗਣਾ ਚਾਹੀਦਾ, ਤੇ ਜੇ ਲੱਗਦੇ ਆ ਤਾਂ ਨਹੀਂ ਲੱਗਦੇ ਤਾਂ ਕਿਉਂ ਨਹੀਂ ਲੱਗਦੇ? ਵੀ ਇਹਦੇ ਬਾਰੇ ਕੀ ਹੈ, ਲੋਕਾਂ ਨੂੰ ਕੀ ਕਰਨਾ ਚਾਹੀਦਾ? ਸਰ, ਪਹਿਲਾ ਸਵਾਲ ਹੈ ਨਾ, ਉਹ ਵੈਸੇ ਤਾਂ ਤੁਸੀਂ ਜੇ ਮੇਰੀ ਕਿਤਾਬ ਪੜ੍ਹੋ ਖਾੜਕੂ ਲਹਿਰਾਂ ਦੇ ਅੰਗ ਸੰਗ, ਉਹਦੇ 'ਚ ਮੈਂ ਉਹਦਾ ਜਵਾਬ ਦਿੱਤਾ ਹੋਇਆ ਜੀ ਸਾਰਾ, ਕਿ ਸਾਡਾ ਪਰਿਵਾਰ 3 ਪੀੜ੍ਹੀਆਂ ਤੋਂ ਇੱਕ ਸਿੱਖ ਪਰਿਵਾਰ ਸੀਗਾ ਪੂਰਾ, ਅਤੇ ਅਸੀਂ ਜਦੋਂ ਇਸ ਰਾਹ ਪੈਣ ਦਾ ਫੈਸਲਾ ਕੀਤਾ ਉਦੋਂ ਸਾਨੂੰ ਸਿੱਖੀ ਦਾ ਅਤੇ ਉਸ ਲਹਿਰ ਦਾ ਵਿਰੋਧ ਨਹੀਂ ਸੀ ਲੱਗਦਾ ਕਿ ਸਿੱਖੀ ਕੀ ਹੈ, ਜ਼ਬਰ ਅਤੇ ਜ਼ੁਲਮ ਦੇ ਖਿਲਾਫ ਲੜਨਾ, ਜੰਗ ਲੜਨੀ। ਉਦੋਂ ਅਕਾਲੀ ਨਹੀਂ ਸੀ ਲੜ ਰਹੇ, ਕੋਈ ਸਿੱਖ ਵਿਦਵਾਨ ਨਹੀਂ ਸੀ ਲੜ ਰਿਹਾ, ਉਦੋਂ ਉਸ ਵਿਚਾਰਧਾਰਾ ਦੇ ਝੰਡੇ ਹੇਠ ਲੋਕ ਲੜ ਰਹੇ ਸੀਗੇ ਸਾਰੇ ਦੇਸ਼ ਦੇ ਵਿੱਚ ਜ਼ੁਲਮ 'ਤੇ। ਅਸੀਂ ਤਾਂ ਉਦੋਂ ਉਹ ਸੋਚ ਕੇ ਵੀ ਅਸਲੀ ਸਿੱਖ ਅਸੀਂ ਹਾਂ, ਅਸਲੀ ਉਹ ਸਪਿਰਿਟ ਅਸੀਂ ਕਾਇਮ ਕਰ ਰਹੇ ਹਾਂ। ਫਿਰ ਜਦੋਂ ਚੱਲਦੇ ਉਹ ਸਾਰਾ ਕੁਝ ਸਾਨੂੰ ਸਮਝ ਆਇਆ ਵੀ ਉਹ ਵਿਚਾਰਧਾਰਾ ਦੇ ਮਾਰੂ ਅਸਰ ਕਿੰਨੇ ਮਨਾਂ 'ਤੇ ਪੈਂਦੇ ਨੇ, ਜਿਹੜਾ ਮੈਂ ਕਿਤਾਬ ਦੇ ਵਿੱਚ ਸਾਰੇ ਜ਼ਿਕਰ ਕੀਤਾ ਹੈਗਾ ਵੀ ਕਿਵੇਂ ਨਸ਼ਿਆਂ ਦਾ, ਸਿਗਰਟਾਂ ਦਾ ਅਤੇ ਹੋਰ ਸਾਰਾ ਉਹ ਕਰਦੇ ਸੀਗੇ, ਉਹ ਸਿੱਖੀ ਤੋਂ ਕਿਵੇਂ ਦੂਰ ਲਿਜਾਂਦੇ ਸੀ। ਉਹ ਮੇਰੇ ਸ਼ਾਇਦ ਕਿਤੇ ਸੰਸਕਾਰਾਂ ਦਾ ਜ਼ੋਰ ਹੋਣਾ, ਤਾਕਤ ਹੋਣੀ ਹੈ ਕਿ ਮੈਂ ਓਨੀ ਦੂਰ ਨਹੀਂ ਗਿਆ ਕਿ ਜਿੱਥੋਂ ਮੈਂ ਮੁੜ ਨਾ ਸਕਾਂ। ਜਦੋਂ ਹੀ ਮੌਕਾ ਮਿਲਿਆ ਪਹਿਲਾਂ ਹੀ ਅਤੇ ਮੈਂ ਵਾਪਸ ਮੁੜਿਆ ਆਇਆ। ਦੂਜੀ ਗੱਲ, ਜਿਹੜਾ ਇਹ ਤੁਸੀਂ ਸਵਾਲ ਕਹਿੰਦੇ ਹੋ ਕਿ ਕੀ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਲੱਗਣਾ ਚਾਹੀਦਾ ਹੈ ਕਿ ਨਹੀਂ ਲੱਗਣਾ ਚਾਹੀਦਾ, ਇੰਨਾ ਇਹ ਸਿੰਪਲ ਜਿਹਾ ਸਵਾਲ ਨਹੀਂ ਹੁੰਦਾ। ਸਮਝੋ, ਮੈਂ ਤਾਂ ਇਹ ਵੀ ਜਿਹੜਾ ਇਹ ਸ਼ੰਕਾ ਨਾ ਕਰੋ ਕਿ ਉਹ ਏਜੰਸੀਆਂ ਦਾ ਭੇਜਿਆ, ਤੁਸੀਂ ਉਹਦੇ ਸਾਰੇ ਪੈਂਤੜਿਆਂ ਨੂੰ, ਉਹਦੀ ਸਾਰੇ ਗੱਲਾਂ ਨੂੰ, ਉਹਦੇ ਸਾਰੇ ਅਮਲਾਂ ਨੂੰ ਉਂਝ ਜ਼ਰੂਰ ਪੜਚੋਲਵੀਂ ਨਜ਼ਰ ਨਾਲ ਦੇਖੋ ਵੀ ਕਿੰਨਾ ਕੁ ਠੀਕ ਕਰ ਰਿਹਾ, ਕਿੰਨਾ ਕੁ ਗਲਤ ਕਰ ਰਿਹਾ। ਇਹ ਇਕੱਲੇ ਅੰਮ੍ਰਿਤਪਾਲ ਬਾਰੇ ਨਹੀਂ। ਜੇ ਆਪਾਂ ਕਹਿੰਦੇ ਅੱਖਾਂ ਬੰਦ ਕਰਕੇ ਕਿਸੇ ਪਿੱਛੇ ਵੀ ਨਾ ਚੱਲੋ, ਗੁਰੂ ਤੋਂ ਬਿਨਾਂ ਹਰ ਮਨੁੱਖ ਭੁੱਲ ਗੁਰੂ ਕਰਤਾਰ ਕਹਿੰਦੇ ਆ ਨਾ, ਭੁੱਲਣ ਅੰਦਰ ਸਭ ਕੋ, ਵੀ ਹਰ ਇੱਕ ਤੋਂ ਭੁੱਲਾਂ ਹੋ ਸਕਦੀਆਂ ਜੇ ਅਸੀਂ ਅੱਖਾਂ ਹੀ ਬੰਦ ਕਰ ਲਈਆਂ ਸ਼ਰਧਾ 'ਚੋਂ, ਅਤੇ ਫਿਰ ਤਾਂ ਅਸੀਂ ਉਹਨੂੰ ਗੁਰੂ ਸਮਝਣ ਲੱਗ ਗਏ ਕਿਸੇ ਨੂੰ ਵੀ, ਭਾਵੇਂ ਦੀਪ ਸਿੱਧੂ ਹੈ, ਭਾਵੇਂ ਅੰਮ੍ਰਿਤਪਾਲ ਹੈ, ਭਾਵੇਂ ਕੋਈ ਹੋਰ ਹੈ। ਸੋ ਇਸ ਕਰਕੇ ਜਿਹੜਾ ਇਹ ਵੀ ਅੰਮ੍ਰਿਤਪਾਲ ਤਾਂ ਬਾਣੇ 'ਚ ਆਇਆ ਸੀ, ਉਹ ਗੱਲ ਬਾਣੇ ਦੀ ਨਹੀਂ, ਮਤਲਬ ਸਹਿਣ ਨਹੀਂ ਹੁੰਦਾ ਬੰਦਿਆਂ ਤੋਂ, ਜਾਂ ਉਹਦੀ ਵਿਆਖਿਆ ਨਹੀਂ ਹੁੰਦੀ ਵੀ ਅਸੀਂ ਇੰਨੇ ਸਾਲਾਂ ਦੇ ਲੱਗੇ ਪਏ ਹਾਂ। ਸਮਝ ਲਓ ਮੈਂ ਹੋਵਾਂ, ਮੈਂ ਇਹ ਸੋਚਾਂ ਵੀ ਮੈਂ ਇੰਨੇ ਸਾਲ ਜ਼ਿੰਦਗੀ ਲਾਤੀ, ਮੈਂ ਤਾਂ ਲੋਕਾਂ 'ਤੇ ਉਹ ਅਸਰ ਪਾ ਨਹੀਂ ਸਕਿਆ, ਇਹਨੇ ਇੱਕਦਮ ਕੀ ਪਤਾ ਆ ਕੇ ਇਹ ਵਾਪਰ ਜਾਂਦਾ। ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਇੰਡੀਵਿਜੂਅਲ ਔਰਾ, ਸ਼ਖਸੀਅਤ ਦਾ, ਉਹ ਵੀ ਫਰਕ ਪਾਉਂਦਾ। ਗੱਲਾਂ ਉਹੀ ਹੁੰਦੀਆਂ। ਦੀਪ ਸਿੱਧੂ 'ਤੇ ਵੀ ਉਹ ਸੀ, ਇਹਦੇ ਮਾਮਲੇ 'ਚ ਵੀ ਇਹ ਗੱਲ ਵਾਪਰਿਆ। ਅਤੇ ਚਲੋ ਹੋਰ ਬਾਕੀ ਗੱਲਾਂ, ਉਹਦੇ ਪੈਂਤੜੇ, ਨੀਤੀਆਂ, ਉਹਦੇ ਅਮਲ, ਉਹ ਸਾਰੇ ਹਰ ਇੱਕ, ਉਹ ਕੋਈ ਜ਼ਰੂਰੀ ਨਹੀਂ ਠੀਕ ਹੋਣ। ਸੋ ਸ਼ੱਕ ਨਾ ਕਰੋ, ਪੜਚੋਲ ਜ਼ਰੂਰ ਕਰੋ। ਇਹ ਦੋਹਾਂ ਗੱਲਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਸ਼ੱਕ ਕਰੋਗੇ ਬਿਲਕੁਲ ਕਮਜ਼ੋਰ ਹੋਵੋਗੇ, ਪੜਚੋਲ ਕਰੋਗੇ ਸਾਰੀ ਲਹਿਰ ਹੀ ਮਜ਼ਬੂਤ ਹੋਊਗੀ। ਪੜਚੋਲ ਕਰਨਾ ਰੱਦ ਕਰਨਾ ਨਹੀਂ ਹੁੰਦਾ। ਹਾਂਜੀ, ਸਿੱਖ ਕੌਮ ਦਾ ਬੜਾ ਗੌਰਵਮਈ ਇਤਿਹਾਸ ਅਸੀਂ ਸਾਰੇ ਜਾਣਦੇ ਹਾਂ। ਹਾਂਜੀ, ਪੁਰਾਣੀਆਂ ਪਾਤਸ਼ਾਹੀਆਂ ਦੀਆਂ ਕੀਤੀਆਂ ਕੁਰਬਾਨੀਆਂ ਤੇ ਯੋਧਿਆਂ ਵੱਲੋਂ ਉਹਨਾਂ ਤੇ ਅਸੀਂ ਬੜਾ ਫਖਰ ਮਹਿਸੂਸ ਕਰਦੇ ਹਾਂ। ਮੇਰਾ ਕਹਿਣ ਦਾ ਮਤਲਬ ਇਹ ਹੈ ਜੀ, 1920 ਤੋਂ ਲੈ ਕੇ 2020 ਤੱਕ 100 ਸਾਲ ਦਾ ਇਤਿਹਾਸ ਸਾਨੂੰ ਸੇਪਰੇਟ ਲਿਖਣਾ ਚਾਹੀਦਾ ਇੱਕ ਬੁੱਕ ਦੇ ਵਿੱਚ,
ਹਾਂਜੀ। ਵੀ ਇੱਥੇ ਸਾਡੀਆਂ ਕਿਆ ਚੁਣੌਤੀਆਂ ਰਹੀਆਂ, ਕਿਆ ਸਾਡੀ ਕਾਰਗੁਜ਼ਾਰੀ ਰਹੀ, ਕਿਆ ਖੱਟਿਆ ਸੀ, ਕਿਆ ਗਵਾਇਆ, ਹਾਂਜੀ ਵੀ ਕਿਹੜੇ ਲੀਡਰਸ਼ਿਪ ਨੇ ਸਾਨੂੰ ਸਹੀ ਸੇਧ ਨਹੀਂ ਦੇ ਸਕੇ। ਕਿਉਂਕਿ ਜਿਹੜੀ ਸਿੱਖ ਕੌਮ ਹੈ, ਜੇ ਕੋਈ ਲੀਡਰ ਲੱਭਦੀ ਹੈ ਉਹਦਾ ਭਰੋਸਾ ਨਹੀਂ ਅਸੀਂ ਕਰਦੇ ਵੀ ਕਦ ਯੂ ਟਰਨ ਲੈ ਜਾਵੇ। ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਮੇਰੇ ਖਿਆਲ 'ਚ। ਜੇ ਆਪਾਂ 89 ਦੀ ਗੱਲ ਕਰੀਏ, ਮਾਨ ਸਾਹਿਬ ਦੇ 11 MP ਬਣਾਏ ਸੀਗੇ ਆਪਣੇ ਪੰਜਾਬੀਆਂ ਨੇ ਬੜੇ ਫਖਰ ਦੇ ਨਾਲ। ਮੇਰੇ ਖਿਆਲ ਮੈਂ ਇੰਡੀਆ ਦੇ 22 ਨੰਬਰ ਤੇ ਆਏ ਸੀਗੇ। ਪਰ ਉਹਦੇ 2 ਸਾਲਾਂ ਬਾਅਦ 1992 ਫਰਵਰੀ 'ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ, ਫਿਰ ਇਹ ਬਾਈਕਾਟ ਕਰ ਜਾਂਦੇ ਆ। 94 ਦੇ ਵਿੱਚ ਜਿਮਨੀ ਚੋਣ ਇੱਕ ਹੁੰਦੀ ਹੈ, ਫਿਰ ਇਲੈਕਸ਼ਨ ਲੜਿਆ ਜਾਂਦਾ ਅਕਾਲੀ ਦਲ ਵੱਲੋਂ। ਦੇਖੋ 117 ਸੀਟਾਂ ਦਾ ਤਾਂ ਅਸੀਂ ਬਾਈਕਾਟ ਕਰਦੇ ਆ, ਜਿਮਨੀ ਚੋਣ ਦਾ ਇਲੈਕਸ਼ਨ ਲੜਦੇ ਆ। ਇਹ ਮਾਜਰਾ ਸਮਝ ਤੋਂ ਪਰੇ ਦਾ ਲੱਗਦਾ ਮੈਨੂੰ ਥੋੜਾ ਜਿਹਾ। ਕਿਹੜੀ ਚੋਣ ਲੜੀ ਭਰਾ ਵੀ ਬਾਕੀ ਬਾਈਕਾਟ ਕੀਤੀ? ਨਹੀਂ 89 ਮੈਂ ਜਦ ਆਪਣੇ 11 MP ਬਣੇ ਆ ਜੀ, ਹਾਂਜੀ ਉਹਦੇ ਬਾਅਦ ਫਰਵਰੀ 92 ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਆਏ ਸੀ ਨਾ, ਹਾਂਜੀ। ਜਦੋਂ ਬੈਂਸ ਸਿੰਘ ਮੁੱਖ ਦੇਖੋ ਇਹਦੇ 'ਚ ਇਹ ਮੈਂ ਤੱਥ ਦੇ ਅਸੀਂ ਬਾਈਕਾਟ ਕਰਦੇ ਆ। ਮੈਂ ਤੱਥ ਦੇ ਇਹਦੇ ਮਗਰ ਕੋਈ ਸਾਜ਼ਿਸ਼ ਸੀ ਜਾਂ ਕਿਵੇਂ? ਨਹੀਂ, ਆਹੀ ਸੁਣ ਲਓ ਹੁਣ, ਸੁਣ ਲਓ। ਮੈਂ ਦੱਸਦਾ ਮਤਲਬ ਵੀ ਇਹ ਜਿਹੜਾ ਆਪਾਂ ਹਰ ਗੱਲ ਪਿੱਛੇ ਕੋਈ ਸਾਜ਼ਿਸ਼ ਦੇਖਣੀ, ਉਹ ਤੱਥਾਂ ਦਾ ਪਹਿਲਾਂ ਪੂਰਾ ਪਤਾ ਨਹੀਂ ਹੁੰਦਾ। ਤੱਥ ਇਹ ਹੈ ਕਿ ਜਿਹੜਾ 89 ਦੀ ਇਲੈਕਸ਼ਨ ਹੋਈ, ਉਹ ਕਿਸੇ ਖਾੜਕੂ ਜਥੇਬੰਦੀ ਦਾ ਫੈਸਲਾ ਨਹੀਂ ਸੀ। ਆਪ ਮੁਹਾਰੇ ਬੰਦੇ ਖੜੇ ਹੋ, ਆਪ ਮੁਹਾਰੇ। ਇਹ ਠੀਕ ਆ, ਉਹਨਾਂ ਨੇ ਰੋਕਿਆ ਨਹੀਂ, ਕਿਉਂਕਿ ਸਾਰੇ ਖਾੜਕੂ ਪਰਿਵਾਰਾਂ 'ਚੋਂ ਆਏ ਹੋਏ ਬੰਦੇ ਸੀ। ਉਸ ਮੌਕੇ ਜੇ ਜੰਗ ਚੱਲ ਰਹੀ ਹੈ, ਸ਼ਹੀਦ ਹੋ ਰਹੇ ਨੇ, ਉਦੋਂ ਤੁਸੀਂ ਚੱਕ ਕੇ ਉਹਨਾਂ ਨੂੰ ਮਾਰ ਦਿਓ ਕਿਸੇ ਦੇ ਪਰਿਵਾਰ ਦੇ ਮੈਂਬਰ ਨੂੰ। ਹੁਣ ਜਿਵੇਂ ਸ਼ਹੀਦ ਬੇਅੰਤ ਸਿੰਘ ਦੀ ਧਰਮ ਪਤਨੀ ਖੜੀ ਹੋਈ, ਉਹਦਾ ਪਿਤਾ ਖੜਾ ਹੋਇਆ, ਉਹਨੂੰ ਕੀ ਕਰ ਸਕਦੇ ਹੋ ਤੁਸੀਂ? ਉਹ ਜਿਹੜੀ ਇਲੈਕਸ਼ਨ ਹੋਈ ਹੈ, ਉਹ ਇਸ ਤਰ੍ਹਾਂ ਹੋਈ ਸੀ, ਕਿਸੇ ਵੀ ਜਥੇਬੰਦੀ ਦਾ ਕੋਈ ਫੈਸਲਾ ਨਹੀਂ ਸੀ। ਆਪ ਮੁਹਾਰੇ ਇੱਕ ਲਹਿਰ ਬਣੀ ਤੇ ਉਹਦੇ ਵਿੱਚੋਂ ਉਹ ਖੜੇ ਹੋ ਗਏ ਤੇ ਉਹ ਜਿੱਤ ਗਏ, ਕਿਉਂਕਿ ਲੋਕਾਂ ਦੇ ਮਨਾਂ 'ਚ ਸਤਿਕਾਰ ਸੀ, ਭਾਵਨਾ ਸੀ ਉਦੋਂ। ਪਰ ਤੁਸੀਂ ਉਹਦਾ ਨਤੀਜਾ ਕੀ ਨਿਕਲਿਆ? ਇਸ ਤਰ੍ਹਾਂ ਜਿੱਤਾਂ ਹੋ ਜਾਣਗੀਆਂ, ਗਾਹਾਂ ਨੂੰ ਵੀ ਹੋ ਜਾਣਗੀਆਂ। ਜਿੱਤ ਵੱਡੀ ਅਹਿਮ ਗੱਲ ਨਹੀਂ ਹੁੰਦੀ ਵੀ ਉਹ ਤੁਸੀਂ ਕਿਸ ਸਕੀਮ 'ਚੋਂ, ਕਿਸ ਯੁੱਧੀ ਨੀਤੀ ਤਹਿਤ, ਕਿਸ ਨੀਤੀ ਤਹਿਤ ਬੰਦੇ ਖੜੇ ਕੀਤੇ। ਤੇ ਮੁੜ ਕੇ ਤਾਂ ਬੜੀ ਨਮੋਸ਼ੀ ਹੋਈ ਸਗੋਂ ਕਈ ਮਾਮਲਿਆਂ 'ਚ ਤਾਂ ਕੌਮ ਨੂੰ। ਸੋ 89 ਦਾ ਜਿਹੜਾ ਹੋਇਆ ਵਰਤਾਰਾ ਉਹ ਹੋਰ ਸੀ, 92 ਦਾ ਹੋਰ ਸੀ। ਉਹ ਆਪਣਾ ਹੁਣ ਐਵੇਂ ਬੰਦੇ ਮਤਲਬ ਵੀ ਸ਼ਾਇਦ ਏਜੰਸੀਆਂ ਦੇ ਜਾਂ ਸਰਕਾਰ ਦੇ ਕਹਿਣ 'ਤੇ ਇਹੀ ਜੀ ਕੋਈ ਗੱਲ ਨਹੀਂ ਸੀ। ਜਦੋਂ ਜੰਗ ਚੱਲ ਰਹੀ ਸੀ, ਇਹ ਬੰਦਿਆਂ ਨੂੰ ਤੱਥਾਂ ਦਾ ਪਤਾ ਨਹੀਂ ਹੁੰਦਾ। ਅਸੀਂ ਉਸ ਮੌਕੇ ਵਿੱਚ ਵਿਚਰਦੇ ਸੀ, ਸਾਨੂੰ ਪਤਾ ਸੀ ਜੇ 92 ਦੇ ਵਿੱਚ ਬਾਈਕਾਟ ਨਾ ਹੁੰਦਾ, ਤੁਹਾਨੂੰ ਇਹ ਨਹੀਂ ਪਤਾ ਕਿ ਹਥਿਆਰ ਸਾਰਿਆਂ ਕੋਲੇ ਸੀ, ਆਪਸ ਵਿੱਚ ਹੀ ਮਾਰਨੇ ਕਿੰਨੇ ਸੀ ਇੱਕ ਦੂਜੇ ਦੇ, ਤੇ ਉਹਦਾ ਲਾਹਾ ਕਿਹਨੇ ਲੈਣਾ ਸੀ? ਉਹ ਰਾਹ ਬੰਦ ਕਰਤਾ ਸੀ। ਆ ਭਾਈ ਮਨਜੀਤ ਸਿੰਘ ਆ ਨਾ, ਜਿਹੜਾ ਹੁਣ ਅੰਮ੍ਰਿਤਪਾਲ ਸਿੰਘ ਨਾਲ ਆ ਕੇ ਖੜ ਗਿਆ, ਇਹ ਇਕੱਲੇ ਨੇ 65 ਸੀਟਾਂ ਸੀ ਇਹਦੀਆਂ, ਵੀ 65 ਤੇ ਮੈਂ ਇਕੱਲੇ ਨੇ ਮੇਰੇ ਬੰਦੇ ਖੜੇ ਹੋਣਗੇ। 65 ਮੀਨਜ਼ ਬਹੁ ਗਿਣਤੀ ਮੇਰੀ, ਬਹੁ ਗਿਣਤੀ ਮੇਰੀ ਮੀਨਜ਼ ਮੁੱਖ ਮੰਤਰੀ ਮੈਂ। ਤੇ ਇਹਨੂੰ ਮੁੱਖ ਮੰਤਰੀ ਕਿਸੇ ਨੇ ਬਣਾਉਣਾ ਹੀ ਸੀ ਨਾ, ਜਿਹਦੇ ਕੋਲ ਹਥਿਆਰ ਨੇ, ਕੋਈ ਇਹੋ ਜਿਹਾ ਗਰੁੱਪ, ਇਹੋ ਜਿਹਾ ਧੜਾ, ਉਹਨੇ ਫਿਰ ਦੂਜਿਆਂ ਨੂੰ ਥੋੜ੍ਹਾ ਲੜਨ ਦੇਣਾ ਸੀ। ਸੋ ਆਪਸੀ ਕਤਲੋਗਾਰਤ ਹੋਣੀ ਸੀ, ਬੰਦਿਆਂ ਨੂੰ ਪਤਾ ਨਹੀਂ ਤੱਥਾਂ ਦਾ। ਅਧੂਰੇ ਜਿਹੇ ਤੱਥਾਂ ਤੋਂ ਇੱਕ ਇਹੋ ਜਿਹੇ ਸਿੱਟੇ 'ਤੇ ਪਹੁੰਚ ਕੇ ਵੀ ਸ਼ਾਇਦ ਗੌਰਮੈਂਟ ਨੇ ਕਰਾਤਾ। ਤੇ ਮਾੜੀ ਗੱਲ ਇਹ ਹੋਈ ਹੈ ਸਾਡੇ ਵੀ ਅਜੇ ਅਸੀਂ ਉਸ ਲਹਿਰ ਦਾ ਜਿਹੜਾ ਪੂਰਾ ਰਿਵਿਊ ਹੁੰਦਾ, ਜਾਂ ਹੁਣ ਭਾਈ ਦਲਜੀਤ ਸਿੰਘ ਨੇ ਸ਼ੁਰੂ ਕੀਤਾ, ਲੇਟ ਕੀਤਾ ਬਹੁਤ, ਚਲੋ ਕਈ ਚੀਜ਼ਾਂ ਇੱਕ ਖਾਸ ਸਮੇਂ 'ਤੇ ਜਾ ਕੇ ਆਉਣੀਆਂ ਹੁੰਦੀਆਂ। ਉਹਨਾਂ ਨੇ 2 ਕਿਤਾਬਾਂ ਉਹਨਾਂ ਦੀਆਂ ਆ ਚੁੱਕੀਆਂ। ਮੇਰਾ ਖਿਆਲ ਜੋ ਗਲਤ ਧਾਰਨਾਵਾਂ ਸੀਗੀਆਂ ਲੋਕਾਂ ਦੇ ਮਨਾਂ 'ਚ, ਉਹ ਜ਼ਰੂਰ ਉਹਨਾਂ ਦੇ ਅਜੇ ਕਈ ਕਿਤਾਬਾਂ ਆਉਣੀਆਂ। ਸਾਖੀ ਹੈ ਨਾ ਲੜੀਵਾਰ, ਤੁਹਾਨੂੰ ਉਹ ਲਹਿਰ ਦਾ ਸ਼ੁੱਧ ਰੂਪ ਜਿਹੜਾ ਅਸਲੀ ਕੀ ਹੈ ਉਹ ਸਾਹਮਣੇ ਆਊਗਾ। ਤੇ ਜਿਹਦੇ ਵਿੱਚੋਂ ਇਹ ਵੀ ਜਿਹੜਾ ਕੰਮ ਹੈ ਵੀ 92 ਦੀ ਇਲੈਕਸ਼ਨ ਦਾ ਬਾਈਕਾਟ ਕਿਉਂ ਹੋਇਆ, ਇਹਦੇ ਅਸਲੀ ਤੱਥ ਸਾਹਮਣੇ ਕਿਸੇ ਮੌਕੇ ਆਉਣਗੇ। ਤੇ ਇਹ ਠੀਕ ਹੈ ਕਿ ਦੂਜੇ ਬੰਦਿਆਂ ਨੇ ਆਪਦੇ ਸਵਾਰਥ 'ਚੋਂ ਉਹਦੇ ਬਾਰੇ ਕੁਝ ਗਲਤ ਧਾਰਨਾਵਾਂ ਜਾਂ ਭਰਮ ਫੈਲਾਉਣੇ ਹੁੰਦੇ। ਬਸ 15-20 ਮਿੰਟ ਹੋਰ ਲਾ ਲਈ। ਹਾਂਜੀ ਠੀਕ, ਹਾਂਜੀ ਮਨਰਾਜ ਸਾਹਿਬ। ਕੋਈ ਨਹੀਂ। ਇੱਕ ਇਸ ਤੋਂ ਅਗਲਾ ਫਿਰ ਤੁਸੀਂ ਪੁੱਛ ਲਓ। ਥੈਂਕ ਯੂ। ਹਾਂਜੀ ਸਿੰਘ ਆ
ਸ਼ਾਇਦ ਕੋਟਕਪੂਰਾ ਯਾਦ ਹੋਵੇਗਾ ਤੁਹਾਨੂੰ ਜੀ। ਹਾਂਜੀ ਕੋਟਕਪੂਰਾ ਸ਼ਹਿਰ ਯਾਦ ਹੋਵੇਗਾ। ਹਾਂਜੀ ਹਾਂ ਹਾਂ। ਉਹ ਘਰ ਮੈਂ ਲੈ ਕੇ ਦਿੱਤਾ ਸੀ ਤੁਹਾਨੂੰ ਅਵਤਾਰ ਸਿੰਘ ਗੰਦਾਰੇ ਦੇ ਨਾਂ ਤੇ। ਅੱਛਾ ਅੱਛਾ। ਹਾਂ, ਉਦੋਂ ਤੁਸੀਂ ਕੰਮ ਕਰਿਆ ਸੀ, ਤੁਹਾਡੇ ਸਕੂਲ ਸੁਣਦੇ ਹੁੰਦੇ ਸੀ। ਹਾਂਜੀ ਹਾਂਜੀ ਉਦੋਂ ਹਾਂਜੀ। ਸਾਡੇ ਹੀਰੋ ਦੱਸਦੇ ਹੁੰਦੇ ਵੀ ਆਹ ਹੀਰੋ ਆ ਸਾਡੇ, ਹਾਂਜੀ। ਅਸੀਂ ਆਏ ਯੁੱਧ ਲੜਨਾ ਹੈ, ਇਸ ਤਰ੍ਹਾਂ ਲੜਿਆ ਜਾਊਗਾ। ਹਾਂਜੀ ਅਸੀਂ ਉਦੋਂ ਥੋੜਾ ਮੰਨਦੇ ਸੀ ਵੀ ਠੀਕ ਕਹਿ ਰਹੇ ਆ, ਸਾਰਾ ਕੁਝ ਸੱਚ ਬੋਲ ਰਹੇ ਆ, ਠੀਕ ਥੋੜਾ ਹੈ। ਮੰਨਦੇ ਸੀ, ਅਸੀਂ ਵਰਕ ਵੀ ਕਰਦੇ ਸੀ। ਠੀਕ ਹੈ ਠੀਕ ਹੈ। ਹੁਣ ਤੁਸੀਂ ਦੱਸਦੇ ਵੀ ਤੁਹਾਡਾ ਮੂਸੇ ਵਾਲਾ ਗੁਰੂ ਆਪਣਾ ਸਾਡਾ ਯੋਧਾ ਹੈ ਜਾਂ ਸਾਡਾ ਸਿੱਧੂ ਯੋਧਾ ਹੈ, ਹੁਣ ਅਸੀਂ ਉਹ ਵਿਚਾਰ ਤੁਹਾਡੇ ਕਿਵੇਂ ਮੰਨੀਏ ਕਿ ਵੀ ਇਹ ਸਾਡੇ ਹੁਣ ਯੋਧੇ ਬਣਨਗੇ? ਨਹੀਂ ਕਿਹੜਾ ਉਹ ਸੱਚ ਸੀ ਜਦੋਂ ਅਸੀਂ ਸਟੂਡੈਂਟ ਸੀ, ਵਿਦਿਆਰਥੀ ਸੀ, ਕਿ ਹੁਣ ਇਹ ਸੱਚ ਹੈ? ਸਾਨੂੰ ਇਹਨਾਂ ਦੋਵਾਂ 'ਚ ਕੀ ਭੁਲੇਖਾ ਲੱਗਦਾ ਹੈ? ਦੇਖੋ, ਕਿਵੇਂ ਮੰਨੀਏ? ਇੱਕ ਤਾਂ ਅਸੂਲ ਜਨਰਲ ਜਾਂ ਪ੍ਰਿੰਸੀਪਲ ਕੀ ਹੈ, ਉਦੋਂ ਮੈਂ ਨਾ ਤਜਰਬੇਕਾਰ ਸੀ। ਹੋਊਗਾ ਹੀ ਨਾ, ਇੱਕ ਬੰਦਾ ਦੂਜੀ ਜਮਾਤ 'ਚ ਬੈਠਾ ਕੁਝ ਗੱਲ ਕਹਿੰਦਾ ਹੈ, ਇੱਕ ਐਮਏ 'ਚ ਪਹੁੰਚ ਜਾਂਦਾ ਉਦੋਂ ਕੁਝ ਕਹਿੰਦਾ ਹੈ। ਮਤਲਬ ਮੈਂ ਤਾਂ ਇਹ ਕਹਿਣਾ ਵੀ ਮੈਂ ਇਹਨਾਂ ਚੀਜ਼ਾਂ 'ਚੋਂ ਸਿੱਖ ਕੇ ਮੈਚਿਓਰ ਹੋਇਆ ਨਾ, ਕੁਝ ਸਿੱਖਿਆ ਮੈਂ ਰੁਕਿਆ ਨਹੀਂ ਕਿਤੇ। ਮੈਂ ਹਰ ਚੀਜ਼ ਨੂੰ ਪੜਚੋਲ ਵੀ ਨਜ਼ਰ ਨਾਲ ਦੇਖਿਆ। ਜੇ ਨਾ ਪੜਚੋਲ ਕੀਤੀ ਹੁੰਦੀ ਮੈਂ ਉੱਥੇ ਹੀ ਬੈਠਾ ਹੋਣਾ ਸੀ, ਉਵੇਂ ਉਹ ਕਾਮਰੇਡਾਂ ਵਾਲਾ ਝੋਲਾ ਗਲ 'ਚ ਹੋਣਾ ਸੀ ਤੇ ਉਸੇ ਤਰ੍ਹਾਂ ਹੀ ਚੱਲਣਾ ਸੀ। ਸੋ ਬੰਦਾ ਆਪਦੀ ਜ਼ਿੰਦਗੀ ਦੇ ਤਜਰਬਿਆਂ 'ਚੋਂ ਸਿੱਖਦਾ ਕੁਛ। ਇਸ ਤਰ੍ਹਾਂ ਇਹ ਤੁਹਾਨੂੰ ਅਧਿਕਾਰ ਹੈ ਵੀ ਇਹ ਹੁਣ ਅਸੀਂ ਕਿਵੇਂ ਯਕੀਨ ਕਰੀਏ ਉਦੋਂ ਠੀਕ ਸੀ ਕਿ ਅੱਜ ਸੀ, ਇਹ ਤੁਸੀਂ ਦੇਖ ਲਓ। ਮੈਂ ਤਾਂ ਇੱਕ ਲੌਜਿਕ ਦੇ ਰਿਹਾ ਨਾ, ਹੋਰ ਕੁਛ ਨਹੀਂ। ਨਹੀਂ, ਸਿੱਖੀ ਬਾਰੇ ਸਾਡਾ ਵਿਸ਼ਵਾਸ ਹੈ। ਅਸੀਂ ਉੱਥੇ ਨਹੀਂ, ਸਿੱਖੀ ਵੱਲ ਨਹੀਂ ਇਕੱਲੀ। ਨਹੀਂ, ਸਿੱਖੀ ਵੱਲ ਨਹੀਂ। ਮੈਂ ਸਿੱਧੂ ਦੇ ਮੂਸੇ ਵਾਲੇ ਬਾਰੇ ਕਹਿੰਦਾ ਕੀ ਸਾਡੇ ਆਉਣ ਵਾਲੇ ਹੀਰੋ ਸਾਡੇ ਇਹ ਹੋਣਗੇ। ਨਹੀਂ, ਮੈਂ ਨਹੀਂ ਕਹਿੰਦਾ ਹੀਰੋ ਹੋਣਗੇ ਉਹ ਤੁਹਾਡੇ। ਮੈਂ ਤਾਂ ਇਹ ਕਹਿਣਾ ਵੀ ਇੱਕ ਮੋੜ ਤੇ ਇਤਿਹਾਸ ਦੇ ਤੇ ਕਦੇ ਕਦੇ ਇਹ ਵਰਤਾਰੇ ਵੀ ਵਾਪਰਦੇ ਨੇ। ਉਹ ਸਾਡੇ ਕੋਈ ਐ ਨਹੀਂ ਵੀ ਉਹ ਹੁਣ ਤੁਸੀਂ ਪਹਿਲਾਂ ਮੂੰਹ 'ਚੋਂ ਤੁਹਾਡੇ ਸ਼ਬਦ ਨਿਕਲਣ ਲੱਗਿਆ ਸੀ ਗੁਰੂ, ਵੀ ਹੁਣ ਕਹਿੰਦੇ ਤੁਸੀਂ ਸਿੱਧੂ ਮੂਸੇਵਾਲਾ ਸਾਡਾ ਗੁਰੂ। ਨਹੀਂ, ਗੱਗਾ ਆ ਗਿਆ ਸੀ। ਚਲੋ ਕੋਈ ਨਹੀਂ, ਕੋਈ ਗੱਲ ਨਹੀਂ। ਮਤਲਬ ਜਿੱਥੋਂ ਇਹ ਫਰਕ ਬੜਾ ਪੈਂਦਾ ਨਾ। ਤੁਹਾਡੇ ਸਕੂਲ ਅਸੀਂ ਲਾਉਂਦੇ ਰਹੇ, ਅਸੀਂ ਤੁਹਾਡੇ ਤੋਂ ਸਿੱਖਿਆ। ਸੋ ਦੇਖੋ ਮੈਂ ਕੀ ਕਰਦਾ, ਮੈਂ ਕਰਨਾ ਹੁੰਦਾ ਵਿਸ਼ਲੇਸ਼ਣ, ਵੀ ਆਹ ਪੱਖ ਹੈ, ਆਹ ਪੱਖ ਹੈ, ਆਹ ਪੱਖ ਹੈ। ਤੇ ਵਿਸ਼ਲੇਸ਼ਣ ਕਦੇ ਵੀ ਪਰਫੈਕਟ ਨਹੀਂ ਹੁੰਦਾ। ਮੈਂ ਆਪਦੀ ਬੁੱਧੀ ਮੁਤਾਬਕ ਕਹੂੰ ਨਾ ਕੋਈ ਗੱਲ ਅੱਜ ਵੀ, ਤੇ ਕੱਲ ਨੂੰ ਹੋ ਸਕਦਾ ਉਹ ਮਤਲਬ ਗਲਤ ਸਿੱਧ ਹੋ ਜੇ ਜਾਂ ਅਪੂਰਨ ਹੋ ਜੇ। ਮੈਂ ਤਾਂ ਐਂ ਗਰੋ ਕੀਤਾ, ਮੈਂ ਆਪਦੀਆਂ ਗੱਲਾਂ ਹੀ ਰੱਦ ਕੀਤੀਆਂ। ਤੁਸੀਂ ਹੁਣ ਆਪਦਾ ਬਚਪਨ ਦੀਆਂ ਗੱਲਾਂ ਤੇ ਥੋੜ੍ਹਾ ਖੜੇ ਰਹੋਗੇ, ਹੈ ਨਾ। ਉਹ ਸਾਡੇ ਇੱਕ ਉਦੋਂ ਸਾਨੂੰ ਭੁਲੇਖੇ ਸੀ ਕੁਝ, ਜਾਂ ਉਹ ਦੌਰ ਸੀਗਾ ਉਹ ਜਦੋਂ ਸਾਨੂੰ ਭੁਲੇਖੇ ਦੂਰ ਹੋਏ ਤੇ ਅਸੀਂ ਇੱਧਰ ਨੂੰ ਆਏ ਤੇ ਇੱਧਰ ਸਿੱਖਣ ਦੇ ਲਗਾਤਾਰ ਸਿੱਖਣ ਦਾ ਯਤਨ ਹੈ। ਇੱਕ ਪ੍ਰੋਫੈਸਰ ਪੂਰਨ ਸਿੰਘ ਦੀ ਇੱਕ ਸਤਰ ਹੈ, ਕਹਿੰਦਾ ਬੌਧਿਕ ਵਿਸ਼ਲੇਸ਼ਣ ਕਦੇ ਵੀ ਠੀਕ ਨਹੀਂ ਹੁੰਦਾ ਤੇ ਜਿਹੜਾ ਸੋਲ ਪਰਸੈਪਸ਼ਨ ਹੈ ਉਹ ਕਦੇ ਵੀ ਗਲਤ ਨਹੀਂ ਹੁੰਦੀ। ਉੱਥੇ ਰੂਹਾਨੀਅਤ ਹੈ, ਬੌਧਿਕ ਵਿਸ਼ਲੇਸ਼ਣ 'ਚ ਬੁੱਧੀ ਹੈ। ਸੋ ਬੁੱਧੀ ਦਾ ਜਿਹੜਾ ਤੁਹਾਡਾ ਸਾਰੀਆਂ ਖੇਡਾਂ ਹਨ ਉਹਦੇ 'ਚ ਅਪੂਰਨਤਾ ਰਹੂਗੀ। ਇਹਨੂੰ ਐਡਾ ਨਹੀਂ ਇਸ਼ੂ ਬਣਾਉਣਾ ਚਾਹੀਦਾ। ਹਾਂਜੀ, ਕੁੰਦਰ ਸਿੰਘ ਜੀ। ਇੱਥੇ 1849 ਤੋਂ ਲੈ ਕੇ ਹਾਂਜੀ 1947 ਤੱਕ, 1947 ਤੋਂ ਲੈ ਕੇ 1984 ਤੱਕ, ਇਹਨਾਂ ਸਮਿਆਂ ਦੇ ਵਿਚਕਾਰ ਜੋ ਕੁਝ ਵੀ ਹੋਇਆ, ਇਹਨਾਂ 'ਚ ਜਿੰਨੀਆਂ ਵੀ ਮੂਵਮੈਂਟਾਂ ਹੋਈਆਂ ਉਹ ਕਿਸੇ ਖਾਸ ਮੰਤਵ ਲਈ ਹੋਈਆਂ। ਤੇ ਹੁਣ ਵੀ ਜਿਹੜੀਆਂ ਮੂਵਮੈਂਟਾਂ ਚੱਲਦੀਆਂ ਜਾਂ ਕੁਝ ਹੁੰਦਾ ਵੀ ਆ, ਉਹਨਾਂ 'ਚ ਹਮੇਸ਼ਾ ਯੂਪੀਏ ਜਾਂ ਜਿਹਨੂੰ ਦੇਸ਼ ਧਰੋਹ ਕਹਿੰਦੇ ਉਹ ਤਲਾਉਂਦੇ ਆ। ਇਹ ਦੇਸ਼ ਧਰੋਹ ਦਾ ਜਿਹੜਾ ਠੱਪਾ ਹੈ ਇਹ ਕਿੰਨਾ ਕੁ ਚਿਰ ਚੱਲਦਾ ਰਹੂਗਾ ਜੇ ਕੋਈ ਕਿੰਨੀਆਂ ਮੂਵਮੈਂਟ 'ਤੇ ਚੱਲ ਰਹੂਗਾ, ਕਿਉਂਕਿ ਸਾਡਾ ਆਪਣਾ ਕੋਈ ਦੇਸ਼ ਨਹੀਂ। ਇਸ ਕਰਕੇ ਹਾਂਜੀ ਬਿਲਕੁਲ ਤੁਸੀਂ ਆਪੇ ਗੱਲ ਸਾਫ਼ ਕਰਤੀ ਹੈ। ਮੇਰੇ ਕਹਿਣ ਦਾ ਮਤਲਬ ਵੀ ਇਹ ਜਿੰਨੀਆਂ ਵੀ ਮੂਵਮੈਂਟਾਂ ਹੁੰਦੀਆਂ ਇਸੇ ਕਰਕੇ ਹੋ ਰਹੀਆਂ ਨਾ। ਮੈਂ ਇਹ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦਾ ਸੀ ਵੀ ਇਸੇ ਕਰਕੇ ਹੀ ਆ ਨਾ ਜੀ। ਹਾਂ ਦੇਖੋ, ਦੇਸ਼ ਆਪਦਾ ਨਾ ਹੋਣਾ ਇਹ ਤਾਂ ਸਾਨੂੰ ਸੰਤਾਪ ਹੰਢਾਉਣਾ ਹੀ ਪੈ ਰਿਹਾ ਨਾ। ਇਹਦੇ ਬਾਬਤ ਕੀ ਹਾਲ ਹੈ? ਹਾਲ ਤਾਂ ਹੁਣ ਮੈਂ ਉਹੀ ਗੱਲਾਂ ਕਰ ਰਿਹਾ। ਸੁਭਾਵਨਾਵਾਂ ਦੀ ਗੱਲ। ਹਾਂ, ਉਹਦੇ ਸੁਭਾਵਨਾਵਾਂ ਦੀ ਗੱਲ ਆ। ਆਪਾਂ ਜਿਹੜੇ ਯਤਨ ਕਰ ਰਹੇ ਹਾਂ ਗੱਲਾਂ ਨੂੰ ਸਮਝਣ ਦੀ ਵੀ ਸਾਨੂੰ ਉਲਝਾਇਆ ਕਿੱਥੇ ਗਿਆ, ਉਹਦੇ ਵਿੱਚੋਂ ਨਿਕਲੀਏ, ਤਕੜੇ ਹੋਈਏ। ਹਾਂਜੀ ਵਿਕਰਮ। ਹਾਂਜੀ ਮੇਰਾ ਸਵਾਲ ਇਹਨਾਂ ਡਾਕਟਰ ਸਾਹਿਬ ਤੁਹਾਡੀ ਵਾਰੀ ਆਉਂਦੀ। ਮੇਰਾ ਸਵਾਲ ਇਹਦੇ ਨਾਲ ਮਿਲਦਾ ਜੁਲਦਾ। ਹਾਂਜੀ ਤੁਸੀਂ ਕਹਿੰਦੇ ਆ ਕਿ ਜਿਵੇਂ ਰੂਹਾਨੀਅਤ ਵਾਲੇ ਬੰਦੇ ਲਈ ਸਾਨੂੰ ਲੱਭਣ ਦੀ ਲੋੜ ਹੈ, ਕਿਉਂਕਿ ਉਹ ਪ੍ਰਗਟ ਨਹੀਂ ਹੋਣਾ ਬੇਸਿਕਲੀ, ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹਾਂ, ਲੱਭਣ ਦੀ ਲੋੜ ਨਹੀਂ, ਪ੍ਰਗਟ ਹੋਣਾ ਜੀ। ਹਾਂ, ਪ੍ਰਗਟ ਹੋਣਾ। ਹਾਂਜੀ ਜੇ ਆਪਾਂ ਸਿਰ ਜੋੜ ਕੇ ਨਹੀਂ ਬੈਠਦੇ
ਜੇ ਅੱਜ ਦੀ ਇੰਟਰਨੈਸ਼ਨਲ ਜੀਓਪੋਲਿਟਿਕਸ ਨੂੰ ਦੇਖੀਏ ਤਾਂ ਜੋ ਇੰਡੀਆ ਦੇ ਹਾਲਾਤ ਚੱਲ ਰਹੇ ਆ, ਕਿਸੇ ਨਾ ਕਿਸੇ ਸਮੇਂ ਆਉਣ ਵਾਲੇ ਦੇ ਵਿੱਚ ਇਹ ਟੁੱਟਣਾ। ਸੋ ਸਾਨੂੰ ਆਪਣਾ ਕੌਮੀ ਘਰ ਦਿਖਦਾ ਹੈ ਕਿਤੇ ਨਾ ਕਿਤੇ, ਭਾਵੇਂ ਧੁੰਦਲਾ ਹੀ ਸਹੀ, ਪਰ ਦਿਖਦਾ ਕਿ ਸਾਡਾ ਕੌਮੀ ਘਰ ਬਣ ਸਕਦਾ। ਜੇ ਅਸੀਂ ਆਪਸ 'ਚ ਸਿਰ ਜੋੜ ਕੇ ਨਹੀਂ ਬੈਠਾਂਗੇ ਤੇ ਕੌਮੀ ਘਰ ਵੱਲ ਨੂੰ ਜਾਣ ਵਾਸਤੇ ਜਿਹੜੇ ਰਸਤੇ ਸਾਨੂੰ ਚਾਹੀਦੇ ਆ ਜਾਂ ਕੌਮੀ ਘਰ ਬਣਾਉਣ ਵਾਸਤੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਅਸੀਂ ਕਿੱਦਾਂ ਲੱਭਾਂਗੇ? ਕਿਉਂਕਿ ਜੇ ਅਸੀਂ ਇੱਕ ਚੀਜ਼ ਦੀ ਉਡੀਕ ਕਰਦੇ ਰਹੇ, ਪ੍ਰਗਟ ਸਾਡਾ ਟੂਟ ਵਿਸ਼ਵਾਸ ਹੈ, ਵਿਵੇਕ ਵਿਸ਼ਵਾਸ ਹੈ ਗੁਰੂ ਸਾਹਿਬ ਤੇ, ਸੋ ਉਹਦੀ ਵੇਟ ਕਰਦੇ ਕਰਦੇ ਜੇ ਅਸੀਂ ਆਪਣੀ ਜੰਗ ਜਾਰੀ ਕਰ ਚਲਦੀ ਜੰਗ ਨੂੰ ਵੀ ਰੋਕ ਦਈਏ ਤਾਂ ਫਿਰ ਅਸੀਂ ਕਿੱਦਾਂ ਨੂੰ ਜਾਵਾਂਗੇ? ਮੇਰੇ ਉਹੀ ਦੇਖੋ ਪ੍ਰੋਬਲਮ ਹੈ, ਗੱਲ ਨੂੰ ਠੀਕ ਤਰ੍ਹਾਂ ਸਮਝਿਆ ਜਾਵੇ। ਜੇ ਮੇਰੀ ਇਹ ਧਾਰਨਾ ਹੋਵੇ ਵੀ ਜਿੰਨਾ ਚਿਰ ਕੋਈ ਰੂਹਾਨੀ ਹਸਤੀ ਪ੍ਰਗਟ ਨਹੀਂ ਹੁੰਦੀ ਸਾਡੇ ਵੱਲੋਂ ਕੀਤਾ ਹਰ ਕੰਮ ਨਿਰਾਰਥਕ ਹੈ, ਫਿਰ ਮੈਂ ਇੱਥੇ ਕਿਉਂ ਆਵਾਂ? ਮੈਂ ਕਿਤਾਬਾਂ ਵੀ ਕਿਉਂ ਲਿਖਾਂ? ਇਹ ਸਾਰੇ ਯਤਨ ਦਾ ਕੋਈ ਮਤਲਬ ਨਹੀਂ। ਫਿਰ ਤਾਂ ਮੈਂ ਇਹ ਨਹੀਂ ਕਹਿੰਦਾ, ਅਸੀਂ ਆਪਦਾ ਜੋ ਸਾਡੇ ਵੱਸ 'ਚ ਹੈ, ਜਿੰਨਾ ਕੁ ਸਾਡਾ ਵਿੱਤ ਹੈ, ਆਪਦੀ ਸਮਰੱਥਾ ਮੁਤਾਬਕ ਅਸੀਂ ਤਾਂ ਯਤਨ ਕਰਨੇ ਪਰ ਫਰਕ ਉਦੋਂ ਪੈਣਾ ਵੱਡਾ ਜਦੋਂ ਆ ਕੇ ਕੋਈ ਰੂਹਾਨੀ ਹਸਤੀ ਸਾਡੀ ਰਾਹਬਰੀ ਕਰੂਗੀ। ਜਿਵੇਂ ਸੰਤਾਂ ਵੇਲੇ ਹੋਇਆ, ਕੌਮ ਤਾਂ ਲੜਦੀ ਰਹੂ, ਕੌਮ ਲੜਨਾ ਲੋੜ ਹੈ ਕੌਮ ਦੀ, ਤੇ ਕੌਮ ਤਾਂ ਲੜਦੀ ਰਹੂਗੀ। ਜਿਹੜਾ ਸਿਰ ਜੋੜ ਕੇ ਬੈਠਣ ਵਾਲੀ ਗੱਲ ਹੈ ਨਾ, ਉਹਦੇ 'ਚ ਇਹ ਹੈ ਕਿ ਜਿੰਨਾ ਚਿਰ ਸਵਾਰਥ ਨਹੀਂ ਨਿਕਲੂ ਮਨਾਂ 'ਚੋਂ, ਉਹ ਸਿਰ ਜੋੜਨ ਦਾ ਯਤਨ ਹੋਏ ਨੇ ਬੰਦਿਆਂ ਦੇ, ਬੜੇ ਹੋਏ ਨੇ, ਪਰ ਉਹਦੇ ਵਿੱਚੋਂ ਕੁਝ ਸਾਰਥਕ ਨਿਕਲਦਾ ਨਹੀਂ। ਇਹ ਨਹੀਂ ਆਪਾਂ ਕਹਿੰਦੇ ਵੀ ਬੈਠੋ ਨਾ ਬੈਠੋ, ਮਤਲਬ ਅਸੀਂ ਵੀ ਬਹਿਣੇ ਹਾਂ, ਅਸੀਂ ਵੀ ਵਿਚਾਰਾਂ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਉਸ ਅਸਫਲਤਾ ਦੀ ਇੱਕ ਵਿਆਖਿਆ ਹੈਗੀ ਵੀ ਬੰਦੇ ਨਾ ਆਪਦਾ ਸਵਾਰਥ ਛੱਡਣ ਨੂੰ ਤਿਆਰ ਨਹੀਂ। ਹਰ ਚੀਜ਼ 'ਚੋਂ ਮੈਨੂੰ ਕੀ ਫਾਇਦਾ ਹੋ ਕਹਿੰਦੇ ਨਹੀਂ, ਭਾਵਨਾ ਅੰਦਰੇ ਪਈ ਹੁੰਦੀ। ਹਾਂਜੀ ਡਾਕਟਰ ਜੋਸਫ। ਹਾਂਜੀ ਦੁਨੀਆ ਵਿੱਚ ਜਿੰਨੇ ਵੀ ਧਰਮ ਦੇ ਨਾਂ ਤੇ ਰਾਜ ਚੱਲ ਰਹੇ ਆ, ਹਾਂਜੀ ਉਹ ਹਮੇਸ਼ਾ ਹੀ ਹੁਣ ਵੀ ਪਛਾਣ ਜਾ ਰਹੇ ਆ, ਕਿਸੇ ਨੇ ਤਰੱਕੀ ਨਹੀਂ ਕੀਤੀ। ਪਾਕਿਸਤਾਨ ਦੀ ਜਿਹੜੀ, ਮੈਂ ਸਵਾਲ ਸਾਇੰਸ ਦਾ ਸਟੂਡੈਂਟ ਆ, ਪਾਕਿਸਤਾਨ ਦੀ ਜ਼ਮੀਨ ਜਿਹੜੀ ਆ ਸਾਡੇ ਨਾਲੋਂ ਡਬਲ ਉਪਜਾਊ ਹੈਗੀ ਆ, ਪਰ ਉਹਨਾਂ ਨੇ ਵੀ 2.5 ਮਿਲੀਅਨ ਟਨ ਕਣਕ ਬਾਹਰੋਂ ਮੰਗਵਾਈ ਆ, ਭੁੱਖੇ ਮਰਨ ਰਹੇ ਆ। ਇਹੋ ਹਾਲ ਜਿਹੜਾ ਮਿਡਲ ਈਸਟ ਲੋਕ ਆ, ਜੇ ਉਹਨਾਂ ਕੋਲ ਤੇਲ ਨਾ ਹੋਵੇ ਉਹ ਭੁੱਖੇ ਮਰ ਜਾਣ। ਇੱਥੇ ਵੀ ਈਸਾਈ ਜਿਹੜੇ ਸੀਗੇ, ਇਹਨਾਂ ਚਾਹਿਆ ਕ੍ਰਿਸਚੈਨਿਟੀ ਨੇ ਵਰਲਡ ਓਵਰ ਯੂਰਪੀਅਨ ਕੰਟਰੀ ਵੀ ਅਸੀਂ ਰਾਜ ਕਰੀਏ, ਪਰ ਉਹਨਾਂ ਨੇ ਆਖਿਆ ਵੀ ਰਾਜ ਕਰਨਗੇ ਜਿਹੜੇ ਸਾਇੰਟੀਫਿਕ ਵਿਊ ਪੁਆਇੰਟ। ਸਾਇੰਟੀਫਿਕ ਵਿਊ ਪੁਆਇੰਟ ਇਹ ਹੁੰਦਾ ਵਾ ਕਿ ਟਰੁੱਥ ਬਿਲੋਂਗਸ ਟੂ ਸਪੇਸ ਐਂਡ ਟਾਈਮ। ਜਿਹੜੀ ਗੱਲ ਮੈਂ ਅੱਜ ਕਹਿ ਰਿਹਾ ਹਾਂ, ਆਈਨਸਟਾਈਨ ਨੇ ਥਿਊਰੀ ਰਿਲੇਟਿਵਿਟੀ ਚ ਕਹੀ ਸੀ, ਟਰੁੱਥ ਬਿਲੋਂਗਸ ਟੂ ਸਪੇਸ ਐਂਡ ਟਾਈਮ। ਜਿਹੜੀ ਮੈਂ ਅੱਜ ਗੱਲ ਕਰ ਰਿਹਾ, ਹੋ ਸਕਦਾ ਇਹ ਇਸ ਮਾਹੌਲ ਵਿੱਚ 10 ਦਿਨਾਂ ਵਾਸਤੇ 20 ਦਿਨਾਂ ਵਾਸਤੇ ਇਹ ਠੀਕ ਹੋਵੇ, ਉਸ ਤੋਂ ਬਾਅਦ ਇਹਦੀ ਜਿਹੜੀ ਟਰੁੱਥਫੁਲਨੈਸ ਉਹ ਘਟਣੀ ਸ਼ੁਰੂ ਹੋ ਜਾਂਦੀ ਆ। ਉਹਨਾਂ ਨੇ ਆਖਿਆ ਜੇ ਤੁਸੀਂ ਕ੍ਰਿਸਚੀਅਨਿਟੀ ਦੇ ਅਸੂਲਾਂ ਦੇ ਰਾਜ ਕਰਨਾ, ਤੇ ਇਹ ਉਹ ਜਿਹੜੇ ਕ੍ਰਾਈਸਟ ਦੇ ਜਿਹੜੇ ਵਿਚਾਰ ਸੀਗੇ ਉਸ ਵੇਲੇ ਬਿਲਕੁਲ ਟਰੂ ਸੀਗੇ। ਹੁਣ ਤੁਸੀਂ ਆਪਣੇ ਆਪ ਨੂੰ ਪਛਾਣ ਨੂੰ ਲਿਜਾ ਰਹੇ ਜੀ। ਇੱਕ ਮਿੰਟ ਉਹ ਅੱਛਾ ਸਮਝ ਗਿਆ। ਮੈਂ ਇਹ ਤੁਹਾਨੂੰ ਪੁੱਛਦਾ ਵਾਂ, ਹਾਂਜੀ ਵੀ ਜੇ ਧਰਮ ਦੇ ਨਾਂ ਤੇ ਰਾਜ ਇਸ ਤਰ੍ਹਾਂ ਵਾ, ਫਿਰ ਸਾਡੇ ਜੋ ਆਪਣੇ ਲੋਕ ਆ ਪਾਕਿਸਤਾਨ 'ਚ, ਉਹਨਾਂ ਦੀ ਆਬਾਦੀ ਪੰਜਾਬੀਆਂ ਦੀ ਸਾਡੇ ਨਾਲੋਂ 5 ਗੁਣਾ ਜ਼ਿਆਦੀ ਆ, ਉਹ ਕਿਉਂ ਭੁੱਖੇ ਮਰ ਰਹੇ ਆ? ਉਹਨਾਂ ਕੋਲ ਜ਼ਮੀਨ ਸਾਡੇ ਕੋਲ ਡਬਲ ਆ ਐਵਰੇਜ, ਉਹ ਭੁੱਖੇ ਮਰ ਰਹੇ ਆ। ਉਹਨਾਂ ਸਾਇੰਸ ਦਾ ਮੈਂ ਸਮਝ ਗਿਆ ਮੈਂ ਸਮਝ ਗਿਆ ਸਾਰੀ ਗੱਲ। ਤੁਸੀਂ ਸਾਇੰਸ ਤੇ ਧਰਮ ਦੇ ਵਿੱਚ ਜਿਹੜਾ ਵਾ ਉਹ ਸਾਇੰਸ ਹਮੇਸ਼ਾ ਅੱਗੇ ਲੰਘਦੀ ਆ। ਸਾਇੰਸ ਦੇ ਅਸੂਲ ਹੀ ਜਿਹੜੇ 12th ਕੰਟਰੀ ਚ ਆ ਉਹ ਆਪ ਕੀਤੇ ਆ, ਉਹਨਾਂ ਨੇ ਕਰਦੇ। ਜੇ ਬ੍ਰਿਟਿਸ਼ ਪੋਲਿਟਿਕਸ ਨੂੰ ਵੀ ਆਖੀਦਾ ਜਿਹੜੇ ਕੋਈ ਸਾਇੰਸ ਆ, ਬਸ ਮੈਂ ਸਮਝ ਗਿਆ। ਹੁਣ ਆਪਾਂ ਕਰ ਇਹਦਾ ਜਵਾਬ ਦੇ, ਆਪਾਂ ਜਵਾਬ ਦੇ ਦੇਣਾ ਤੇ ਕਹਿੰਦੇ ਜੀ ਵੀ ਸਿੱਖਾਂ ਦਾ ਰਾਜ। ਮੈਨੂੰ ਸੁਣੋ, ਗੱਲ ਸੁਣੋ। ਥੈਂਕ ਯੂ ਡਾਕਟਰ ਸਾਹਿਬ। ਦੇਖੋ ਤੁਸੀਂ ਗੱਲ ਬਹੁਤ ਸਾਫ਼ ਕਰਤੀ, ਮੈਨੂੰ ਸੌਖਾ ਹੋ ਗਿਆ ਜਵਾਬ ਦੇਣਾ ਨਾ। ਤੁਹਾਡੀ ਆਸਥਾ ਹੈਗੀ ਸਾਇੰਸ 'ਚ, ਵਿਗਿਆਨ 'ਚ, ਤੁਹਾਡਾ ਵਿਸ਼ਵਾਸ ਹੈ ਵਿਗਿਆਨ 'ਚ, ਸਾਇੰਸ ਦੇ ਵਿੱਚ, ਵੀ ਸਾਰੀਆਂ ਸਮੱਸਿਆਵਾਂ ਦਾ ਹੱਲ ਵਿਗਿਆਨ ਨੇ ਕੱਢਣਾ। ਵਿਗਿਆਨਕ ਸੋਚ ਸਾਨੂੰ ਅਪਣਾਉਣੀ ਚਾਹੀਦੀ ਹੈ। ਇਹੀ ਹੈ ਨਾ ਤੁਹਾਡਾ, ਵੀ ਧਰਮ ਹੈਗਾ ਬੁਰਾਈ ਦੀ ਜੜ। ਨਾ ਬੁਰਾਈ ਦੀ ਜੜ ਨਹੀਂ ਜੀ, ਮੈਂ ਕਿਹਾ ਧਰਮ ਦੇ ਜਿਹੜੇ ਲੋਕ ਆ ਉਹ ਛਾਂ ਰਹਿ ਜਾਂਦੇ ਆ। ਉਹੀ ਵੀ ਧਾਰਮਿਕ ਇੱਕ ਪਛਾਣ ਖਿੱਚੂ ਚੀਜ਼ ਹੈ, ਪਛਾਖੜੀ ਸੋਚ ਹੈ, ਤੇ ਜਿਹੜਾ ਵਿਗਿਆਨ ਹੈ ਉਹ ਅਗਾਂਹ ਵਧੂ ਹੈ।
ਅੱਜ ਦੀਆਂ ਜਿੰਨੀਆਂ ਪ੍ਰੋਬਲਮਾਂ ਇੱਥੇ ਬੈਠਿਆਂ ਦੇ ਸਾਹਮਣੇ ਵੀ, ਜਿੱਥੇ ਦੇਖੋ ਤਰੱਕੀ ਕੀ ਹੈ, ਇੱਕ ਤਾਂ ਹੁੰਦੀ ਹੈ ਪਦਾਰਥਕ ਤਰੱਕੀ, ਇੱਕ ਹੁੰਦੀ ਹੈ ਨੈਤਿਕ ਜਾਂ ਰੂਹਾਨੀ ਤਰੱਕੀ, ਇਨਸਾਨੀਅਤ। ਇਨਸਾਨੀਅਤ ਅੱਗੇ ਵੱਧ ਰਹੀ ਹੈ ਕਿ ਇਨਸਾਨੀਅਤ ਮਰ ਰਹੀ ਹੈ? ਸਾਰੀ ਤਰੱਕੀ ਦੇ ਬਾਵਜੂਦ, ਸਾਰੀ ਸਾਇੰਸ ਦੇ ਬਾਵਜੂਦ ਬੰਦਾ ਪਹਿਲਾਂ ਨਾਲੋਂ ਘੱਟ ਕਰਿਊਬਲ ਹੈ। ਹੁਣ ਜੋ ਕੁਝ ਯੂਕਰੇਨ 'ਚ ਹੋ ਰਿਹਾ ਹੈ, ਜੋ ਕੁਝ ਫਲਸਤੀਨ 'ਚ ਹੋ ਰਿਹਾ ਹੈ, ਇਹਦੀ ਵਿਆਖਿਆ ਕੀ ਹੈ? ਅਸੀਂ ਉਹਨਾਂ ਨੂੰ ਤਾਂ ਇੱਕ ਘੱਟ ਕਰੂ ਦਾ ਬੰਦਾ ਹੋਵੇ ਨਹੀਂ। ਉਦੋਂ ਸੈਕੰਡ ਵਰਲਡ ਵਾਰ ਵਿੱਚ 5 ਕਰੋੜ ਲੋਕ ਜਿਹੜੇ ਮਾਰ ਦਿੱਤੇ ਗਏ। ਉਦੋਂ ਬਾਅਦ ਸਾਰੀਆਂ ਵਾਰ ਦੇ ਵਿੱਚ ਕੋਈ ਇਹਨੇ ਜਿੰਨੇ ਇੱਕ ਮਿੰਟ ਮੇਰੀ ਗੱਲ ਸੁਣ ਲਓ। ਮੇਰੀ ਗੱਲ ਸੁਣ ਲਓ। ਆਪਾਂ ਮੇਰੀ ਤਾਂ ਗੱਲ ਸੁਣ ਲਓ। ਡਾਕਟਰ ਸਾਹਿਬ ਸੁਣ ਲਓ ਜੀ। ਤੁਸੀਂ ਇਹ ਪਤਾ ਨਹੀਂ ਕਿਹੜਾ ਮੀਟਰ ਲਾ ਕੇ ਵੀ ਘੱਟ ਕੁ ਵੱਧ, ਮੈਂ ਇਹ ਕਹਿਣਾ ਵੀ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਜਿੱਥੇ ਜਿਹੜੇ ਲੋਕਾਂ ਦਾ ਜੰਗ 'ਚ ਕੋਈ ਵੀ ਸ਼ਮੂਲੀਅਤ ਨਹੀਂ ਸੀ, ਸ਼ਰਧਾਲੂ ਸੀਗੇ, ਉਹਨਾਂ ਨੂੰ ਜਿੰਨੀ ਕਰੂਰਤਾ ਨਾਲ ਮਾਰਿਆ ਗਿਆ ਫੌਜ ਨੇ, ਉਹਦਾ ਕਾਰਨ ਕੀ ਸੀ? ਧਰਮ ਸੀ। ਇੱਕ ਤਾਂ ਜਿਹੜੇ ਲੜ ਰਹੇ ਸੀ ਨਾ, ਚਲੋ ਲੜ ਰਹੇ ਨੂੰ ਆਪਾਂ ਕਹਿੰਦੇ ਆ ਵੀ ਉਹ ਉਹਨਾਂ ਨੂੰ ਮਾਰਦੇ ਸੀ, ਉਹਨਾਂ ਨੇ ਉਹਨਾਂ ਨੂੰ ਮਾਰਤਾ। ਜਦੋਂ ਉਹ ਸਾਰੇ ਖਤਮ ਹੋ ਗਏ, ਲੜਾਈ ਬੰਦ ਹੋ ਗਈ, ਉਦੋਂ ਬਾਅਦ ਜਿਹੜੇ ਬੰਦੇ ਫੜੇ, ਜਿਵੇਂ ਪਾਣੀ ਬਣੋ ਵੀ ਤੜਫਾ ਕੇ ਮਾਰੇ, ਬੱਚੇ ਤੱਕ ਮਾਰੇ, ਉਹਦੇ ਬਾਰੇ ਤਾਂ ਹੁਣ ਕਿੰਨੀਆਂ ਰਿਪੋਰਟਾਂ ਆ ਚੁੱਕੀਆਂ। ਆਪਾਂ ਬਹੁਤੀ ਦੁਨੀਆ ਦੀਆਂ ਉਦਾਹਰਨਾਂ ਛੱਡੋ, ਕੀ ਹੋਇਆ। ਜੋ ਕੁਛ ਉਸ ਮੌਕੇ ਕੀਤਾ, ਮੀਰ ਮੰਨੂ ਨੇ ਕੀਤਾ ਜਾਂ ਜ਼ਕਰੀਆ ਖਾਨ ਨੇ ਕੀਤਾ, ਉਹਦੇ ਨਾਲੋਂ ਇਹ ਫਰਕ ਕਿਵੇਂ ਸੀ? ਕਿਵੇਂ ਘੱਟ ਕਹੋਗੇ? ਇਹ ਗੱਲ ਤੁਹਾਨੂੰ ਮੰਨਣੀ ਪਊ ਵੀ ਸਾਰੀ ਤਰੱਕੀ ਦੇ ਬਾਵਜੂਦ ਇਨਸਾਨੀਅਤ ਪਹਿਲਾਂ ਦੇ ਮੁਕਾਬਲੇ ਮਰੀ ਹੈ। ਹਾਂਜੀ ਹਰਜੀਤ ਜੀ। ਦੂਜੀ ਇੱਕ ਮਿੰਟ ਮੈਨੂੰ ਹੋਰ ਜਵਾਬ ਹਾਂਜੀ, ਠੀਕ ਹੈ। ਮੈਨੂੰ ਇੱਕ ਜਵਾਬ ਦੇ ਲੈਣ ਦਿਓ। ਠੀਕ ਹੈ। ਬਾਕੀ ਤੁਹਾਡੀ ਸਾਰੀ ਜੋ ਤੁਸੀਂ ਗੱਲ ਰੱਖੀ ਹੈ ਨਾ, ਉਹਦੀ ਪ੍ਰੋਬਲਮ ਹੀ ਇਹ ਹੈ ਵੀ ਤੁਸੀਂ ਜਿਹੜੀ ਮਾਡਰਨ ਐਜੂਕੇਸ਼ਨ ਹੈ, ਜਿਹਨੂੰ ਰੈਸ਼ਨੈਲਿਟੀ ਕਹਿੰਦੇ ਹੋ, ਜਿਹਨੂੰ ਸਾਇੰਸ ਕਹਿੰਦੇ ਹੋ, ਉਹਦੀ ਇਹ ਪ੍ਰੋਬਲਮ ਹੈ। ਦੋ ਗੱਲਾਂ ਉਹ ਗੜਬੜ ਕਰਦੇ ਨੇ। ਉਹ ਪਾਰਟੀਕੂਲਰ ਨੂੰ ਜਨਰਲਾਈਜ਼ ਕਰ ਦਿੰਦੇ ਆ। ਧਰਮ ਐਂ ਕਰਦਾ। ਹੁਣ ਧਰਮ ਕਿੰਨੇ ਨੇ? ਸਾਰੇ ਧਰਮਾਂ ਨੂੰ ਇੱਕੋ ਰੱਸੇ ਬੰਨ੍ਹਦੇ। ਐਂ ਤਾਂ ਆਪਾਂ ਬੰਦੇ ਨੂੰ ਕਹਿ ਸਕਦੇ, ਬੰਦਾ ਤਾਂ ਐਂ ਹੁੰਦਾ, ਬੰਦਾ ਤਾਂ ਬਹੁਤ ਕੁੱਤਾ ਹੈ ਜੀ, ਆਪਾਂ ਕਹਿ ਦਈਏ ਬੰਦਾ ਤਾਂ ਬੜਾ ਜ਼ਾਲਮ ਹੈ, ਬੰਦੇ ਤਾਂ ਕੋਈ ਹੈ ਹੀ ਨਹੀਂ। ਪਰ ਕਿੰਨੇ ਚੰਗੇ ਬੰਦੇ ਹੋਣਗੇ। ਪਾਰਟੀਕੂਲਰ ਨੂੰ ਜਨਰਲਾਈਜ਼ ਕਰ ਦੇਣਾ, ਇਹ ਗੜਬੜ ਕਰਦੀ ਹੈ। ਇਹ ਸਾਇੰਸ ਹੀ ਕਰਦੀ ਹੈ, ਇਹ ਰੈਸ਼ਨੈਲਿਟੀ ਕਰਦੀ ਹੈ। ਸੋ ਅਸੀਂ ਗੱਲ ਕਰਦੇ ਹਾਂ ਧਰਮ ਦੇ ਪਾਰਟੀਕੂਲਰ ਖਾਸੇ ਬਾਰੇ। ਕ੍ਰਿਸਚੀਅਨਟੀ ਨੇ ਕੀ ਕੀਤਾ? ਇਸਲਾਮ 'ਤੇ ਬੇਸਡ ਰਾਜਕੀਨ। ਵੈਸੇ ਇਸਲਾਮ ਅਤੇ ਸਿੱਖ ਧਰਮ 'ਚ ਇਹ ਹੈ ਕਿ ਜਿਹੜੀ ਥਰਸਟ ਹੈ ਓਵਰਆਲ, ਉਹ ਕਿਤੇ ਮਾਨਵ ਪ੍ਰੇਮੀ ਹੈ। ਇਹ ਠੀਕ ਹੈ ਕਿ ਜਦੋਂ ਬੰਦੇ ਦੇ ਹੱਥ 'ਚ ਤਾਕਤ ਆਉਂਦੀ ਹੈ, ਉਹ ਧਰਮ ਤੋਂ ਥੜਕਦਾ ਹੈ। ਤਾਕਤ ਲੈਣ ਵਾਸਤੇ ਧਰਮ ਦੀ ਵਰਤੋਂ ਕਰਦਾ। ਜਦੋਂ ਧਰਮ ਉਹਨੇ ਰਾਜ ਚਲਾਉਣਾ ਹੈ ਨਾ, ਉਦੋਂ ਉਹ ਧਰਮ ਦਾ ਪੱਲਾ ਛੱਡ ਜਾਂਦਾ ਹੈ। ਧਰਮ ਨਹੀਂ ਇਹ ਕਹਿੰਦਾ ਵੀ ਇਸ ਤਰ੍ਹਾਂ ਕਰੋ। ਉੱਥੇ ਤਾਂ ਬਹੁਤ ਰਹਿਮਦਿਲੀ ਹੈ, ਦੋਹਾਂ ਧਰਮਾਂ 'ਚ ਤਾਂ ਖਾਸ ਕਰਕੇ ਬਹੁਤ ਹੀ ਜ਼ਿਆਦਾ ਰਹਿਮਦਿਲੀ। ਚਲੋ ਹਾਂਜੀ ਹਰਜੀਤ ਸਿੰਘ। ਤੁਹਾਡੇ ਵਿਚਾਰ ਸੁਣੇ ਮੈਂ ਤੇ ਪੜ੍ਹਿਆ ਤੁਹਾਨੂੰ ਬਹੁਤ ਹੈਗਾ। ਹਾਂਜੀ। ਅੱਜ ਦੇ ਜ਼ਮਾਨੇ 'ਚ ਪ੍ਰੋਜੈਕਟ ਮੈਨੇਜਮੈਂਟ ਦਾ ਟੌਪਿਕ ਬੜਾ ਸਭ ਜਾਣਦੇ ਆ ਵੀ ਅਸੀਂ ਜਿਹੜੇ ਯੁੱਗ 'ਚ ਰਹਿੰਦੇ ਆ ਵੀ ਜੋ ਵੀ ਕਰਦੇ ਅਸੀਂ ਜਿਹੜੀ ਚੀਜ਼ ਬਾਈ ਡੈਫੀਨੇਸ਼ਨ ਜਿਹੜੀ ਚੀਜ਼ ਸ਼ੁਰੂ ਹੁੰਦੀ ਹੈ ਉਹਨੂੰ ਐਂਡ ਹੋਣੀ ਆ, ਉਹ ਪ੍ਰੋਜੈਕਟ ਹੁੰਦਾ। ਠੀਕ ਹੈ। ਸਿੱਖਾਂ ਨੇ ਬੜੀਆਂ ਮੁਹਿੰਮਾਂ ਸ਼ੁਰੂ ਕਰੀਆਂ। ਮੁਹਿੰਮ ਦਾ ਮਤਲਬ ਹੁੰਦਾ ਵੀ ਕੋਈ ਪ੍ਰੋਜੈਕਟ ਹੁੰਦਾ ਨਾ, ਹਾਂ ਸ਼ੁਰੂ ਕਰਿਆ ਕੋਈ ਇਨੀਸ਼ੀਏਟਿਵ, ਫਿਰ ਉਹਨੂੰ ਕੰਕਲੂਡ ਕਰਨਾ। ਜੇ ਬੰਦਾ ਉਹਨੂੰ ਤੁਸੀਂ ਕਹਿੰਦੇ ਅਸੀਂ ਐਨਾਲਿਸਿਸ ਕਰਦੇ ਆ, ਐਨਾਲਾਈਜ਼ ਕਰਦੇ ਆ ਚੀਜ਼ ਨੂੰ। ਜਦੋਂ ਐਨਾਲਾਈਜ਼ ਕਰਦੇ ਆ, ਤੁਸੀਂ ਲੁੱਕ ਐਟ ਰਿਟਰਨ ਔਨ ਇਨਵੈਸਟਮੈਂਟ, ਵੀ ਇਨਵੈਸਟਮੈਂਟ ਮੈਂ ਇੰਨੀ ਕਰੀ ਆ ਤੇ ਇਹਦੇ ਰਿਟਰਨ ਜੇ ਨਹੀਂ ਹੈਗੀ, ਪਹਿਲੀ ਗੱਲ ਤਾਂ ਤੁਸੀਂ ਇਨੀਸ਼ੀਏਟਿਵ ਨੂੰ ਲਾਂਚ ਕਰਦੇ ਆ ਵੀ ਦੇਖੋ ਇਹ ਵਾਇਬਲ ਹੈਗਾ, ਮੈਂ ਇਹਨੂੰ ਕਰਨਾ, ਇਹ 'ਚ ਮੈਨੂੰ ਫਾਇਦਾ ਕਿ ਨੁਕਸਾਨ ਆ, ਵੀ ਮੈਂ ਜੇ ਇਹਦੇ ਇਨਵੈਸਟ ਕਰਦਾ ਮੈਨੂੰ ਇਹਦੇ 'ਚ ਕੋਈ ਨਿਕਲਣਾ ਵੀ ਕਿ ਨਹੀਂ ਕੁਛ। ਇਹਦੇ ਬਾਰੇ ਐਨਾਲਾਈਜ਼ ਅਸੀਂ ਨਹੀਂ ਕਰਦੇ। ਦੂਜੀ ਗੱਲ ਇਹ ਹੈ ਵੀ ਜਦੋਂ ਕੰਮ ਹੋ ਜਾਂਦਾ, ਮੁਹਿੰਮ ਐਂਡ ਹੋ ਜਾਂਦੀ ਹੈ, ਚਾਹੇ ਸਕਸੈਸਫੁਲ ਹੋਵੇ ਚਾਹੇ ਅਨਸਕਸੈਸਫੁਲ ਹੋਵੇ, ਕਿੰਨੇ ਇੱਕ ਵਾਰੀ ਅਸੀਂ ਬਹਿ ਕੇ ਇਹਨੂੰ ਐਨਾਲਾਈਜ਼ ਕਰਿਆ ਵੀ ਸਾਡੀ ਰਿਟਰਨ ਔਨ ਇਨਵੈਸਟਮੈਂਟ ਕੀ ਹੈਗੀ ਆ। ਤੇ ਰੈਟਰੋਸਪੈਕਟਿਵ ਜਾਂ ਲੈਸਨਸ ਲਰਨਡ
ਜਿਹੜੇ ਸਾਡੇ ਬੁੱਧੀਜੀਵੀ ਹੈਗੇ ਆ, ਜਿਹੜੇ ਮੈਂ ਅਬਜ਼ਰਵ ਕਰਦਾ, ਬਹੁਤ ਘੱਟ ਕਰਦੇ ਆ ਤੇ ਅੱਗੇ ਨੂੰ ਜਾਈ ਜਾਂਦੇ ਆ। ਇੱਕ ਮੁਹਿੰਮ ਤੋਂ ਬਾਅਦ ਦੂਜੀ ਮੁਹਿੰਮ, ਤੀਜੀ ਮੁਹਿੰਮ, ਦੇਖਦੇ ਹੈ ਨਹੀਂ ਪਿੱਛੇ ਕੀ ਹੋਇਆ। ਕੋਈ ਲੈਸਨ ਲਰਨ ਨਹੀਂ ਕਰਦੇ, ਕੋਈ ਉਹਨੂੰ ਆਪਣੀ ਸਟ੍ਰੈਟੇਜੀ 'ਚ ਅਡਾਪਟ ਨਹੀਂ ਕਰਦੇ ਕਿ ਅੱਗੇ ਅਗਲੇ ਮੁਹਿੰਮਾਂ 'ਚ। ਤੇ ਦੂਜੀ ਗੱਲ ਇੱਕ ਤਾਂ ਇਹ ਗੱਲ ਹੋ ਗਈ ਵੀ ਇੱਕ ਮਤਲਬ ਜੋਸ਼ ਬਹੁਤ ਹੈਗਾ ਕਿ ਚਲੋ ਚੱਕ ਦੋ, ਲੇਕਿਨ ਜੋਸ਼ ਦੇ ਨਾਲ ਜਿਹੜਾ ਹੋਸ਼ ਦਾ ਸੁਮੇਲ ਹੈ ਨਹੀਂ, ਉਹ ਮਿਸਿੰਗ ਆ। ਹੋਸ਼ ਪਾਰਟ ਮਿਸਿੰਗ। ਜੋਸ਼ ਹੈਗਾ, ਬਸ ਕੱਲਾ ਜੋਸ਼ ਆ। ਤੇ ਜੋਸ਼ ਤੇ ਹੋਸ਼ ਦੀ ਸਿਨਰਜੀ ਜਿਹੜੀ ਹੈਗੀ ਆ, ਉਹ ਮੇਰੇ ਖਿਆਲ ਨਾਲ ਬਹੁਤ ਜ਼ਰੂਰੀ ਆ ਸਿੱਖਾਂ ਨੂੰ ਕਾਮਯਾਬ ਹੋਣ ਵਾਸਤੇ। ਨੰਬਰ 2 ਇੱਕ ਗੱਲ ਹੋਰ, ਇਹ ਗੱਲ ਹੋਰ ਜਿਹੜੀ ਹੋਰ ਸਿੱਖਾਂ ਨੂੰ ਜਿਹੜੀ ਸਕਸੈਸਫੁਲ ਹੋਣ ਤੋਂ ਇੰਪੈਡੀਮੈਂਟ ਜਿਹੜੀ ਹੈਗੀ ਆ, ਰੋਕਦੀ ਆ, ਉਹ ਹੈਗੀ ਆ ਏਕੇ ਦੀ ਘਾਟ। ਇੱਥੇ ਜੇ ਕੋਈ ਇੱਕ ਬੰਦਾ ਕਹਿੰਦਾ ਵੀ ਆਹ ਕੰਮ ਠੀਕ ਆ, 10 ਬੰਦੇ ਉਹਦੇ ਖਿਲਾਫ ਖੜੇ ਹੋ ਜਾਂਦੇ ਆ ਤੇ ਹਰ ਬੰਦਾ ਕਹਿੰਦਾ ਮੈਂ ਲੀਡਰ ਹੋਣਾ, ਸਭ ਬੰਦੇ ਲੀਡਰ ਹੈਗੇ ਆ, ਹੋਰ ਕੋਈ ਹੈ ਨਹੀਂ। ਤੇ ਏਕੇ ਦੀ ਬਹੁਤ ਘਾਟ ਹੈਗੀ ਆ। ਕਿਸੇ ਲੀਡਰਸ਼ਿਪ 'ਚ ਭਰੋਸਾ ਨਹੀਂ ਕਰਦੇ, ਜਿਹੜਾ ਮਰਜ਼ੀ ਲੀਡਰ ਹੋਵੇ ਉਹਦੇ ਖਿਲਾਫ 50 ਬੰਦੇ ਖੜੇ ਹੋ ਜਾਂਦੇ ਆ। ਤੇ ਇਹ ਸਾਡੀ ਜਿਹੜੀ ਕੌਮ 'ਚ ਬਹੁਤ ਘਾਟ ਆ। ਅਸੀਂ ਐਫਰਟ ਬਹੁਤ ਕਰਦੇ ਆ, ਲੇਕਿਨ ਮੋਸਟ ਆਫ ਦਾ ਐਫਰਟਸ ਗੋ ਇਨਟੂ ਵੇਸਟ। ਥੈਂਕ ਯੂ। ਇਹ ਤੁਸੀਂ ਦੱਸੋ ਜੀ ਭਾਜੀ। ਥੈਂਕ ਯੂ। ਦੇਖੋ, ਜਿਹੜਾ ਤੁਸੀਂ ਪਹਿਲੀ ਗੱਲ ਕੀਤੀ ਹੈ ਨਾ ਕਿ ਜਦੋਂ ਵੀ ਅਸੀਂ ਕੋਈ ਕੰਮ ਵਿੱਢਣਾ, ਪ੍ਰੋਜੈਕਟ ਕਹਿ ਲਓ, ਵੀ ਮਸਟ ਹੈਵ ਏ ਪਲਾਨ। ਇੱਕ ਥਾਰੋ ਤੁਹਾਡੇ ਕੋਲ ਪਲਾਨ ਹੋਵੇ, ਉਹੀ ਨਹੀਂ ਮਤਲਬ ਵੀ ਹੁਣ ਐਂ ਕਰ ਲਈਏ। ਦੈਟ ਇਜ਼ ਟਰੂ, ਵੀ ਉਹ ਹੋਣੀ ਚਾਹੀਦੀ ਹੈ। ਪਰ ਇੱਕ ਤਾਂ ਹੈਗੇ ਜਿਹੜੇ ਪ੍ਰੋਜੈਕਟ ਜਿਹੜੇ ਇਹ ਕਹਿ ਲਓ ਤੁਸੀਂ ਕੋਈ ਘਰ ਪਾਉਣਾ ਹੈ, ਕੋਈ ਕਾਰਖਾਨੇ, ਕੋਈ ਹੋਰ, ਉਹ ਗੱਲਾਂ ਹੈਗੀਆਂ ਨੌਨ ਲਿਵਿੰਗ। ਜਿੱਥੇ ਲਿਵਿੰਗ ਹਿਊਮਨਸ ਦੀ ਗੱਲ ਹੈ ਨਾ, ਉੱਥੇ ਐਗਜ਼ੈਕਟਲੀ ਇਸ ਤਰ੍ਹਾਂ ਦੀ ਗੱਲ ਲਾਗੂ ਨਹੀਂ ਹੁੰਦੀ। ਕਈ ਪ੍ਰੋਜੈਕਟ ਤੁਹਾਨੂੰ ਉੱਥੇ ਤੁਹਾਡੇ ਸਿਰ 'ਤੇ ਆ ਪੈਂਦੇ, ਤੁਹਾਡੇ ਕੋਲ ਚੋਇਸ ਹੀ ਕੋਈ ਨਹੀਂ ਹੁੰਦੀ। ਤੁਸੀਂ ਘਰ ਬਣਾਉਣਾ, ਉਹ ਤੁਹਾਡੇ ਸਿਰ 'ਤੇ ਨਹੀਂ ਆ ਪੈਂਦਾ ਹੁੰਦਾ। ਤੁਸੀਂ ਮਤਲਬ ਉਹਦੀ ਤੁਹਾਡੇ ਕੋਲ ਸਮਾਂ ਹੁੰਦਾ ਕੁਛ ਨਾ ਕੁਛ। ਕੌਮਾਂ ਦੇ ਇਤਿਹਾਸ 'ਚ ਕੁਛ ਗੱਲਾਂ ਅਜਿਹੀਆਂ ਵਾਪਰ ਜਾਂਦੀਆਂ ਵੀ ਯੂ ਹੈਵ ਨੋ ਚੋਇਸ। ਲੜਨ ਤੋਂ ਬਿਨਾਂ ਤੁਹਾਡੇ ਸਾਹਮਣੇ ਚੋਇਸ ਹੀ ਕੋਈ, ਜਿਵੇਂ 84 'ਚ ਹੋਇਆ। ਜੇ ਨਾ ਲੜਦੇ, ਜੇ ਜੂਨ 84 'ਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜੰਗ ਨਾ ਲੜਦੇ ਸਿੱਖ, ਫਿਰ ਸਿੱਖਾਂ ਦੀ ਅੱਜ ਹਾਲਤ ਕੀ ਹੋਣੀ ਸੀ, ਇਹ ਤੁਸੀਂ ਕਿਆਸ ਨਹੀਂ ਕਰ ਸਕਦੇ। ਇੱਕ ਮੈਂ ਇੱਥੇ ਇੰਟਰਜੈਕਟ ਕਰਨੀ ਹੈ, ਥੋੜੀ ਨਾਲ ਰਿਲੇਟਡ ਹੈਗੀ ਆ। ਹਾਂਜੀ, ਸੌਰੀ। ਇੱਕ ਤਾਂ ਕਨਸੈਪਟ ਹੁੰਦਾ ਰਿਸਕ ਮੈਨੇਜਮੈਂਟ। ਉਹ ਹੁੰਦਾ ਜੇ ਅਨਫੋਰਸੀਨ ਰਿਸਕ ਆ ਜਾਵੇ, ਜਾਂ ਤੁਸੀਂ ਕਹਿਣਾ ਵੀ ਅਚਾਨਕ ਸਾਡੇ ਸਿਰ 'ਤੇ ਆਣ ਪਈ, ਤੇ ਜੇ ਬੰਦੇ ਨੂੰ ਅਸੀਂ ਕਿਹੜਾ ਇੱਕ ਪਹਿਲੀ ਵਾਰੀ ਮੁਹਿੰਮਾਂ ਬੈਠੀਆਂ ਇੱਥੇ, ਪਤਾ ਨਹੀਂ ਕਿੰਨੀਆਂ ਮੁਹਿੰਮਾਂ ਸਿੱਖਾਂ ਲੜੀਆਂ। ਸਿੱਖ ਤਾਂ ਜਾਂਦੇ ਨੂੰ ਨਿਤ ਮੁਹਿੰਮਾਂ। ਹੁਣ ਉਹਨਾਂ ਤੋਂ ਅਸੀਂ ਕਿੰਨਾ ਕੁ ਲੈਸਨ ਲਰਨ ਕਰਦੇ ਹਾਂ। ਤੇ ਜਦੋਂ ਅਸੀਂ ਲੈਸਨ ਲਰਨ ਕਰਕੇ ਅਸੀਂ ਫਿਊਚਰ 'ਚ ਰਿਸਕ ਮੈਨੇਜਮੈਂਟ ਕਰਦੇ ਆਪਣੀ, ਵੀ ਜੇ ਸਾਡੀ ਅਨਫੋਰਸੀਨ ਸਾਨੂੰ ਰਿਸਕ ਇੱਦਾਂ ਦਾ ਆ ਗਿਆ ਫਿਊਚਰ 'ਚ, ਅਸੀਂ ਸਾਡੀ ਕੀ ਕੰਟੀਨਿਊਸੀ ਦੀ ਪਲਾਨ ਕੀ ਹੈਗੀ ਆ, ਅਸੀਂ ਉਹਨੂੰ ਰਿਐਕਟ ਕਿੱਦਾਂ ਕਰਨਾ ਫਿਊਚਰ। ਠੀਕ ਹੈ, ਮੈਂ ਦੱਸਦਾ, ਮੈਂ ਗੱਲ ਕਰਦਾ। ਇਸ ਗੱਲ 'ਤੇ ਆਪਣਾ ਕੋਈ ਰੌਲਾ ਨਹੀਂ ਵੀ ਜਦੋਂ ਵੀ ਤੁਸੀਂ ਕੁਝ ਸ਼ੁਰੂ ਕਰਨਾ ਹੈ, ਲੜਾਈ ਸ਼ੁਰੂ ਕਰਨੀ ਹੈ, ਬੈਟਰ ਇਹ ਹੁੰਦਾ ਤੁਹਾਡੇ ਕੋਲ ਇੱਕ ਵੈਲ ਪਲਾਨ, ਥਾਟ ਆਊਟ ਪਲਾਨ ਹੋਵੇ। ਫਿਰ ਉਹਦਾ ਪੀਰੀਓਡਿਕਲ ਰਿਵਿਊ ਹੁੰਦਾ ਰਹੇ, ਪੈਰ 'ਤੇ, ਵੀ ਅਸੀਂ ਠੀਕ ਜਾ ਰਹੇ ਹਾਂ ਕਿ ਗਲਤ ਜਾ। ਆਮ ਜਿਹੜਾ ਜੰਗ ਦਾ ਅਸੂਲ ਹੁੰਦਾ ਹੈ, ਉਹ ਹਰ ਜੰਗ ਦਾ ਇਹ ਹੁੰਦਾ ਹੈ ਵੀ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ। ਜਨਰਲ ਪ੍ਰਿੰਸੀਪਲ ਆਪਾਂ ਐਗਰੀ ਕਰਦੇ ਹਾਂ। ਸਾਡੇ 'ਚ ਘਾਟ ਹੈ। ਉਹ ਘਾਟ ਦਾ ਕਾਰਨ ਮੈਂ ਦੱਸਿਆ ਹੈ ਵੀ ਜਿਹੜਾ ਸਾਡਾ ਵਿਦਵਾਨ ਵਰਗ ਹੈ, ਇਹ ਕੰਮ ਵਿਦਵਾਨ ਵਰਗ ਨੇ ਕਰਨਾ ਹੁੰਦਾ ਹੈ। ਇੱਕ ਜਿਹੜਾ ਫਾਈਟਰ ਹੈ, ਉਹਨੇ ਉਹ ਗੱਲਾਂ ਨਹੀਂ ਕਰ ਸਕਣੀਆਂ, ਉਹਨੂੰ ਤਾਂ ਲੜਨਾ ਹੈ ਨਾ, ਉਹਨੂੰ ਰਾਹ ਦਿਖਾਉਣ ਵਾਲਾ। ਇਸ ਕਰਕੇ ਜਿਹੜਾ ਵਿਦਵਾਨ ਸਾਡਾ ਵਰਗ ਹੈ, ਉਹਨੇ 84 ਦੇ ਵਿੱਚ ਕੌਮ ਦਾ ਸਾਥ ਜਾਂ ਅਗਵਾਈ ਨਹੀਂ ਕੀਤੀ। ਜੇ ਉਹਨਾਂ ਨੇ ਕੀਤੀ ਹੁੰਦੀ, ਅੱਜ ਉਸ ਜੰਗ ਦੇ ਨਤੀਜੇ ਕੁਝ ਹੋਰ ਹੋਣੇ ਸੀ, ਅੱਜ ਪੰਜਾਬ ਦੀ ਹਾਲਤ ਹੋਰ ਹੋਣੀ ਸੀ। ਇੱਕ ਤਾਂ ਇਹ। ਦੂਜੀ ਜਿਹੜੀ ਤੁਸੀਂ ਜੋਸ਼ ਤੇ ਹੋਸ਼ ਦੀ ਗੱਲ ਕੀਤੀ ਆ, ਇਹ ਬੜੀ ਮਤਲਬ ਇੱਕ ਇਹ ਕਹਿ ਲਓ ਕਿ ਫਾਰਮੂਲਾ ਜਿਹਾ ਬਣ ਗਿਆ ਵੀ ਬੰਦੇ ਕਰ ਲੈਂਦੇ ਨੇ। ਇਸ ਬਾਰੇ ਗਿਆਨੀ ਸੰਤ ਸਿੰਘ ਮਸਕੀਨ ਨੇ ਬਹੁਤ ਸਾਫ਼ ਕੀਤਾ ਇੱਕ ਜਗ੍ਹਾ ਦੇ ਉੱਤੇ। ਉਹ ਕਹਿੰਦਾ ਵੀ ਇੱਕ ਹੈਗੀ ਬੌਧਿਕਤਾ, ਇੱਕ ਹੈ ਭਾਵਿਕਤਾ। ਇਹ ਦੋ ਪੱਖ, ਅਤੇ ਦੋਹਾਂ ਪੱਖਾਂ ਦਾ ਉਹਨੇ ਫਰਕ ਵੀ ਦੱਸਿਆ ਅਤੇ ਸੁਮੇਲ ਵੀ ਕੀਤਾ। ਉਹ ਕਹਿੰਦਾ ਜਿਹੜੀ ਭਾਵਿਕਤਾ ਹੈ, ਇਹ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਜੇ ਮਨੁੱਖ ਭਾਵੁਕ ਨਹੀਂ ਨਾ, ਜੇ ਜਜ਼ਬਾ ਹੀ ਨਹੀਂ ਉਹਦੇ 'ਚ, ਜੇ ਜੋਸ਼ ਹੀ ਨਹੀਂ, ਫਿਰ ਤਾਂ ਪੱਥਰ ਹੈ, ਉਹ ਬੰਦਾ ਨਹੀਂ। ਇਹਦੀ ਵੀ ਲੋੜ ਹੈ, ਪਰ ਜੇ ਇਕੱਲਾ ਜੋਸ਼ ਹੀ ਹੈ, ਇਕੱਲੀ ਭਾਵੁਕਤਾ ਹੀ ਹੈ, ਬੌਧਿਕਤਾ ਹੈ ਨਹੀਂ,
ਫੇਰ ਵੀ ਉਹ ਕੁਛ ਨਹੀਂ। ਤੇ ਇਹ ਉਹਨਾਂ ਨੇ ਤਸਵੀਰ ਦਿੱਤੀ ਹੈ, ਜਿਹੜੀ ਭਾਵੁਕਤਾ ਹੈ ਉਹ ਪੈਰ ਹੈ, ਜਿਹੜੀ ਬੌਧਿਕਤਾ ਹੈ ਉਹ ਅੱਖ ਹੈ। ਭਾਵੁਕਤਾ ਤੁਹਾਨੂੰ ਤੋੜ ਲੂ, ਕਿਉਂਕਿ ਭਾਵੁਕਤਾ ਬਗੈਰ, ਜਜ਼ਬੇ ਬਗੈਰ ਤੁਸੀਂ ਤੁਰੋਗੇ ਨਹੀਂ, ਤੁਸੀਂ ਖੜੇ ਹੀ ਰਹੋ, ਤੁਹਾਤੋਂ ਕੁਛ ਵੀ ਹਿੱਲ ਹੀ ਨਹੀਂ ਹੋਣਾ। ਭਾਵੁਕਤਾ ਤੁਹਾਨੂੰ ਤੋਰੂ ਜਿਵੇਂ ਪੈਰ ਤੋੜਦੇ ਨੇ, ਪਰ ਉਹ ਠੀਕ ਦਿਸ਼ਾ 'ਚ ਪੈਰ ਪੁੱਟੇ ਜਾ ਰਹੇ ਹੈ ਕਿ ਨਹੀਂ, ਇਹ ਤੁਹਾਡੀ ਅੱਖ ਨੇ ਦੱਸਣਾ। ਰਾਹ ਸਹੀ ਹੈ ਕਿ ਨਹੀਂ। ਸੋ ਦੋਹਾਂ 'ਚ ਸੰਤੁਲਨ ਹੋਵੇ। ਆਈਡੀਅਲ ਸਿਚੁਏਸ਼ਨ ਇਹ ਹੈ। ਹਾਂਜੀ, ਓਕੇ ਨਾ ਸਰ, ਬਸ ਮੇਰਾ ਖਿਆਲ। ਠੀਕ। ਹਾਂਜੀ, ਹਾਂਜੀ। ਇੱਕ ਸਵਾਲ ਲੈ ਲਈਏ ਹੋਰ। ਹਾਂ, ਇੱਕ ਲੈ। ਹਾਂਜੀ ਹਾਂਜੀ, ਮੇਰਾ ਸਵਾਲ ਆ, ਤੁਸੀਂ 91 ਦੀ ਇਲੈਕਸ਼ਨ ਬਾਰੇ ਤੇ 92 ਦੀ ਇਲੈਕਸ਼ਨ ਬਾਰੇ ਗੱਲ ਕੀਤੀ ਹੈ। 91 ਦੇ ਵਿੱਚ ਇਲੈਕਸ਼ਨ ਲੜੀ ਅਕਾਲੀਆਂ ਨੇ, ਉਦੋਂ ਖਾੜਕੂਆਂ ਨੇ ਆਲਮੋਸਟ ਮੋਰ ਦੈਨ 27 ਕੈਂਡੀਡੇਟ ਜਿਹੜੇ ਆ ਉਹਨਾਂ ਦੀ ਕਿਲਿੰਗ ਹੋਈ ਆ। ਤੇ 92 ਦੇ ਵਿੱਚ ਜਦੋਂ ਬਾਈਕਾਟ ਕੀਤਾ ਹੈ, ਉਦੋਂ 91 ਚ ਅਕਾਲੀ ਦਾ ਬਾਈਕਾਟ ਸੀ, 92 ਚ ਅਕਾਲੀਆਂ ਦਾ ਬਾਈਕਾਟ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਕਾਲੀ ਦਲ ਨੇ ਇਲੈਕਸ਼ਨ ਲੜੀ ਆ। ਉਦੋਂ ਕਿਸੇ ਵੀ ਉਮੀਦਵਾਰ ਤੇ ਕੋਈ ਵੀ ਅਟੈਕ ਨਹੀਂ ਕਰ, ਇੱਕ ਨਹੀਂ ਕਰ। ਜੇ ਕੁਝ ਹੋਇਆ ਮੇਰੀ ਨੌਲੇਜ ਤੋਂ ਬਾਹਰ ਆ, ਕਿਉਂਕਿ ਬਿਲਕੁਲ ਬਹੁਤ ਕਲੋਜ਼ ਤੋਂ ਦੇਖਿਆ ਸਾਰਾ ਕੁਝ। ਉਹਦਾ ਰੀਜ਼ਨ ਕੀ ਸੀ, ਉਦੋਂ ਕਿਉਂ ਨਹੀਂ ਡੱਕਿਆ ਗਿਆ ਉਹਨੂੰ? ਦੇਖੋ, ਉਹਦਾ ਰੀਜਨ ਜਿਹੜਾ ਮੈਂ ਜੋ ਉਹਦਾ ਦੱਸ ਸਕਦਾ, 91 ਦੀ ਜਦੋਂ ਇਲੈਕਸ਼ਨ ਹੋਈ ਹੈ, ਉਦੋਂ ਖਾੜਕੂ ਲਹਿਰ ਸਿਖਰ 'ਤੇ ਸੀ, ਜਦੋਂ ਵੱਡੇ ਵੱਡੇ ਐਕਸ਼ਨ ਕਰਨ ਦੇ ਸਮਰੱਥ ਸੀ ਖਾੜਕੂ ਲਹਿਰ। ਚੋਟੀ ਦੇ ਬੰਦਿਆਂ ਨੂੰ ਜਾ ਕੇ ਹੱਥ ਪਾਇਆ ਉਦੋਂ ਉਹਨਾਂ ਨੇ। ਪਰ ਉਸ ਤੋਂ ਬਾਅਦ ਫਿਰ ਇੱਕਦਮ ਮੇਰੀ ਕਿਤਾਬ ਦੇ ਵਿੱਚ ਵੀ ਮੈਂ ਫਿਗਰਸ ਦੇ ਕੇ, ਫੈਕਟਸ ਦੇ ਕੇ ਉਹ ਦਿਖਾਇਆ ਹੈ ਵੀ 91 ਤੋਂ 92 'ਚ ਫਰਕ ਕੀ ਪਿਆ, ਕਿੱਡੀ ਗਿਣਤੀ 'ਚ ਖਾੜਕੂ ਸ਼ਹੀਦ ਹੋਏ, ਸਰਕਾਰ ਦਾ ਹੱਥ ਉੱਤੋਂ ਦੀ ਹੋ ਗਿਆ, ਕਿੰਨੇ ਹਥਿਆਰ ਫੜੇ ਗਏ। ਖਾੜਕੂ ਲਹਿਰ ਬਹੁਤ ਕਮਜ਼ੋਰ ਹੋ ਗਈ ਸੀ 92 'ਚ ਜਾ ਕੇ। 92 ਦੀ ਜਨਵਰੀ ਤੱਕ ਕੁਝ ਨਹੀਂ ਸੀ ਹੋਇਆ। 92 ਜਨਵਰੀ ਦਾ ਦੇਖੋਗੇ, ਖਾੜਕੂ ਜਿੱਥੇ ਵੀ ਕਹਿੰਦੇ ਸੀ, ਜੋ ਕਹਿੰਦੇ ਸੀ ਉਦਾਂ ਹੀ ਹੁੰਦਾ ਸੀ। ਨਹੀਂ ਹੁੰਦਾ ਸੀ ਜੀ, ਤੁਸੀਂ ਆ ਕਿਤਾਬ ਪੜ੍ਹ ਕੇ ਫੈਕਟ ਦੇਖੋ। ਇਲੈਕਸ਼ਨ ਦਾ ਤਾਂ ਹੀ ਲੋਕ ਵੋਟ ਤਾਂ ਹੀ ਨਹੀਂ ਗਏ ਉਦੋਂ ਤੇ। ਕਦੋਂ? 92 ਦੇ ਵਿੱਚ। ਨਹੀਂ, ਉਹ ਠੀਕ ਹੈ, ਉਹ ਠੀਕ ਹੈ, ਲੋਕਾਂ ਦੇ ਮਨਾਂ ਤੇ ਡਰ ਸੀਗਾ, ਪਰ ਲਹਿਰ ਦੀ ਅੰਦਰਲੀ ਹਾਲਤ ਦਾ ਲੋਕਾਂ ਨੂੰ ਨਹੀਂ ਸੀ ਪਤਾ। ਤੁਸੀਂ ਦੇਖਦੇ ਹੋ ਬਾਹਰੀ ਹਾਲਤ, ਅਸੀਂ ਦੇਖਦੇ ਹਾਂ ਅੰਦਰਲੀ ਹਾਲਤ। ਅੰਦਰ ਇੱਕ ਦੂਜੇ ਦੇ ਖਿਲਾਫ ਬਹੁਤ ਕੁਝ ਚੱਲ ਰਿਹਾ ਸੀ, ਬਹੁਤ ਐਲੀਮੈਂਟ ਅੰਦਰ ਇਹੋ ਜਿਹਾ ਆ ਵੜਿਆ ਸੀ ਲਹਿਰ ਦੇ ਵਿੱਚ, ਜਿਨ੍ਹਾਂ ਨੂੰ ਹਥਿਆਰ ਖੁੱਲ੍ਹੇ ਮਿਲੇ ਪਾਕਿਸਤਾਨ ਤੋਂ। ਖਾੜਕੂ ਲੀਡਰਾਂ ਨੇ ਜ਼ੋਰ ਲਾ ਲਿਆ ਪਾਕਿਸਤਾਨ ਨੂੰ ਇਹ ਕਹਿ ਕੇ ਵੀ ਤੁਸੀਂ ਹਥਿਆਰ ਖੁੱਲ੍ਹੀ ਸਪਲਾਈ ਨਾ ਕਰੋ, ਗਲਤ ਹੱਥਾਂ 'ਚ ਜਾ ਰਹੇ ਨੇ, ਸਾਡੇ ਵਾਸਤੇ ਸਮੱਸਿਆ ਬਣ ਰਹੇ। ਪਰ ਉਹ ਨਹੀਂ ਸੀਰੀਅਸ ਸੀਗੇ ਇਸ ਬਾਰੇ, ਉਹਨਾਂ ਨੂੰ ਤਾਂ ਇਹ ਸੀ ਵੀ ਇੱਥੇ ਹੋਵੇ। ਮਤਲਬ ਲਹਿਰ ਅੰਦਰੋਂ ਕਿੰਨੀ ਕਮਜ਼ੋਰ ਹੋ ਗਈ ਸੀ, ਕਿੰਨੀਆਂ ਸਮੱਸਿਆਵਾਂ ਆ ਗਈਆਂ ਸੀ। ਉਸ ਮੌਕੇ ਮੈਨੂੰ ਪਤਾ ਹੈ, ਸਾਡੇ ਗੱਲਾਂ ਹੁੰਦੀਆਂ ਰਹੀਆਂ, ਇਹ ਚਰਚਾ ਹੁੰਦੀ ਰਹੀ ਹੈ ਵੀ ਇਹਦਾ ਕੀ ਕਰੀਏ। ਆਲਮੋਸਟ ਇਹ ਗੱਲ ਹੋ ਗਈ ਸੀ ਵੀ ਆਪਣੇ ਹੱਥੋਂ ਹੁਣ ਗੱਲ ਨਿਕਲ ਗਈ ਹੈ ਬਸ। ਹੁਣ ਇਹ ਲਹਿਰ 8 ਮਹੀਨੇ ਦਾ ਫਰਕ ਹੈ ਸਾਰਾ। 8 ਮਹੀਨੇ ਕਿ 8 ਦਿਨਾਂ 'ਚ ਫਰਕ ਪੈ ਜਾਂਦਾ ਜੀ। ਤੁਸੀਂ ਦੇਖੋ ਤਾਂ ਲੀਡਰ ਕਿਵੇਂ ਸ਼ਹੀਦ ਹੋਏ। ਥੈਂਕ ਯੂ ਭਾਜੀ, ਥੈਂਕ ਯੂ। ਹਾਂ, ਐ ਨਹੀਂ, ਤੁਸੀਂ ਜਿੱਧਰ ਨੂੰ ਤੁਸੀਂ ਸੋਚਦੇ ਹੋ ਨਾ ਵੀ ਸ਼ਾਇਦ ਇਹ ਕੋਈ ਇਹੀ ਜਿਹੀ ਗੱਲ ਸੀ, ਫਿਰ ਤਾਂ ਗੱਲ ਹੀ ਹੋਰ ਹੈ। ਉਹ ਸਾਰੇ ਲੀਡਰਾਂ ਨੇ ਤਾਂ ਪਰਿਵਾਰ ਮਾਰੇ ਮੁੜ ਕੇ ਪੁਲਿਸ ਨੇ, ਜਿਹਦੇ ਅਸੀਂ ਸ਼ੱਕ ਕਰਦੇ ਹਾਂ। ਹਾਂਜੀ, ਮਾਫ ਕਰਨਾ, ਮੈਂ ਐਕਸਟਰਾ ਟਾਈਮ ਲੈਣ ਲੱਗਾ ਤੇ ਸਿਰਫ ਸਾਨੂੰ ਇਹ ਦੱਸੋ ਕੌਮ ਨੂੰ ਇਸ ਵੇਲੇ, ਮੈਂ ਲੰਮਾ ਚੌੜਾ ਨਹੀਂ ਕਰਦਾ, ਕਿ ਦੋ ਸਾਡੇ ਕੋਲ ਇੱਕ ਸਾ ਕਪੂਰ ਸਿੰਘ ਦਾ ਸੀ ਅਨੰਦਪੁਰ ਸਾਹਿਬ ਦਾ ਮਤਾ, ਤੇ ਇੱਕ ਅਸੀਂ ਚਾਹੁੰਦੇ ਹਾਂ ਜਾਂ ਬਹੁਤ ਸਾਰੇ ਜਾਂ ਘੱਟ ਵੱਧ ਕਿ ਅਸੀਂ ਚਾਹੁੰਦੇ ਸਾਡਾ ਆਪਣਾ ਮੁਲਕ ਹੋਵੇ। ਇਹਦੇ ਚੋਂ ਕੌਮ ਨੂੰ ਕੀ ਬਿਹਤਰ ਰੱਖਣਾ? ਹਾਂਜੀ, ਬਹੁਤ ਸੋਹਣਾ ਸਵਾਲ ਹੈ, ਇੰਪੋਰਟੈਂਟ, ਅੱਜ ਦੇ ਸਮੇਂ ਵਾਸਤੇ ਰੈਲੇਵੈਂਟ ਹੈ। ਜਿੱਥੇ ਮੈਂ 18ਵੀਂ ਸਦੀ ਤੇ ਅੱਜ ਦਾ ਫਰਕ ਦਿਖਾ ਰਿਹਾ ਨਾ, 18ਵੀਂ ਸਦੀ 'ਚ ਸਾਰੀ ਕੌਮ ਆਪਦੇ ਰਾਜ ਵਾਸਤੇ ਲੜ ਰਹੀ ਸੀ, ਕਿਉਂਕਿ ਉਦੋਂ ਉੱਥੇ ਕੋਈ ਪ੍ਰੋਵੀਜ਼ਨ ਨਹੀਂ ਸੀ ਇਹੋ ਜਿਹਾ ਵੀ ਉਸ ਰਾਜ ਦੇ ਅਧੀਨ ਵੀ ਤੁਹਾਨੂੰ ਕੁਝ ਮਿਲ ਸਕੇ। ਅੱਜ ਦੀ ਸਿਚੁਏਸ਼ਨ 'ਚ ਇੱਕ ਇਹ ਇਲੂਜਨ ਜ਼ਰੂਰ ਕ੍ਰੀਏਟ ਕੀਤਾ ਹੋਇਆ ਹੈ ਕਿ ਤੁਸੀਂ ਪਾਵਰ 'ਚ ਆ ਸਕਦੇ ਹੋ ਅਤੇ ਰਾਜ ਕਰ ਸਕਦੇ ਹੋ, ਪਰ ਉਹਦੇ 'ਚ ਤੁਹਾਡੇ ਹੱਥ ਕਿੰਨਾ ਕੁ ਹੈ, ਇਹ ਆਪਾਂ ਨੂੰ ਦਿਖਾਤਾ ਪਿਛਲੀਆਂ ਸਰਕਾਰਾਂ ਨੇ। ਸੋ ਹੁਣ ਜਿਹੜੀ ਸਿਚੁਏਸ਼ਨ ਹੈ ਅੱਜ ਦੀ ਡੇਟ 'ਚ ਦੋਵੇਂ ਧਰਾਵਾਂ ਚੱਲ ਰਹੀਆਂ, ਇੱਕ ਰਾਜ ਵਾਲੇ, ਇੱਕ ਵਿਦਿਨ ਸਿਸਟਮ ਹਕੂਮਤ ਬਣਾਉਣ ਵਾਲੇ ਜਾਂ ਇਲੈਕਸ਼ਨਾਂ 'ਚ ਪਾਰਟੀਸਪੇਟ ਕਰਕੇ। ਇਹ ਦੋਵੇਂ ਧਰਾਵਾਂ ਸਾਨੂੰ ਪ੍ਰਵਾਨ ਕਰਨੀਆਂ ਪੈਣਗੀਆਂ
ਜੇ ਰਾਜ ਵਾਲੇ ਕਹਿਣ ਵੀ ਜਿਹੜੇ ਬੰਦੇ ਵੋਟਾਂ 'ਚ ਖੜੇ ਹੋਣਗੇ ਉਹ ਸਾਡੇ ਦੁਸ਼ਮਣ ਹੈ, ਇਹ ਵੀ ਠੀਕ ਨਹੀਂ। ਤੇ ਜੇ ਵੋਟਾਂ ਵਾਲੇ ਕਹਿਣ ਜਿਹੜੇ ਰਾਜ ਵਾਸਤੇ ਲੜ ਰਹੇ ਨੇ ਉਹ ਕਿਸੇ ਦੇ ਇਸ਼ਾਰਿਆਂ ਤੇ ਲੜ ਰਹੇ ਨੇ, ਇਹ ਸਮਝਣਾ ਪਊ ਆਬਜੈਕਟਿਵ ਸਿਚੁਏਸ਼ਨ ਕੀ ਹੈ। ਬਾਹਰਮੁਖੀ ਸੱਚ ਇਹ ਹੈ, ਦੋਵੇਂ ਧਰਾਵਾਂ ਦਾ ਆਧਾਰ ਹੈ, ਗਰਾਊਂਡ ਪਈ ਹੈ, ਇਹ ਚੱਲਣਗੀਆਂ ਜਿੰਨਾ ਚਿਰ ਇੱਕ ਧਾਰਾ ਇੰਨੀ ਹਾਵੀ ਨਹੀਂ ਹੋ ਜਾਂਦੀ ਵੀ ਉਹ ਦੂਜੀ ਨੂੰ ਹੇਠਾਂ ਦੱਬ ਦੇ। ਇਹ ਜੇ ਲੰਮਾ ਚਿਰ ਚੱਲੂ, ਇਹ ਅੰਡਰਸਟੈਂਡਿੰਗ ਬਣਾ ਕੇ ਚੱਲਣਾ ਪਊ, ਜਿਹੜੀ ਕਿ ਸਾਡੇ 'ਚ ਅਜੇ ਨਹੀਂ ਬਣੀ। ਧੰਨਵਾਦ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਆਪਣੇ ਨਾਲ ਵਿਚਾਰ ਵਟਾਂਦਰਾ ਕੀਤਾ ਅੱਜ ਦੇ ਇਸ ਖਾਸ ਵਿਸ਼ੇ ਦੇ ਉੱਤੇ। 40 ਸਾਲ ਜੋ ਵਾਪਰ ਚੁੱਕੇ ਆ ਇਸ ਸਾਕੇ ਨੂੰ, ਉਸ ਨੂੰ ਲੈ ਕੇ, ਤੇ ਉਸ ਤੋਂ ਬਾਅਦ 'ਚ ਸਵਾਲ ਜਵਾਬ ਵੀ ਕੀਤੇ, ਤੇ ਘੱਟੋ ਘੱਟ 1.5-2 ਘੰਟੇ ਜਿਹੜੇ ਉਹ ਗੱਲਬਾਤ ਚੱਲਦੀ ਰਹੀ। ਤੇ ਨਾਲੇ ਦੱਸਦੇ ਜਾਈਏ, ਅਰਸ਼ਦੀਪ ਸਿੰਘ ਤੁਹਾਡਾ ਵੀ ਧੰਨਵਾਦ। ਕਿਤਾਬਾਂ ਜਿਹੜੀਆਂ ਉਹ ਬਾਹਰ ਲੱਗੀਆਂ ਨੇ, ਸਰਦਾਰ ਅਜਮੇਰ ਸਿੰਘ ਜੀ ਦੀਆਂ ਜਿਹੜੀਆਂ ਕਿਤਾਬਾਂ ਜੇ ਕਿਸੇ ਨੇ ਬਾਏ ਕਰਨੀਆਂ ਚਾਹੁੰਦੇ ਆ ਤਾਂ ਉੱਥੋਂ ਖਰੀਦ ਸਕਦੇ ਆ। ਤੇ ਇਸ ਦੇ ਨਾਲ ਨਾਲ ਇੱਕ ਵਿਸ਼ੇਸ਼ ਮੈਗਜ਼ੀਨ ਜੋ ਸਾਰਿਆਂ ਦੇ ਲਈ ਫ੍ਰੀ ਆ, ਉਹ ਉੱਥੇ ਪਿਆ ਆ। ਉਹ ਮੈਗਜ਼ੀਨ ਤੁਸੀਂ ਦੀਨ ਕੇ ਹੇਤ ਜਿਹੜਾ ਉਹ ਮੈਗਜ਼ੀਨ ਆ, ਉਹ ਵੀ ਤੁਸੀਂ ਉੱਥੋਂ ਲੈ ਕੇ ਜਾ ਸਕਦੇ ਆ। ਪੰਜਾਬੀ ਰੇਡੀਓ USA ਦੀ ਟੀਮ, ਪੰਜਾਬੀ ਕਲਚਰ ਸੈਂਟਰ ਦੀ ਟੀਮ ਦੇ ਵੱਲੋਂ ਸਰਦਾਰ ਅਜਮੇਰ ਸਿੰਘ ਜੀ ਤੇ ਸਾਰੇ ਹੀ ਪਹੁੰਚੇ ਹੋਏ ਸੱਜਣਾਂ ਦਾ, ਵੀਰਾਂ ਦਾ, ਭੈਣਾਂ ਦਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਅਗਲੀ ਵਾਰ ਤੱਕ ਲਈ ਸਭ ਤੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।